ਛੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਣ ਕਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਜੁਲਾਈ ਮਹੀਨੇ ਦੀ 10 ਤਰੀਕ ਹੈ ਜੀ, ਵਰਾ 2025 ਦਿਨ ਵੀਰਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਰੋਜ਼ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਜਿਹੜਾ ਸਾਡਾ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ ਜਿਹੜਾ ਦੁਪਹਿਰ ਦੇ 12 ਵਜੇ ਨੇ ਔਰ ਖਾਲਿਸਤਾਨ ਦਾ ਟਾਈਮ ਹੈ ਜਿਹੜਾ ਉਹ ਰਾਤ ਦੇ 9:30 ਹੋਏ ਨੇ। ਔਰ ਤੁਹਾਡਾ ਤੇ ਸਾਡਾ ਸਾਥ ਆ ਜਿਹੜਾ ਅੱਜ 1 ਵਜੇ ਤੱਕ ਜਿਹੜਾ ਨਿਊਯਾਰਕ ਟਾਈਮ ਤੇ 10:30 ਵਜੇ ਤੱਕ ਖਾਲਿਸਤਾਨ ਟਾਈਮ ਬਣਿਆ ਰਹੇਗਾ। ਸੋ ਜਿਵੇਂ ਆਪਾਂ ਜਾਣਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਹਰੇਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਆਉਂਦੇ ਆ, ਤੁਸੀਂ ਸਾਡਾ ਸਾਥ ਦਿੰਦੇ ਹੋ। ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਸਾਡਾ ਇਹ TV 84 ਦੇ ਚੈਨਲ ਤੋਂ ਇਲਾਵਾ IPTV ਬਾਕਸਿਸ ਆ ਜਿਹੜੇ ਉਹਨਾਂ ਦੇ ਉੱਤੇ ਤੁਸੀਂ TV 84 ਦੇ ਉੱਤੇ ਇਹ ਪ੍ਰੋਗਰਾਮ ਦੇਖਦੇ ਹੋ। ਉਸ ਤੋਂ ਇਲਾਵਾ YouTube Facebook ਜਿਹੜੇ ਸਾਡੇ ਪੇਜਸ ਨੇ ਉਹਨਾਂ ਤੋਂ ਵੀ ਵੇਖਦੇ ਹੋ ਤੇ ਐਪ ਵੀ ਸਾਡੀ ਜਿਹੜੀ ਆ ਉਹਦੇ ਤੇ ਵੀ ਪ੍ਰੋਗਰਾਮ ਤੁਸੀਂ ਵੇਖਦੇ ਹੋ, ਜਿਹੜੀ ਹਜੇ ਆਈਫੋਨ ਦੇ ਉੱਤੇ ਭਾਵ ਕਿ ਐਪ ਸਟੋਰ ਦੇ ਉੱਤੇ ਉਪਲਬਧ ਆ ਤੇ ਐਂਡਰੋਇਡ ਦੇ ਉੱਤੇ ਵੀ ਇਹ ਜਿਹੜੀ ਐਪ ਆ ਬਹੁਤ ਜਲਦ ਲਾਂਚ ਹੋ ਜਾਏਗੀ ਤੇ ਅਸੀਂ ਉਹਦੀ ਜਾਣਕਾਰੀ ਵੀ ਤੁਹਾਨੂੰ ਦੇ ਦੇਵਾਂਗੇ। ਔਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਜਾਂ ਮੈਸੇਜ WhatsApp ਤੇ ਕਰਨ ਦੇ ਲਈ ਨੰਬਰ ਜਿਹੜੇ ਸਾਡੇ ਉਹ ਰੋਜ਼ ਦੀ ਤਰ੍ਹਾਂ ਸੇਮ ਰਹਿਣਗੇ 514 476 8484। ਪ੍ਰੋਗਰਾਮ ਦੇ ਮੁੱਢਲੇ ਪਲ ਸਾਨੂੰ ਥੋੜੇ ਜਿਹੇ ਦੇ ਦਿਓ ਵੀ 25 ਮਿੰਟ, ਉਸ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਇਸੇ ਤਰ੍ਹਾਂ ਤੁਹਾਡੇ YouTube ਤੇ ਵੀ ਜਿਹੜੇ ਮੈਸੇਜ ਨੇ ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ। ਔਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਇਹ ਕੈਨੇਡਾ ਭਰ ਦੇ ਵਿੱਚ ਤੁਹਾਡਾ ਅਸਾਈਲਮ ਦਾ ਕੇਸ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਲਪ ਕਰਦੇ ਨੇ ਕੇਸ ਫਾਈਲ ਕਰਨ ਦੇ ਵਿੱਚ, ਜਾਂ ਫਿਰ ਜਿਹੜਾ ਕੋਈ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆ, PR ਦੀ ਐਪਲੀਕੇਸ਼ਨ ਆ, ਜਾਂ ਫਿਰ ਤੁਹਾਡੀ ਕੋਈ ਸਪਾਂਸਰਸ਼ਿਪ ਆ, ਕਿਸੇ ਨੂੰ ਤੁਸੀਂ ਮੰਗਾਣਾ ਕੈਨੇਡਾ ਦੇ ਵਿੱਚ ਤਾਂ ਉਹ ਤੁਹਾਡੀ ਐਪਲੀਕੇਸ਼ਨ ਫਿਲ ਕਰਨ ਦੇ ਵਿੱਚ ਵੀ ਤੁਹਾਨੂੰ ਸੇਵਾਵਾਂ ਦਿੰਦੇ ਨੇ। ਸੋ ਇਹਨਾਂ ਦੇ ਨੰਬਰ ਤੁਹਾਡੀ ਸਕਰੀਨ ਤੇ ਨੇ। akalservices@hotmail.com ਤੇ ਈਮੇਲ ਤੁਸੀਂ ਕਰ ਸਕਦੇ ਹੋ, ਜਾਂ ਫਿਰ 514 770 7465 ਦੇ ਉੱਤੇ ਤੁਸੀਂ ਮੈਸੇਜ ਕਰਕੇ ਵੀ ਜਿਹੜਾ ਆਪਣਾ ਸੁਨੇਹਾ ਛੱਡ ਸਕਦੇ ਹੋ ਤੇ ਟੀਮ ਜਿਹੜੀ ਆ ਤੁਹਾਨੂੰ ਕੰਟੈਕਟ ਕਰੇਗੀ। ਸੋ ਪ੍ਰੋਗਰਾਮ ਜਿਹੜਾ ਅੱਜ ਦਾ ਇਹਨੂੰ ਸ਼ੁਰੂ ਅਸੀਂ ਕਰਨ ਜਾ ਰਹੇ ਹਾਂ ਜੀ, ਬੜਾ ਅਹਿਮ ਇਸ਼ੂ ਆ। ਇਸ਼ੂ ਸਾਡਾ ਅੱਜ ਦਾ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ, ਜਿਹੜੀ ਲਹਿਰ ਆ ਇੱਕ ਵਾਰ ਫੇਰ ਬੜੀ ਸਰਗਰਮੀ ਦੇ ਨਾਲ ਸ਼ੁਰੂ ਹੋਈ ਆ। ਔਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣਗੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ। ਸਰਦਾਰ ਜਸਪਾਲ ਸਿੰਘ ਮੰਝਪੁਰ ਪਿਛਲੇ ਲੰਮੇ ਅਰਸੇ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਜਿੱਥੇ ਇਹ ਬੰਦੀ ਸਿੰਘਾਂ ਦੇ ਜਿਹੜੇ ਕੇਸ ਨੇ ਉਹ ਲੜ ਰਹੇ ਨੇ, ਉਸ ਤੋਂ ਇਲਾਵਾ ਜਿਹੜੇ ਸਤਾਏ ਹੋਏ ਲੋਕ ਨੇ ਸਿਸਟਮ ਦੇ, ਜਿਹੜੇ ਹਰ ਰੋਜ਼ ਉੱਥੇ ਤੁਹਾਨੂੰ ਪਤਾ ਕਿਸੇ ਤੇ NSA ਲਾਤਾ, ਕਿਸੇ ਤੇ ਯੂਆਪਾ ਲਾਤਾ, ਇਹਨਾਂ ਸਾਰਿਆਂ ਕੇਸਾਂ ਦੀ ਪੈਰਵਾਈ ਆ ਜਿਹੜੇ ਮੁੱਖ ਰੂਪ ਦੇ ਵਿੱਚ ਸਰਦਾਰ ਜਸਪਾਲ ਸਿੰਘ ਮੰਝਪੁਰ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ। ਸੋ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਰਦੇ ਆ, ਇਹਨਾਂ ਦਾ ਸਵਾਗਤ ਕਰਦੇ ਆ ਔਰ ਇਹਨਾਂ ਨੂੰ ਫਤਿਹ ਅਰਜ ਕਰਦੇ ਆ। ਸਰਦਾਰ ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਭਾਈ, ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਸਵਾਗਤ ਹੈ ਜੀ। ਔਰ ਅਸੀਂ ਜਿਹੜਾ ਤੁਹਾਡੇ ਧੰਨਵਾਦੀ ਵੀ ਆ, ਤੁਸੀਂ ਆਪਣੇ ਰੁਝੇਵਿਆਂ ਭਰੇ ਸਕੈਜੂਅਲ ਦੇ ਵਿੱਚੋਂ ਜਿਹੜਾ ਸਾਨੂੰ ਸਮਾਂ ਦਿੱਤਾ। ਸੋ ਸਰਦਾਰ ਜਸਪਾਲ ਸਿੰਘ ਜੀ, ਜਿਵੇਂ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਦਾ ਮੇਨ ਇਹ ਹੈ ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਹੋਰ ਲਹਿਰ ਆ ਜਿਹੜੀ, ਉਹਦੇ ਬਾਰੇ ਤੁਹਾਡੇ ਮੁੱਢਲੇ ਕਮੈਂਟਸ ਕੀ ਨੇ ਜੀ? ਦੇਖੋ ਭਾਜੀ, ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਜਿਹੜਾ ਹੈਗਾ ਉਹ ਤਾਂ ਪੰਜਾਬ ਦੇ ਵਿੱਚ ਪੁਰਾਣਾ ਹੀ ਵਿਰਸਾ ਆ। ਪੰਜਾਬ ਪੁਲਿਸ ਦੀ ਜਦੋਂ ਦਾ ਹੈਗਾ ਆ, ਭਾਵੇਂ ਉਹ ਮੂਵਮੈਂਟ ਦੇ ਟਾਈਮ ਸੀ ਜਾਂ 1978 1984 ਤੋਂ ਬਾਅਦ ਜਿਹੜਾ ਦੌਰ ਚੱਲਿਆ ਹੈਗਾ ਆਪੂ ਸੰਘਰਸ਼ ਦਾ, ਤੇ ਹੁਣ ਗੈਂਗਸਟਰ ਦੇ ਨਾਂ ਦੇ ਉੱਤੇ ਜਿਹੜਾ ਚੱਲਿਆ ਹੈਗਾ। ਸੋ ਇਹ ਪੰਜਾਬ ਪੁਲਿਸ ਨੂੰ ਲੀਗੇਸੀ ਦੇ ਵਿੱਚ ਹੀ ਮਿਲਿਆ ਹੈਗਾ। ਝੂਠੇ ਪੁਲਿਸ ਮੁਕਾਬਲੇ ਖਾੜਕੂਆ ਜਿੰਨੇ ਪੁਲਿਸ ਅਫਸਰ ਸੀਗੇ ਉਹ ਕੁਛ ਜੂਨੀਅਰ ਸੀ, ਹੁਣ ਉਹ ਉੱਚ ਪੱਧਰਾਂ ਤੱਕ ਪਹੁੰਚੇ। ਤੇ ਇਹ ਹੁੰਦਾ ਵੀ ਕਿਸੇ ਨਾ ਕਿਸੇ ਸਟੇਟ ਦੀ ਪਾਲਿਸੀ ਦੇ ਤਹਿਤ ਹੀ ਹੁੰਦਾ ਹੈ ਝੂਠੇ ਪੁਲਿਸ ਮੁਕਾਬਲਿਆਂ ਦਾ। ਜਿਵੇਂ ਹਰੇਕ ਤਰ੍ਹਾਂ ਦਾ ਤੁਸੀਂ ਜੇ ਦੁਬਾਰਾ ਤੁਸੀਂ ਨਿਊਜ਼ ਦੇ ਵਿੱਚ ਹੀ ਪੜ੍ਹ ਲਓ ਵੀ ਕਿਵੇਂ ਝੂਠਾ ਪੁਲਿਸ ਮੁਕਾਬਲਾ ਕਿਵੇਂ ਦਰਸਾਇਆ ਜਾਂਦਾ ਵੀ ਫੜਿਆ ਸੀ, ਉਹਨੂੰ ਲੈ ਕੇ ਜਾ ਰਹੇ ਸੀ, ਉਹ ਬਰਾਮਦਗੀ ਕਰਾਉਣ ਗਿਆ, ਉੱਥੇ ਉਹਨੇ ਜਿਹੜਾ ਬਰਾਮਦ ਵਾਲਾ ਹਥਿਆਰ ਸੀ ਉਹ ਕੱਢ ਕੇ ਪੁਲਿਸ ਤੇ ਗੋਲੀ ਚਲਾਈ,
ਪੁਲਿਸ ਦੀ ਲੱਤ ਜਾਂ ਬਾਂਹ ਦੇ ਉੱਤੇ ਗੋਲੀ ਲੱਗੀ ਹੁੰਦੀ ਆ ਤੇ ਅੱਗੇ ਜਿਹੜਾ ਕਾਊਂਟਰ ਫਾਇਰਿੰਗ ਦੇ ਵਿੱਚ ਉਹਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਸੋ ਇਹ ਖਾੜਕੂਵਾਦ ਦੇ ਟਾਈਮ ਵੀ ਇਹੀ ਸੀ। ਜਾਂ ਇੱਕ ਦੂਜਾ ਜਿਹੜਾ ਲਾਇਆ ਆਪਣੇ ਅਬੋਹਰ ਵਾਲੇ ਦੇ ਵਿੱਚ ਇਹਨਾਂ ਨੇ ਦਰਸਾਇਆ ਹੈਗਾ, ਉਹਦੇ 'ਚ ਇਹਨਾਂ ਨੇ ਜਿੱਦਾਂ ਖਾੜਕੂਵਾਦ ਦੇ ਟਾਈਮ ਕਈ ਕੇਸ ਦੇਖੀ, ਉਹ CBI ਦੇ ਇੱਕ ਸਜ਼ਾ ਵੀ ਹੋਈ ਪੁਲਿਸ ਵਾਲਿਆਂ ਨੂੰ ਕਈ ਕੇਸਾਂ 'ਚ, ਕਈ ਪੈਂਡਿੰਗ ਆ। ਉਹਦੇ ਵਿੱਚ ਇਹ ਹੁੰਦਾ ਵੀ ਸਾਥੀਆਂ ਨੇ ਛਡਾਉਣ ਦੇ ਲਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚ ਹੀ ਉਹ ਮਾਰੇ ਗਏ, ਤੇ ਜਿਹੜੇ ਛਡਾਉਣ ਆਏ ਸੀ ਉਹ ਭੱਜ ਗਏ, ਤੇ ਇਹ ਜਿਹੜੇ ਅਸੀਂ ਫੜੇ ਹੋਏ ਸੀ ਉਹ ਮਾਰ ਕੇ ਉਹ ਚਲੇ ਗਏ। ਤੇ ਇੱਕ ਬਾਂਹ ਫੜ ਕੇ ਉਹ ਇਸ ਤਰ੍ਹਾਂ ਮਾਸ ਕੱਢ ਕੇ ਤੇ ਉਹਦੇ ਲਾਗੇ ਉਹਦੀ ਗੋਲੀ ਲਗਾ ਦਿੰਦੇ। ਇਸ ਤਰ੍ਹਾਂ ਦੀ ਜਿਹੜੀ ਆ ਮੈਨੂਫੈਕਚਰਡ ਜਿਹੜਾ ਮੁਕਾਬਲਾ ਜਿਹੜਾ ਦਰਸਾਇਆ ਜਾਂਦਾ। ਆਪਾਂ ਜਾਣਦੇ ਹੀ ਆ ਪਿਛਲਾ ਇਤਿਹਾਸ 'ਚ ਸਿੰਘਾਂ ਦਾ ਦੇਖੋ, ਤੇ ਉਹਦੇ 'ਚ ਜਿਹੜੇ ਅਸਲੀ ਮੁਕਾਬਲੇ ਆ ਉਹ ਤਾਂ 2-2 3-3 ਦਿਨ ਲਗਾਤਾਰ ਚੱਲਿਆ, ਜਿੱਥੇ ਜੇ ਸਖਤਾ ਸਖਤੇ ਕਾ ਮਾਰੇ ਤਾਂ ਮਨ ਰੋਸ ਨਾ ਹੋਏ, ਗੁਰੂ ਸਾਹਿਬ ਵੀ ਕਹਿੰਦੇ ਆ। ਸੋ ਪਰ ਜਿਹੜੇ ਝੂਠੇ ਪੁਲਿਸ ਮੁਕਾਬਲੇ, ਇਹ ਇੱਕ ਮੀਡੀਆ ਦੇ ਵਿੱਚ ਪਹਿਲਾਂ ਉਛਾਲਿਆ ਜਾਂਦਾ ਇੱਕ ਮੁੱਦਾ, ਫਿਰ ਲੋਕਾਂ ਦੀ ਇੱਕ ਆਮ ਸਹਿਮਤੀ ਮੀਡੀਆ ਦੇ ਵਿੱਚ ਲਈ ਜਾਂਦੀ ਵੀ ਹਾਂ ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਸੋ ਪਿੰਡਾਂ ਦੇ ਸਰਪੰਚਾਂ ਦੀਆਂ ਇੰਟਰਵਿਊਆਂ ਜਾਂ ਪਿਛਲੇ ਸਮੇਂ ਦੇਖੇ, ਪਿਛਲੇ ਲਗਭਗ ਸਾਲ ਤੋਂ 20 ਦੇ ਕਰੀਬ ਜਿਹੜੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆਏ ਆ, ਜਿਨ੍ਹਾਂ ਚੋਂ 3 ਕੁ ਸ਼ਾਇਦ ਨੌਜਵਾਨ ਮਾਰ ਦਿੱਤੇ ਗਏ, 2 ਇਹ 3 ਪਹਿਲੇ, ਤੇ ਬਾਕੀ ਜਿਹੜੇ ਆ 15-20 ਜਿਹੜੇ ਆ ਉਹ ਜਿਹੜੇ ਆ ਜ਼ਖਮੀ ਕਰਕੇ ਤੇ ਉਹਨਾਂ ਦੇ ਕੇਸ ਪਾਏ ਗਏ, ਤੇ ਉਹ ਦਿਖਾਇਆ ਗਿਆ ਵੀ ਉਹਨਾਂ ਨੂੰ ਜਿਹੜਾ ਹੋਇਆ। ਸੋ ਇਹ ਇੱਕ ਲੈਗੇਸੀ ਹੈਗੀ ਪੰਜਾਬ ਪੁਲਿਸ ਦੀ, ਜਿਹੜੀ ਬਾਅਦ ਦਸਤੂਰ ਇਹਨਾਂ ਨੇ ਇਹ ਥੋੜੇ ਸਮੇਂ ਬਾਅਦ ਉਹਨੂੰ ਰੋਕ ਕੇ ਫਿਰ ਜਿਹੜੀ ਚਾਲੂ ਕਰ ਦਿੰਦੇ ਹੈਗੇ ਆ। ਤੇ ਆਪ ਹੀ ਪਹਿਲਾਂ ਇਹੋ ਜਿਹਾ ਜਿਹੜਾ ਬਣਾਇਆ ਜਾਂਦਾ, ਫਿਰ ਉਹਨੂੰ ਝੂਠਾ ਮੁਕਾਬਲਾ ਕਰ ਵੀ ਦਿੱਤਾ ਜਾਂਦਾ, ਉਹਨੂੰ ਜਸਟੀਫਾਈ ਵੀ ਫਿਰ ਜਿਹੜਾ ਕੀਤਾ ਜਾਂਦਾ। ਤੇ ਅੱਗੇ ਤਾਂ ਇਹ ਹੁੰਦਾ ਸੀ ਵੀ ਅਦਾਲਤ ਕੋਈ ਨਾ ਕੋਈ, ਕਿਉਂਕਿ ਮੇਰਾ ਕੰਮ ਅਦਾਲਤਾਂ ਤੱਕ ਹੈ, ਅਦਾਲਤਾਂ ਦੇ ਵਿੱਚ ਕੋਈ ਨਾ ਕੋਈ ਉਹਦਾ ਕੋਈ ਨੋਟਿਸ ਲੈਂਦਾ ਸੀਗਾ। ਹੁਣ ਅਦਾਲਤਾਂ ਦੇ ਵਿੱਚ ਬੈਠੇ ਹੋਏ ਜੱਜ ਵੀ ਜਿਹੜੀ ਆ ਉਹ ਇੱਕ ਜਿਵੇਂ ਮੀਡੀਆ ਦਾ ਪ੍ਰਚਾਰ ਹੈਗਾ, ਉਹ ਸਾਰੀ ਗੱਲਬਾਤ ਆਈ ਹੁੰਦੀ ਆ, ਤਾਂ ਉਹ ਵੀ ਇੱਕ ਤਰ੍ਹਾਂ ਮਾਨਸਿਕ ਤੌਰ ਤੇ ਤਿਆਰ ਹੀ ਹੁੰਦੇ ਵੀ ਠੀਕ ਹੈ ਇਹਨਾਂ ਨੂੰ ਮਾਰਨਾ ਚਾਹੀਦਾ। ਹਾਂ, ਸੁਸਾਇਟੀ ਇਹ ਗੱਲ ਮੰਨਦੀ ਵੀ ਮਾਰਨਾ ਚਾਹੀਦਾ, ਪਰ ਉਹ ਫਿਰ ਕਾਨੂੰਨ ਕਾਹਦੇ ਲਈ ਬਣਾਇਆ ਹੋਇਆ? ਜੇ ਇਸੇ ਤਰ੍ਹਾਂ ਹੀ ਆ ਵੀ ਉਹਨੂੰ ਮਾਰਦਾ, ਤੁਸੀਂ ਇਹਨੂੰ ਮਾਰ ਦਿਓ, ਆਈ ਫॉर ਐਨ ਆਈ, ਨਹੀਂ ਤਾਂ ਸਾਰੇ ਜਗਤ ਨੂੰ ਅੰਨਾ ਕਰ ਦੇਣਾ, ਜਦ ਤੱਕ ਕਾਨੂੰਨ ਖਤਮ ਕਰ ਦਿਓ। ਮੈਂ ਤਾਂ ਕਈ ਵਾਰ ਅਦਾਲਤਾਂ ਦੇ ਵਿੱਚ ਵੀ ਕਹਿੰਦਾ ਹੁੰਦਾ, ਚਲੋ ਆਪਣੇ ਵਿਸ਼ੇ ਤੋਂ ਥੋੜੀ ਸਾਈਡ ਗੱਲ ਹੋ ਜਾਣੀ ਹੈ, ਵੀ NIA ਦਾ UAPA ਦੇ ਕੇਸਾਂ ਦੇ ਵਿੱਚ ਤੁਸੀਂ ਕੋਈ ਇਨਸਾਫ ਨਹੀਂ ਦਿੰਦੇ, ਧੱਕਾ ਕਰਦੇ ਹੋ, ਛੋਟੇ ਜੁਰਮਾਂ ਦੇ ਵਿੱਚ ਕਈ ਸਾਲ ਅੰਦਰ ਰੱਖਦੇ ਹੋ। ਵੀ ਮੈਂ ਤਾਂ ਕਈ ਵਾਰ ਕਿਹਾ, ਮੈਂ ਕਿਹਾ ਜੱਜ ਸਾਹਿਬ ਤੁਸੀਂ NIA ਦੇ ਐਕਟ ਦੇ ਵਿੱਚ ਸੋਧ ਕਰੋ, ਵੀ NIA ਨੇ ਜਿਹਨੂੰ ਫੜ ਲਿਆ ਉਹਨੂੰ ਸਿੱਧਾ ਫਾਈਲ ਲਾ ਦਿਓ, ਨਾ ਉਹਦਾ ਟ੍ਰਾਇਲ ਚੱਲੇ, ਨਾ ਵਕੀਲ ਦੀ ਲੋੜ ਹੋਵੇ, ਤੁਸੀਂ ਵੀ ਵਿਹਲੇ ਅਸੀਂ ਵੀ ਵਿਹਲੇ। ਸੋ ਕਾਨੂੰਨ ਜਿਹੜਾ ਹੈਗਾ ਉਹ ਜਿੱਥੇ ਅੰਧਾ ਸੀਗਾ ਹੈ, ਤੇ ਇਸ ਸਿਸਟਮ ਦੇ ਤਹਿਤ ਰਹੇਗਾ। ਅਦਾਲਤਾਂ ਜਿਹੜੀਆਂ ਅੱਗੇ ਪਹਿਲਾਂ ਕੋਈ ਨਾ ਕੋਈ ਨੋਟਿਸ ਲੈਂਦੀਆਂ ਹੋਈਆਂ ਸੀ, ਇਹਨਾਂ ਮਾਮਲਿਆਂ ਦੇ ਵਿੱਚ ਹੁਣ ਅਦਾਲਤਾਂ ਨੋਟਿਸ ਨਹੀਂ ਲੈਂਦੀਆਂ। ਭਾਵੇਂ ਪੁਲਿਸ ਵੱਲੋਂ ਮਾਰੇ ਹੋਏ ਜਸਪਾਲ ਸਿੰਘ ਚੌਰਸਿੱਧਵੇ ਦਾ ਮਸਲਾ ਸੀ, ਲੁਧਿਆਣੇ ਦਰਸ਼ਨ ਸਿੰਘ ਲਹਾਰੇ ਦਾ ਸੀ, ਉਹ ਜਾਂ ਕੋਟਕਪੂਰਾ ਦਾ ਮਸਲਾ ਹੈਗਾ ਜਿੱਥੇ ਸਿੰਘ ਪਾਠ ਕਰਦੇ ਹੋਏ ਸੀ, ਜਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਉੱਤੇ ਗੈਂਗਸਟਰਾਂ ਦੇ ਠੱਪੇ ਲਾ ਕੇ ਜਿਹੜੇ ਨੌਜਵਾਨਾਂ ਨੂੰ ਪੰਜਾਬ 'ਚ ਮਾਰਿਆ ਜਾ ਰਿਹਾ, ਪਹਿਲਾਂ ਖਾੜਕੂਵਾਦ ਦੇ ਨਾਂ ਦੇ ਉੱਤੇ ਸੀਗਾ। ਸੋ ਇਹ ਬਾਤ ਦਸਤੂਰ ਜਾਰੀ ਹੈ। ਇਨੀਸ਼ੀਅਲ ਕਮੈਂਟ ਇਹ ਹੀ ਆ ਵੀ ਪੁਲਿਸ ਅਫਸਰ ਉਹੀ ਆ ਜਾਂ ਉਹਨਾਂ ਦੇ ਅਗਲੇ ਵਾਰਸ ਆ, ਜਿਨ੍ਹਾਂ ਦੇ ਪਿਓਆਂ ਨੇ ਜਾਂ ਜਿਨ੍ਹਾਂ ਨੇ ਆਪ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੀਆਂ ਫੀਤੀਆਂ ਲਵਾਈਆਂ ਹੋਈਆਂ। ਸੋ ਬਹੁਤੇ ਅਫਸਰ ਉਹੀ ਆ, ਉਹਨਾਂ ਦੇ ਵਿੱਚ ਉੱਤੇ ਬੈਠੇ ਹੋਏ, ਭਾਵੇਂ NIA ਦਾ ਉਦੋਂ DGP ਪੰਜਾਬ ਸੀ ਦਿਨਕਰ ਗੁਪਤ, ਤੇ ਨਾਲ ਉਹਦੀ ਸਾਰੀ ਮੰਡਲੀ ਸੀਗੀ, ਤੇ ਭਾਵੇਂ ਹੁਣ ਜਿਹੜੇ ਹੈਗੇ ਆ ਉਹਨਾਂ ਦੇ ਧੜਿਆਂ ਦੇ ਜਿਹੜੇ ਬੰਦੇ ਹੈਗੇ ਆ, ਸੋ ਓਬਲਾਈਜ਼ ਕਰਨ ਵਾਸਤੇ। ਤੇ ਹੁੰਦਾ ਇਹ ਸਾਰਾ ਕੁਝ ਸਟੇਟ ਦੀ ਪਾਲਿਸੀ ਦੇ ਤਹਿਤ ਹੀ ਹੈ ਜੀ। ਸੋ ਸਰਦਾਰ ਜਸਪਾਲ ਸਿੰਘ ਜੀ, ਜਦੋਂ ਅਸੀਂ ਇਸ ਸਾਰੇ ਸੰਦਰਭ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਪੰਜਾਬ ਦੇ ਵਿੱਚ ਗਵਰਨ ਕਰਨ ਵਾਲੀਆਂ 3 ਧਿਰਾਂ ਆਪਾਂ ਵੇਖਦੇ ਹਾਂ। ਇੱਕ ਤਾਂ ਹੈਗੀ ਆ ਜਿਹੜੀ ਪ੍ਰੈਜ਼ੀਡੈਂਟ ਰੂਲ ਵਾਲੀ, ਉਹਦੇ ਬੜਾ ਲੰਮਾ ਸਮਾਂ ਜਿਹੜਾ ਜਿੱਥੋਂ ਇਹ ਮੁੱਢ ਵੱਜਿਆ, ਉਸ ਤੋਂ ਬਾਅਦ ਅਕਾਲੀਆਂ ਦੀ ਦੇਖਦੇ ਆ ਜਾਂ ਕਾਂਗਰਸ ਦੀ, ਤੇ ਹੁਣ ਆਮ ਆਦਮੀ ਪਾਰਟੀ ਹੈ। ਤੁਸੀਂ ਸਮਝਦੇ ਹੋ ਕਿ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਜਿਹੜੀ ਗਵਰਨੈਂਸ ਹੈ ਉਹ ਇਸ ਗੱਲ ਨੂੰ ਐਡਰੈਸ ਕਰਨ ਦੇ ਵਿੱਚ ਕਾਮਯਾਬ ਹੋਈ ਹੈ? ਨਹੀਂ, ਦੇਖੋ, ਸਟੇਟ ਗਵਰਨਮੈਂਟ ਜਿਹੜੀ ਅੱਜ ਦੇ ਸਮੇਂ 'ਚ ਖਾਸ ਤੌਰ ਤੇ ਮੋਦੀ 2014 ਤੋਂ ਬਾਅਦ ਸਟੇਟ ਗਵਰਨਮੈਂਟ ਦੇ ਪੱਲੇ ਕੱਖ ਨਹੀਂ ਗਿਆ। ਇਹਨਾਂ ਕੋਲ ਮੁੱਖ ਮੰਤਰੀ ਜਾਂ ਕੈਬਨਿਟ ਮਿਨਿਸਟਰਾਂ ਕੋਲ ਝੰਡੀਆਂ ਵਾਲੀਆਂ ਕਾਰਾਂ ਹੈਗੀਆਂ। ਪੰਜਾਬ ਬਾਰਡਰ ਸਟੇਟ ਹੈਗਾ, DGP ਨੂੰ ਲਾਉਣ ਦੀ ਜਿਹੜੀ ਆ ਉਹ ਵੀ ਜਿਹੜੀ ਸ਼ਕਤੀ ਸੈਂਟਰ ਕੋਲ ਹੈਗੀ ਆ। ਬਹੁਤ ਸਾਰਾ ਸੈਂਟਰਲਾਈਜ਼ ਹੋ ਚੁੱਕਿਆ। ਸਟੇਟ ਲਿਸਟ ਦੇ ਵਿੱਚ ਜਿਹੜੇ ਮੈਟਰ ਸੀ ਸਾਰੇ ਸੈਂਟਰ ਆਪਣੇ ਕੋਲ ਲੈ ਗਿਆ। ਜਿਹੜੀ ਕਨਕਰੈਂਟ ਲਿਸਟ ਹੈਗੀ, ਸਾਂਝੀ ਸੂਚੀ ਹੁੰਦੀ ਆ,
ਉਹਦੇ ਵਿੱਚ ਵੀ ਸੈਂਟਰ ਦੇ ਦੁਆਰਾ ਪਾਸ ਕੀਤਾ ਕਾਨੂੰਨ ਹੀ ਹੁੰਦਾ, ਤੇ ਸੈਂਟਰ ਦੇ ਵਿੱਚ ਵੀ ਸੈਂਟਰਲ ਮਿਨਿਸਟਰੀਆਂ ਕੋਲ ਕੁਛ ਨਹੀਂ ਆ, PM ਆਫਿਸ ਹੀ ਉਹਦੇ ਵਿੱਚ ਸਾਰੀ ਉਹਦੀ ਹੋ ਗਈ ਆ। ਮੁਲਕ ਨੂੰ ਚੰਦ 5-4 ਬੰਦੇ ਜਿਹੜੇ ਆ ਉਹ ਪਾਲਿਸੀ ਬਣਾ ਕੇ ਜਿਹੜੇ ਚਲਾ ਰਹੇ, ਭਾਵੇਂ ਉਹ ਆਪਾਂ ਕਹਿ ਸਕਦੇ ਆ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਕੋਈ ਇਰਾਦਾ ਦਾ ਤੇ IB ਦਾ ਚੀਫ, ਤੇ ਇੱਕ ਦਾ ਕੋਈ ਹੋਰ ਬੰਦਾ ਜਿਹੜਾ ਕੋਈ ਇਹਨਾਂ ਦਾ CDS ਵਗੈਰਾ ਹੁੰਦਾ। ਅਦਰਵਾਈਜ਼ ਬਾਕੀ ਮਿਨਿਸਟਰੀਆਂ ਦਾ ਪਹਿਲਾਂ ਪਤਾ ਹੁੰਦਾ ਸੀ। ਹੁਣ ਮੈਨੂੰ ਵੀ ਪੰਜਾਬ ਦੇ ਪਤਾ ਨਹੀਂ ਕਿਹੜੀ ਮਿਨਿਸਟਰੀ ਦਾ ਕਿਹੜਾ ਮਿਨਿਸਟਰ ਹੈਗਾ, ਸਿਰਫ ਮੁੱਖ ਮੰਤਰੀ ਦਾ ਪਤਾ, ਬਾਕੀ ਕਿਸੇ ਮਿਨਿਸਟਰ ਦੀ ਕਿਸੇ ਨੂੰ ਕੋਈ ਜਾਣ। ਇਸੇ ਤਰ੍ਹਾਂ ਸੈਂਟਰ ਦੇ ਮਿਨਿਸਟਰਾਂ ਦਾ 2-3 ਦਾ ਪਤਾ, ਬਾਕੀ ਲੋਕਾਂ ਨੂੰ ਪਤਾ ਨਹੀਂ ਕੌਣ ਕਿਹੜੀ ਮਿਨਿਸਟਰੀ ਚੱਕੀ ਫਿਰਦਾ। ਸੋ ਇਹ ਸੈਂਟਰਲਾਈਜ਼ ਹੋ ਗਿਆ ਲੀਡਰਸ਼ਿਪ ਵੱਲ ਨੂੰ ਜਿਹੜਾ ਇਹ ਸਬ ਕੰਟੀਨੈਂਟ ਜਾ ਰਿਹਾ ਹੈਗਾ ਮੋਦੀ ਰਜੀਮ ਦੇ ਵਿੱਚ। ਸੋ ਇਹ ਜਿਵੇਂ ਤੁਸੀਂ ਕਿਹਾ ਵੀ ਬਾਦਲ ਦੀ ਸਰਕਾਰ ਆਈ, ਬਾਅਦ ਪ੍ਰੈਜ਼ੀਡੈਂਸ਼ੀਅਲ ਰੂਪ ਦੇ ਵਿੱਚ ਹੋਇਆ, ਫਿਰ ਬਾਅਦ ਕਾਂਗਰਸ ਦੀ ਬੇਅੰਤੇ ਦੀ ਸਰਕਾਰ ਆਈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਉਹ ਤਾਂ ਯਾਨੀ ਕਿ ਇੱਕ ਹੱਦ ਹੋ ਗਈ ਝੂਠੇ ਪੁਲਿਸ ਮੁਕਾਬਲਿਆਂ ਦੀ। ਤੇ ਫਿਰ ਬਾਦਲ ਸਰਕਾਰ ਨੇ ਵੀ ਉਹਨਾਂ ਦੇ ਕਹਿ ਕੇ ਵੀ ਸਜ਼ਾਵਾਂ ਦੇਵਾਂਗੇ, ਉਹਨਾਂ ਨੇ ਜ਼ਰੂਰ ਕਿਹਾ ਵੀ ਅਸੀਂ ਸਜ਼ਾਵਾਂ ਦੇਵਾਂਗੇ ਝੂਠੇ ਪੁਲਿਸ, ਪਰ ਉਹਨਾਂ ਨੇ ਉਹਨਾਂ ਪੁਲਿਸ ਸੈਣੀ ਵਰਗਿਆਂ ਨੂੰ, ਹਜ਼ਾਰ ਆਲਮ ਵਰਗਿਆਂ ਨੂੰ ਜਿਹੜਾ ਪ੍ਰਮੋਟ ਕੀਤਾ, ਤੇ ਜਿਹੜੀਆਂ ਗੱਲਾਂ ਕੀਤੀਆਂ ਸੀ ਵੀ ਝੂਠੇ ਪੁਲਿਸ ਮੁਕਾਬਲੇ ਅਫਸਰ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਉਹ ਲਈ ਸਪੈਸ਼ਲ ਫੰਡ ਕ੍ਰੀਏਟ ਕੀਤਾ ਬਾਦਲ ਨੇ ਉਹਨਾਂ ਦੇ ਕੇਸ ਲੜਨ ਦੇ ਵਾਸਤੇ। ਉਹਨਾਂ ਦੇ ਕੇਸਾਂ ਦੀਆਂ ਜਿਹੜੀਆਂ ਪ੍ਰੋਸੀਕਿਊਸ਼ਨ ਸੈਂਕਸ਼ਨਾਂ ਉਹ ਕਈ ਦਹਾਕੇ ਦਿੱਤੀਆਂ ਨਹੀਂ, ਭਾਵੇਂ ਫਿਰ ਬਾਅਦ ਚ ਹਾਈ ਕੋਰਟ, ਸੁਪਰੀਮ ਕੋਰਟ 20-25 ਸਾਲ ਉਹ ਸਟੇ ਰਹੇ। ਉਹ ਪੁਲਿਸ ਅਫਸਰ ਆਪਣੀਆਂ ਕੁਰਸੀਆਂ ਦੇ ਉਹਦੇ ਮੰਨਦੇ ਰਹੇ, ਤਨਖਾਹਾਂ ਪੈਨਸ਼ਨਾਂ ਲੈਂਦੇ ਰਹੇ। ਫਿਰ ਜਿਹੜਾ ਸਮਾਂ ਲੰਘਣ ਤੇ ਜਿਹੜੀ ਉਹਨਾਂ ਦੀ ਸਹੀ ਪੈਰਵਾਈ ਹੋਈ, ਪੁਲਿਸ ਵਾਲਿਆਂ ਦੇ ਦਬਾਵਾਂ ਹੇਠ, ਲਾਲਚਾਂ ਨੂੰ ਸਾਰਾ ਕੁਝ ਛੱਡ ਕੇ ਜਿਹੜੇ ਬੰਦੇ ਖੜੇ ਰਹੇ, ਉਹਨਾਂ ਵਿੱਚ ਜਿਹੜੀਆਂ ਪਿਛਲੇ ਸਮੇਂ ਤੋਂ ਜਿਹੜੀਆਂ CBI ਕੋਰਟ 'ਚ ਜਿਹੜੀਆਂ ਸਜ਼ਾਵਾਂ ਵੀ ਹੋਈਆਂ ਉਹਨਾਂ ਨੂੰ। ਸੋ ਸਟੇਟ ਭਾਵੇਂ ਉਹ ਪ੍ਰੈਜ਼ੀਡੈਂਸ਼ੀਅਲ ਰੂਲ ਸੀ, ਭਾਵੇਂ ਉਹ ਬਾਦਲ ਸੀ, ਕੈਪਟਨ ਸੀ, ਇਹਨਾਂ ਨੇ ਉਲਟਾ, ਤੁਸੀਂ ਬੰਦੀ ਸਿੰਘਾਂ ਦੀ ਕਈ ਦੇਖਦੇ ਹੋ, ਉਹਦੇ ਵਿੱਚ ਜਿਹੜੇ ਪੁਲਿਸ ਵਾਲਿਆਂ ਨੂੰ ਇੰਨਾ ਤਰੱਦਦ ਕਰਕੇ ਇੰਨੇ ਜੱਫਲ ਜਾਲ ਕੇ ਸਜ਼ਾਵਾਂ ਵੀ ਕਰਾਈਆਂ, ਉਹਨਾਂ ਪੁਲਿਸ ਵਾਲਿਆਂ ਨੂੰ ਉਮਰ ਕੈਦਾਂ ਹੋਣ ਤੋਂ ਬਾਅਦ ਕੈਪਟਨ ਤੇ ਬਾਦਲ ਦੀਆਂ ਸਰਕਾਰਾਂ ਨੇ ਉਹਨਾਂ ਨੂੰ 2 ਤੋਂ 4 ਸਾਲ ਦੀ ਉਮਰ ਕੈਦ ਭੁਗਤਣ ਤੋਂ ਬਾਅਦ ਹੀ ਪਾਰਡਨ ਕਰਕੇ ਮਾਫੀਆਂ ਦਿੱਤੀਆਂ। ਤੇ ਆਪਣੇ ਪਤਾ ਹੀ ਆ ਸਿੰਘਾਂ ਨੂੰ 25-30 ਸਾਲ ਹੋ ਗਏ, ਉਹਨਾਂ ਦੀ ਜਿਹੜੀ ਆ ਇਹਨਾਂ ਨੇ ਰਿਕਮੈਂਡ ਨਹੀਂ ਕੀਤੀਆਂ ਰਿਹਾਈਆਂ, ਉਹ ਅਜੇ ਤੱਕ ਵੀ ਜੇਲ੍ਹਾਂ ਚ ਨੇ। ਸੋ ਦੋਹਰੇ ਮਾਪਦੰਡ ਤੇ ਸਰਕਾਰ ਦੀ ਪਾਲਿਸੀ, ਭਾਵੇਂ ਉਹ ਸੈਂਟਰ ਦਾ ਰਾਜ ਸੀਗਾ, ਭਾਵੇਂ ਕੈਪਟਨ ਸੀ, ਬਾਦਲ ਸੀ, ਜਾਂ ਹੁਣ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਭਗਵੰਤ ਮਾਨ ਦੀ ਸਰਕਾਰ ਵੀ ਇਹੀ ਕਰ ਰਹੀ ਹੈ। ਤੇ ਜਿਹੜੀ ਕੋਈ ਇਹ ਕਾਨੂੰਨੀ ਚਾਰਾ ਜੋ ਵੀ ਹੋ ਰਹੀ ਆ, ਉਹ ਆਪਣੇ ਜਿਹੜੇ ਸਤਨਾਮ ਸਿੰਘ ਬੈਂਸ ਹੈਗੇ UK ਤੋਂ ਵਕੀਲ, ਉਹਨਾਂ ਦੀ ਪੂਰੀ ਟੀਮ ਹੈਗੀ, ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ। ਮੈਂ ਤਾਂ ਉਹੀ ਕੇਸ ਲੜਦਾ ਜਿਹੜੇ ਯਾਨੀ ਕਿ ਸਟੇਟ ਵੱਲੋਂ ਪਾਏ ਜਾਂਦੇ ਆ। ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਆ, ਉਹ ਪਹਿਲਾਂ ਬੀਬੀ ਖਾਲੜਾ ਹੋਣਾ, ਜਸਵੰਤ ਸਿੰਘ ਖਾਲੜਾ ਹੋਣਾ ਨੇ ਜਿਹੜਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸੁਪਰੀਮ ਕੋਰਟ 'ਚ ਪਈ, ਉਹ ਕੇਸ ਲੈ ਬਰੀ ਹੋਏ, ਬਹੁਤੀਆਂ ਸਜ਼ਾਵਾਂ ਵੀ ਹੋਈਆਂ, ਕੁਛ ਪੈਂਡਿੰਗ ਆ। ਤੇ 6733 ਕਿਲਿੰਗਸ ਦਾ ਜਿਹੜਾ ਕੇਸ ਆ, ਪਹਿਲਾਂ ਸੁਪਰੀਮ ਕੋਰਟ ਲੱਗਿਆ 2019 'ਚ, ਪੰਜਾਬ ਹਰਿਆਣਾ ਹਾਈ ਕੋਰਟ 'ਚ ਕਿਹਾ ਸੁਪਰੀਮ ਕੋਰਟ ਨੇ ਲਾਓ। ਸੋ ਅਜੇ ਤੱਕ ਤੁਸੀਂ ਦੇਖੋ ਜਿਹੜੀਆਂ 84 ਤੋਂ 94-95 ਤੱਕ ਝੂਠੇ ਪੁਲਿਸ ਮੁਕਾਬਲਿਆਂ ਦੀ ਇਨਵੈਸਟੀਗੇਸ਼ਨ ਹੀ ਨਹੀਂ ਸ਼ੁਰੂ ਹੋਈ 2019 ਦੇ ਵਿੱਚ। ਫਿਰ 6733 ਦਾ 1600 ਪਿੰਡਾਂ ਦਾ 1200 FIR ਦਾ ਡਾਟਾ ਇਕੱਠਾ ਕਰਕੇ ਤੇ ਉਹ ਜਿਹੜੀ ਰਿਟ ਪਾਈ ਹੋਈ ਆ, ਉਹਦੇ ਦਿਨਾਂ ਦੇ ਸ਼ਾਇਦ ਸੁਣਵਾਈ ਹੋਏ, ਤੇ ਉਹਦੇ ਵਿੱਚ ਮੌਜੂਦਾ ਸਰਕਾਰ ਕੀ ਸਟੈਂਡ ਲੈਂਦੀ ਆ, ਉਹਦੇ ਤੋਂ ਪਤਾ ਲੱਗੂਗਾ ਵੀ ਭਗਵੰਤ ਮਾਨ ਦਾ ਝੂਠੇ ਪੁਲਿਸ ਮੁਕਾਬਲੇ ਪੁਰਾਣੇ ਕੇਸਾਂ ਦੇ ਸੰਬੰਧ ਕੀ ਉਹਦਾ ਰਿਸਪੌਂਸ ਆਉਂਦਾ। ਤੇ ਜੇ ਦੇਖੀਏ ਤੇ ਨਵੇਂ ਦੇ ਵਿੱਚ ਤਾਂ ਇਨਵੋਲਵਮੈਂਟ ਦਿਸਦੀ ਹੋਈ ਆ, ਪਰ ਉਹਦੇ ਵਿੱਚ ਬਹੁਤੀ ਇਨਵੋਲਵਮੈਂਟ ਇਸ ਤਰ੍ਹਾਂ ਹੀ ਆ ਵੀ ਹੁਣ ਪੰਜਾਬ ਦੇ ਮੋਦੀ ਦੇ ਹੱਥ ਕੁਛ ਨਹੀਂਗਾ। ਸੈਂਟਰਲ ਹੋਮ ਮਿਨਿਸਟਰੀ ਜਿਹੜੀ ਆ ਪੰਜਾਬ ਨੂੰ ਆਪਰੇਟ ਕਰਦੀ ਆ, ਇੱਕ ਪੱਪੜ CM ਪੰਜਾਬ ਦਾ ਜਿਹੜਾ ਬਣਿਆ ਹੋਇਆ, ਜਿਵੇਂ ਅਮਿਤ ਸ਼ਾਹ ਜਾਂ ਹੋਮ ਮਿਨਿਸਟਰੀ ਵੱਲੋਂ ਏਜੰਸੀ ਦੀ ਜਿਹੜੀ ਆਉਂਦੀ ਆ ਪਾਲਿਸੀ, ਉਹਦੇ ਤਹਿਤ ਹੀ ਜਿਹੜੀ ਆ ਸਾਰੀ ਕਾਰਵਾਈ ਹੁੰਦੀ। ਕੁਛ ਪੁਲਿਸ ਵਾਲੇ ਜਿਹੜੇ ਸੈਂਟਰਲ ਡੈਪੂਟੇਸ਼ਨ ਦੇ ਉੱਤੇ ਜਾਂਦੇ ਆ, ਸੋ ਉਹ ਸਾਰੀ ਪਾਲਿਸੀ ਲਾਗੂ ਕਰਦੇ ਹੈਗੇ। ਸੋ ਨਵੇਂ ਪੁਲਿਸ ਮੁਕਾਬਲੇ ਜਿਹੜੇ ਗੈਂਗਸਟਰਾਂ ਦੇ ਨਾਂ ਤੇ ਹੋ ਰਹੇ ਆ, ਉਹ ਤਾਂ ਬੇਰੋਗ ਹੋ ਰਹੇ ਆ, ਉਹਦੇ 'ਚ ਮੁੱਖ ਮੰਤਰੀ ਦਾ ਕੋਈ ਦਖਲ ਹੈ ਹੀ ਨਹੀਂ ਕਰਾਉਣ ਦੇ ਵਿੱਚ ਜਾਂ ਰੋਕਣ ਦੇ ਵਿੱਚ, ਜਾਂ ਕੋਈ ਪੋਲੀਟੀਕਲ ਪਾਰਟੀ ਇਹ ਕਹਿੰਦੀ ਹੋਵੇ ਵੀ ਹਾਂ ਵੀ ਗਲਤ ਹੋ ਰਿਹਾ, ਇਹ ਗਲਤ ਰੁਝਾਨ ਹੈਗਾ, ਪੁਲਿਸ ਦੀਆਂ ਤਾਕਤਾਂ ਵੱਧ ਰਹੀਆਂ, ਇੰਸਪੈਕਟਰੀ ਜਿਹੜਾ ਪੁਲਿਸ ਰਾਜ ਜਿਹੜਾ ਤੰਤਰ ਬਣ ਰਿਹਾ ਹੈਗਾ। ਤੇ ਪੁਰਾਣਿਆਂ ਬਾਰੇ ਆਉਂਦੇ ਦਿਨਾਂ 'ਚ ਜਦੋਂ ਹਾਈ ਕੋਰਟ ਰੇਟ ਆਊਗੀ ਤਾਂ ਫਿਰ ਪਤਾ ਲੱਗੂਗਾ ਵੀ ਪੰਜਾਬ ਸਰਕਾਰ ਉਹਦੇ ਉੱਤੇ ਕੀ ਸਟੈਂਡ ਲੈਂਦੀ ਆ, ਕਿਉਂਕਿ
ਇਹ ਸਰਕਾਰ ਜਿਹੜੀ ਹੈਗੀ ਆ ਇਹ ਉਹਨਾਂ ਕੇਸਾਂ ਦੇ ਵਿੱਚ ਦੋਸ਼ੀ ਨਹੀਂ ਹੈਗੀ। ਨਾ ਤਾਂ ਇਹ ਪਹਿਲਾਂ ਸਰਕਾਰ 'ਚ ਸੀ ਜਾਂ ਕਾਂਗਰਸ ਦਾ ਜਾਂ ਬਾਦਲ ਆ, ਤੇ ਆਮ ਆਦਮੀ ਪਾਰਟੀ ਤਾਂ ਬਣੀ ਬਾਅਦ 94 ਤੋਂ ਹੁਣ ਬਣੀ ਹੈ ਜਿਹੜੀ ਥੋੜਾ ਸਮਾਂ ਹੋਇਆ। ਸੋ ਇਹਨਾਂ ਦਾ ਸਟੈਂਡ ਜੇ ਹੋਵੇ ਰਾਜਨੀਤੀ ਦੇ ਤੌਰ ਦੇ ਉੱਤੇ ਵੀ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਜਿਹੜੇ ਵੀ ਦੋਸ਼ੀ ਪੁਲਿਸ ਵਾਲੇ ਹੈਗੇ ਆ ਇਹਨਾਂ ਦਾ ਘੱਟੋ ਘੱਟ ਹੋਵੇ। ਉਹਨਾਂ 'ਚ ਹੋ ਸਕਦਾ ਬਹੁਤ ਸਾਰੇ ਵਿਕਟਮ ਨਾ ਬਚੇ ਹੋਣ, ਬਹੁਤ ਸਾਰੇ ਪੁਲਿਸ ਵਾਲੇ ਵੀ ਨਾ ਬਚੇ ਹੋਣ, ਮਰ ਗਏ ਹੁਣ, ਕਿਉਂਕਿ ਜਿਹੜਾ ਉਦੋਂ ਦਾ ਟਾਇਰ ਵਾਲਾ ਸੀ ਤੇ ਹੁਣ 30-35 ਸਾਲ ਹੋ ਗਏ ਉਹਨਾਂ ਕੇਸਾਂ ਨੂੰ, ਉਹਨਾਂ ਦਾ ਕੀ ਬਣੂਗਾ। ਸੋ ਇੱਥੇ ਤਾਂ ਇਹ ਇਸ ਤਰ੍ਹਾਂ ਹੀ ਚੱਲਦਾ ਹੈਗਾ ਵੀ ਜਿਹੜੇ 94 ਦੇ ਕੇਸ ਵੀ ਆ ਉਹ ਵੀ ਅਜੇ ਇਨਵੈਸਟੀਗੇਸ਼ਨ ਹੀ ਨਹੀਂ ਹੋਏ, ਉਹਦੇ ਵਾਸਤੇ ਹੀ ਕਾਨੂੰਨੀ ਚਾਰਾਜੋਈ ਚੱਲਦੀ ਹੈ। ਤੇ ਤੁਸੀਂ ਮੰਨੋ ਵੀ ਜਿਹੜੇ ਹੁਣ ਹੋ ਰਹੇ ਆ, ਜਿਵੇਂ ਲੇਟੈਸਟ ਕੱਲ ਉਹ ਜਸਪ੍ਰੀਤ ਮੁੰਡੇ ਦੇ ਮਾਪਿਓ ਨੇ ਵੀ ਮੀਡੀਆ ਦੇ ਵਿੱਚ ਕਿਹਾ ਵੀ ਹੁਣ ਤਾਂ ਘਰੋਂ ਲੈ ਕੇ ਗਏ ਸੀਗੇ। ਇਸ ਤਰ੍ਹਾਂ ਘਰੋਂ ਚੁੱਕ ਕੇ ਨੌਜਵਾਨਾਂ ਨੂੰ ਕਿਸੇ ਨੂੰ ਖਾੜਕੂ ਕਹਿ ਕੇ, ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਨਾ, ਇਹ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਵਾਲੀ ਗੱਲ ਹੈ। ਜੇ ਕਾਨੂੰਨ ਕਹਾਉਣ ਦੇ ਰਾਖੇ ਇਹ ਗੱਲ ਕਰਨਗੇ ਤਾਂ ਫਿਰ ਹਰੇਕ ਕੋਈ ਆਪਣੇ ਹੱਥ ਦੇ ਵਿੱਚ ਲਊਗਾ। ਫਿਰ ਜੇ ਤੁਸੀਂ ਉਹਨਾਂ ਦਾ ਮਾਰਿਆ, ਕੱਲ ਨੂੰ ਉਹਨਾਂ ਦਾ ਕੋਈ ਮਾਰ ਦੂਗਾ। ਫਿਰ ਇਕਤਾ ਦਾ ਮਾਹੌਲ ਜਿਹੜਾ ਸਟੇਟ ਆਪ ਹੀ ਪੈਦਾ ਕਰੀ। ਤੁਸੀਂ ਕਿਉਂ ਨਹੀਂ ਉਹਨਾਂ ਨੂੰ ਫੜ ਕੇ ਅਦਾਲਤ ਦੇ ਕਟਹਿਰੇ 'ਚ ਕੀਤਾ? ਜੇ ਉਹਨਾਂ ਦਾ ਜੁਰਮ ਹੁੰਦਾ, ਜਿੰਨਾ ਹੁੰਦਾ, ਮੰਨ ਲਓ ਉਹਨਾਂ ਦੇ ਉੱਤੇ ਆਇਆ ਉਹ ਜਿਹੜੀ ਕੋਈ ਜ਼ਿੰਮੇਵਾਰੀ ਆ ਵੀ ਇਹਨਾਂ ਨੇ ਸਿਰਫ ਕਾਰ 'ਚ ਛੱਡਿਆ ਸੀ, ਸੋ ਉਹਨਾਂ ਦੇ ਹਾਰਬਰਿੰਗ ਦਾ ਹੀ ਜਿਹੜਾ ਦੋਸ਼ ਬਣਦਾ ਸੀਗਾ ਵੀ ਉਹਨਾਂ ਨੇ ਉਹਨਾਂ ਨੂੰ ਭੱਜਣ 'ਚ ਮਦਦ ਕੀਤੀ, ਉਹਨਾਂ ਦਾ ਕੋਈ ਰੋਲ ਸੀਗਾ, ਡਾਇਰੈਕਟ ਨਹੀਂ। ਸੋ ਕਾਨੂੰਨ ਬਣਿਆ ਹੋਇਆ, ਜਾਂ ਕਾਨੂੰਨ ਬਦਲ ਲਓ ਵੀ ਜਿਹੜਾ ਇਸ ਤਰ੍ਹਾਂ ਮਾਰੂਗਾ ਉਹਦੇ ਲਈ ਕਾਨੂੰਨ ਇਹ ਆ ਵੀ ਉਹਨੂੰ ਸਿੱਧੀ ਗੋਲੀ ਮਾਰਾਂਗੇ, ਫਿਰ ਸਾਰਿਆਂ ਨੂੰ ਕਲੀਅਰ ਹੋਵੇ ਤੇ ਉਸ ਹਿਸਾਬ ਦੇ ਨਾਲ ਹੀ ਐਕਟ ਕੀਤਾ ਜਾਵੇ। ਬਿਲਕੁਲ ਜੀ। ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਗੱਲਬਾਤ ਕਰ ਰਹੇ ਨੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ। ਔਰ ਗੱਲਬਾਤ ਦਾ ਜਿਹੜਾ ਅੱਜ ਦਾ ਸਾਡੀ ਦਾ ਵਿਸ਼ਾ ਉਹ ਹੈ ਜੀ ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਹੋਰ ਲਹਿਰ ਆ ਜਿਹੜੀ ਸ਼ੁਰੂ ਹੋਈ ਹੈ ਗੈਂਗਸਟਰਾਂ ਦੇ ਨਾਂ ਤੇ। ਉਹਦੇ ਬਾਰੇ ਅਸੀਂ ਇਸ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਹਾਂ ਔਰ ਤੁਸੀਂ ਸਾਡੇ ਨਾਲ ਜੁੜੇ ਹੋ ਸਾਰੇ ਜਣੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਕਾਫੀ ਸਾਰੇ ਤੁਹਾਡੇ ਮੈਸੇजेस ਆ ਰਹੇ ਨੇ ਜਿਹੜੇ ਮੈਂ ਦੇਖ ਰਿਹਾ YouTube ਦੇ ਉੱਤੇ। ਅਸੀਂ ਇਹਨਾਂ ਨੂੰ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਕਰਾਂਗੇ ਥੋੜੀ ਦੇਰ ਬਾਅਦ, ਤੇ ਇੱਕ ਅੱਧਾ ਵਿਸ਼ਾ ਅਸੀਂ ਹੋਰ ਜਿਹੜਾ ਉਨੀ ਦੇਰ ਤੁਸੀਂ ਸਰੋਤਿਓ ਮੇਰੀ ਬੇਨਤੀ ਹੈ ਕਿ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਇਹ ਗੱਲਬਾਤ ਆ ਇਹ ਹੋਰ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ, ਕਿਉਂਕਿ ਇੱਕ ਬੜਾ ਅਹਿਮ ਮਸਲਾ ਹੈਗਾ ਇਹ ਸਾਡੇ ਹੋਮਲੈਂਡ ਦਾ ਤੇ ਇਨਸਾਨੀ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਮਸਲਾ, ਲਾ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਇਹ ਮਸਲਾ। ਤੇ ਅਸੀਂ ਇਹਦਾ ਕੋਈ ਨਾ ਕੋਈ ਇਹਦੇ ਚੋਂ ਸਿੱਟਾ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਨੀ ਆ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਤੇ ਇਹਦਾ ਇਲਾਜ ਕੀ ਆ। ਸੋ ਸਰਦਾਰ ਜਸਪਾਲ ਸਿੰਘ ਜੀ, ਦੇਖੋ ਤੁਸੀਂ ਬੜੀ ਬਾਖੂਬੀ ਇਹ ਸਾਰੀ ਗੱਲਬਾਤ ਆ ਜਿਹੜੀ ਇਹਦੀ ਭੂਮਿਕਾ ਜਿਹੜੀ ਬੰਨੀ ਆ ਉਹ ਸਾਨੂੰ ਦੱਸਿਆ ਕਿ ਇਹ ਕਿਵੇਂ ਇਹ ਸਾਰਾ ਜਿਹੜਾ ਇਹ ਸਿਸਟਮ ਆ ਇਹ ਚੱਲ ਰਿਹਾ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਹੁੰਦੀਆਂ ਨੇ ਉਹ ਇੱਕ ਢਾਂਚੇ ਦੇ ਵਿੱਚ ਵੱਜੀਆਂ ਹੋਈਆਂ ਹੁੰਦੀਆਂ। ਉਹ ਸਿਟੀ ਲੈਵਲ ਤੋਂ, ਪਿੰਡ ਲੈਵਲ ਤੋਂ ਸ਼ੁਰੂ ਹੁੰਦਾ, ਫਿਰ ਸਿਟੀ, ਫਿਰ ਤੁਹਾਡਾ ਸਟੇਟ, ਫਿਰ ਮੁਲਕ, ਹਨਾ। ਉਹਦੇ ਵਿੱਚ ਜਦੋਂ ਜਿਹੜੀਆਂ ਧਿਰਾਂ ਨੇ ਕਾਨੂੰਨ ਨੂੰ ਇੰਟਰਪ੍ਰੀਟ ਕਰਨਾ ਹੁੰਦਾ, ਸਭ ਤੋਂ ਪਹਿਲਾਂ ਤਾਂ ਕਾਨੂੰਨ ਵਿਵਸਥਾ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੁਲਿਸ ਦੀ ਆ। ਪੁਲਿਸ ਜਿਹੜੀ ਆ ਉਹ ਸਿੱਧੇ ਮੁਕਾਬਲੇ ਕਰ ਰਹੀ ਆ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਕੇਸ ਕਲੋਜ਼ਿੰਗ ਤੱਕ ਹੀ ਉਹਨਾਂ ਦਾ ਕੰਮ ਆ ਵੀ ਆਹ ਕੇਸ ਹੋਇਆ ਤੇ ਇਹਨੂੰ ਕਿਵੇਂ ਕਲੋਜ਼ ਕਰਨਾ, ਅਸਲੀ ਬੰਦਾ ਫੜਿਆ ਠੀਕ ਆ, ਨਹੀਂ ਤਾਂ ਇਹਨੂੰ ਕੋਈ ਹੋਰ ਚੱਕ ਕੇ ਮਾਰ ਦਿਓ। ਇਹ ਬੜੀ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ, ਕੁਝ ਨਹੀਂ ਬਦਲਿਆ ਉੱਥੇ ਸੋ ਕਾਲਡ ਆਜ਼ਾਦੀ ਤੋਂ ਬਾਅਦ ਇਹ ਹੋ ਰਿਹਾ। ਅੱਛਾ, ਉਸ ਤੋਂ ਬਾਅਦ ਜਿਹੜੀ ਪੀੜਤ ਧਿਰ ਹੁੰਦੀ ਆ ਉਹਨੇ ਜਾਣਾ ਅਦਾਲਤਾਂ ਦੇ ਵਿੱਚ, ਤੇ ਅਦਾਲਤਾਂ ਜਿਹੜੇ ਆਪਣੇ ਟ੍ਰਾਇਲ ਆ ਉਹ ਮੀਡੀਆ ਟ੍ਰਾਇਲ ਤੋਂ ਪ੍ਰਭਾਵਿਤ ਹੋ ਕੇ ਚਲਾ ਰਹੀਆਂ ਨੇ। ਹਾਂਜੀ, ਤੇ ਫਿਰ ਉਹਨਾਂ ਦੇ ਉੱਤੇ ਲੋਕਾਂ ਦੀ ਆਵਾਜ਼ ਰੱਖਣੀ ਹੁੰਦੀ ਹੈ ਸਰਕਾਰਾਂ ਨੇ, ਤੇ ਸਰਕਾਰਾਂ ਕ੍ਰੈਡਿਟ ਲੈਣ ਤੋਂ ਇਲਾਵਾ ਕੁਝ ਨਹੀਂ ਕਰਦੀਆਂ ਇਸ ਸਿਲਸਿਲੇ ਦੇ ਵਿੱਚ। ਅਸੀਂ ਦੇਖਿਆ ਕਿ ਸਰਕਾਰਾਂ ਦਾ ਫਰਜ਼ ਹੁੰਦਾ ਕਿ ਲੋਕਾਂ ਦੇ ਨਾਲ ਖੜਨਾ, ਆਵਾਜ਼ ਚੱਕਣੀ ਵੀ ਭਾਈ ਇਹਦੀ ਕੋਈ ਨਾ ਕੋਈ ਰਿਸਪੌਂਸਿਬਿਲਟੀ, ਕਿਉਂਕਿ ਲੋਕਾਂ ਨੇ ਤੁਹਾਨੂੰ ਉਹਨਾਂ ਸਰਕਾਰਾਂ ਦੀਆਂ ਕੁਰਸੀਆਂ ਦੇ ਉੱਤੇ ਇਸ ਲਈ ਬਿਠਾਇਆ ਕਿ ਤੁਸੀਂ ਉਹਨਾਂ ਦੀ ਆਵਾਜ਼ ਬਣ ਸਕੋ, ਕਾਨੂੰਨ ਵਿਵਸਥਾ ਜਿਹੜੀ ਆ ਉਹ ਬਣਾ ਸਕੋ। ਤੇ ਉਹਨਾਂ ਦਾ ਕੰਮ ਆ ਜਿਹੜਾ ਸਿਰਫ ਕ੍ਰੈਡਿਟ ਲੈਣ ਤੱਕ ਹੁੰਦਾ। ਸੈਂਟਰ ਵਾਲੇ ਚਾਹੁੰਦੇ ਆ ਵੀ ਕ੍ਰੈਡਿਟ ਸਾਨੂੰ ਮਿਲੇ, ਅਸੀਂ ਸਿੱਧਾ ਕਰ ਰਹੇ ਹਾਂ। ਜੇ ਉਹਨਾਂ ਦੀ ਸਟੇਟ 'ਚ ਸਰਕਾਰ ਨਹੀਂ ਹੈਗੀ ਤੇ ਸਟੇਟ ਸਰਕਾਰ ਚਾਹੁੰਦੀ ਆ ਵੀ ਸਾਡੀ ਸੈਂਟਰ 'ਚ ਸਰਕਾਰ ਨਹੀਂ ਹੈ, ਸਾਰਾ ਕ੍ਰੈਡਿਟ ਸਾਨੂੰ ਮਿਲੇ ਕ੍ਰੈਡਿਟ ਵਾਰ ਦੇ ਵਿੱਚ। ਹੁਣ ਇਹੋ ਜਿਹੇ ਦੇ ਵਿੱਚ ਜਿਹੜੀਆਂ ਪੀੜਤ ਧਿਰਾਂ ਨੇ ਉਹਨਾਂ ਕੋਲ ਕੀ ਆਪਸ਼ਨ ਬਚਦੀ ਆ, ਜਾਂ ਇਹੋ ਜਿਹੇ ਸਿਸਟਮ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੀ ਆਪਸ਼ਨ ਆ ਵੀ ਉੱਥੇ ਜਿਹੜੀ ਆ ਲੋਕੀ ਸੋਚ ਸਕਣ? ਦੇਖੋ, ਜਿਹੜੀ ਕਾਨੂੰਨੀ ਚਾਰਾਜੋਈ ਹੈਗੀ ਆ ਉਹਦੇ ਰਾਹ ਤਾਂ ਖੁੱਲੇ ਹੁੰਦੇ, ਪਰ ਉਹ ਬਹੁਤ ਦੁਖਦਾਈ ਤੇ ਲੰਬੀ ਹੁੰਦੀ ਹੈ। ਇੱਥੇ ਹੁਣ ਤੁਸੀਂ CBI ਦੇ ਕੇਸਾਂ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਆਪਾਂ ਸ਼ੁਰੂ 'ਚ ਗੱਲ ਕੀਤੀ ਆ, ਜਿਹੜੇ ਖੜਕੂਆ ਦੇ ਟਾਈਮ 94, 95, 90 ਦੇ ਵਿੱਚ ਸੀਗੇ, ਉਹਦੇ 'ਚ ਜਿਹੜੇ ਲੋਕ ਖੜੇ ਰਹੇ
ਉਹਦੇ 'ਚ ਜਿਹੜੇ ਲੋਕ ਖੜੇ ਰਹੇ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਵੀ, ਕਿਉਂਕਿ ਉਹਦੇ 'ਚ ਬੜਾ ਜਿਗਰੇ ਦੇ ਨਾਲ ਖੜਨਾ ਪੈਂਦਾ। ਜਿਹੜੇ ਪੁਲਿਸ ਅਫਸਰ ਵੱਡੀਆਂ ਪੋਸਟਾਂ ਦੇ ਉੱਤੇ, ਉਹ ਫਿਰ ਰਿਸ਼ਤੇਦਾਰਾਂ ਦੇ ਉੱਤੇ ਝੂਠੇ ਕੇਸ ਪਾ, ਨੌਜਵਾਨਾਂ ਤੇ ਕਿਸੇ ਨੂੰ ਪੈਸੇ ਦਾ ਲਾਲਚ ਦੇ। ਪਰ ਜਿੰਨੇ ਇੱਕ ਮੈਂ ਪਿਛਲੇ 20 ਸਾਲ ਦੇ ਵਿੱਚ ਦੇਖਿਆ ਕਿ ਜਿਹੜੇ ਤਾਂ ਹੁਣ ਇਹ ਸ਼ਬਦ ਗਰੀਬ ਸਿੱਖ ਸੀ ਉਹ ਤਾਂ ਖੜੇ ਰਹੇ, ਜਿਹੜੇ ਚੰਗੇ ਚੰਗੇ ਘਰਾਂ ਦੇ ਦੇਖੇ ਉਹ ਪੁਲਿਸ ਕੋਲੋਂ ਪੈਸੇ ਲੈ ਕੇ ਗਵਾਹੀਆਂ ਤੋਂ ਮੁੱਕਰ ਗਏ। ਸੋ ਉਹ ਕੇਸ ਬਰੀ ਹੋ ਗਏ। ਸਾਨੂੰ ਫਿਰ ਇਤਰਾਜ਼ ਹੁੰਦਾ ਵੀ ਦੇਖੋ ਜੀ ਪੁਲਿਸ ਵਾਲੇ ਬਰੀ ਹੋ ਗਏ ਅਦਾਲਤਾਂ ਨੇ, ਜਦੋਂ ਗਵਾਹ ਹੀ ਨਹੀਂ ਕੋਈ ਖੜਨਾ ਤਾਂ ਫਿਰ ਉਹ ਕੇਸ ਕਿਵੇਂ ਖੜੇ ਰਹਿ ਸਕਦੇ ਆ। ਜਿਨ੍ਹਾਂ ਕੇਸਾਂ ਦੇ ਵਿੱਚ ਆ ਕੇ ਉਹਨਾਂ ਦੇ ਬਜ਼ੁਰਗ ਮਾਂ-ਪਿਓ ਨੇ ਜਾਂ ਅੱਖੀ ਦੇਖਣ ਵਾਲਿਆਂ ਨੇ ਗਵਾਹੀਆਂ ਦਿੱਤੀਆਂ, ਉਹਨਾਂ ਪੁਲਿਸ ਵਾਲਿਆਂ ਸੀਨੀਅਰ ਅਫਸਰਾਂ ਨੂੰ ਵੀ ਜਿਹੜੀਆਂ ਸੀਗੀਆਂ। ਹੁਣ ਜਿਹੜੇ ਨਵਿਆਂ ਦੀ ਗੱਲ ਕਰੀਏ, ਇਹਦੇ ਵਿੱਚ ਵੀ ਜਿੱਥੇ ਜਿੱਥੇ ਬਹੁਤੇ ਕਰਕੇ ਇਹ ਜਿਹੜੇ ਬਹੁਤ ਗਰੀਬ ਪਰਿਵਾਰਾਂ ਦੇ ਹੇਠਲੇ ਸਮਾਜ ਦੇ ਜਿਹੜੇ ਆ ਉਹ ਨੌਜਵਾਨ ਆ, ਇਹਨਾਂ ਜਿਹੜੇ ਗੈਂਗਸਟਰਾਂ ਦੇ ਨਾਂ ਤੇ ਮਾਰੇ ਜਾ ਰਹੇ ਆ। ਸੋ ਉਹਨਾਂ ਦੇ ਵਿੱਚ ਸਰਕਾਰਾਂ ਜਾਂ ਪੁਲਿਸ ਵਾਲੇ ਉਹਨਾਂ ਦੇ ਘਰਦਿਆਂ ਨੂੰ ਜਾਂ ਕਿਸੇ ਨੂੰ ਨੌਕਰੀ ਦੇਤੀ, ਕਿਸੇ ਨੂੰ ਕੋਈ ਲੋਭ ਲਾਲਚ ਦੇਤਾ, ਉਹ ਪੈਰਵਾਈ ਕਰਦੇ ਨਹੀਂ। ਜਿਹੜੀ ਇੰਟੀਗ੍ਰੇਟਡ ਤੁਸੀਂ ਕਹਿ ਸਕਦੇ ਹੋ ਵੀ ਕੋਈ ਸੰਸਥਾ ਵੱਲੋਂ ਪੈਰਵਾਈ ਹੋਵੇ, ਉਹਦੇ 'ਚ ਫਿਰ ਲੋਕ ਸਟੈਂਡਾਂ ਹੀ ਨਹੀਂ ਮੰਨਦੀ। ਕੋਰਟ ਕਹਿੰਦੀ ਵੀ ਤੂੰ ਕੌਣ ਆ, ਤੂੰ ਤਾਂ ਇੱਕ ਹੈ ਹੀ ਸਟੇਟ ਦੇ ਖਿਲਾਫ ਜਿਹੜਾ ਮੁਹਿੰਮਾਂ ਦੇ ਜਾਂ ਖਾਲਿਸਤਾਨੀ ਜਾਂ ਕੁਝ ਵੱਖਰੀ ਆ, ਤੁਸੀਂ ਜਾਣਬੁੱਝ ਕੇ ਇਹ ਕਰਦੇ ਹੋ। ਜਿਹੜਾ ਪੀੜਤ ਕਿਉਂ ਨਹੀਂ ਆਇਆ? ਸੋ ਪੀੜਤ ਜਿਹੜਾ ਉਸ ਬੱਚੇ ਦਾ ਮਾਂ ਪਿਓ ਹੈਗਾ ਆ, ਜਾਂ ਭਰਾ ਭੈਣ ਕਿਸੇ ਦੀ ਵਾਈਫ ਆ ਜਾਂ ਬੱਚੇ ਆ, ਉਹ ਜਾਣ ਜਿੱਥੇ ਜਿੱਥੇ ਉਹ ਖੜੇ ਆ। ਹੁਣ ਜਸਪ੍ਰੀਤ ਸਿੰਘ ਦੇ ਜਿਹੜੇ ਨੌਜਵਾਨ ਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਆਏ ਆ, ਜੇ ਉਹ ਖੜਨਗੇ ਤਾਂ ਉੱਥੇ ਜਿਹੜੇ ਹੁਣ ਨੌਜਵਾਨ ਕੈਨੇਡਾ ਤੋਂ ਗਿਆ ਸੀ ਜਸਪ੍ਰੀਤ, ਉੱਥੇ ਉਹ ਬੱਚੇ ਅਗਵਾ ਦੇ ਕੇਸ ਦੇ ਵਿੱਚ ਉਹਦਾ ਨਾਭੇ ਲਾਗੇ ਮੁਕਾਬਲਾ ਬਣਾਤਾ, ਉਹਦੇ ਮਾਪਿਓ ਖੜੇ ਆ। ਉਹ ਆਪਣੇ ਸਰਦਾਰ ਨਵਕਿਰਨ ਸਿੰਘ ਐਡਵੋਕੇਟ, ਉਹਨਾਂ ਨੇ ਉਹਦੀ ਪਟੀਸ਼ਨ ਪਾਈ ਆ ਵੀ ਉਹਦਾ ਝੂਠਾ ਪੁਲਿਸ ਮੁਕਾਬਲਾ ਹੈਗਾ। ਸੋ ਜੇ ਉਹ ਖੜੇ ਰਹਿਣਗੇ ਤਾਂ ਉਹਦੀ ਕੋਈ ਨਾ ਕੋਈ ਇਨਵੈਸਟੀਗੇਸ਼ਨ ਮਾਰਕ ਹੋ ਜੂਗੀ। ਉਹ ਵੀ ਥੋੜਾ ਚਿਰ, ਮੰਨ ਲਓ ਜਿੱਦਾਂ ਇੱਥੇ ਹੁਣ ਇਸ ਤਰ੍ਹਾਂ ਦਾ ਪ੍ਰੋਸੈਸ ਹੀ ਹੈਗਾ ਵੀ ਬੰਦੇ ਦਾ ਜਿਗਰਾ ਦੇ ਦੇ ਵੀ ਕਿੰਨਾ ਕੁ ਚਿਰ ਖੜਾ ਰਹਿੰਦਾ ਹੈ। ਉਹ ਸਾਰਾ ਸਿਸਟਮ ਪਹਿਲਾਂ ਉਹਨੂੰ ਡੀਮੋਰਲਾਈਜ਼ ਕਰਦਾ ਵੀ ਕੁਛ ਨਹੀਂ ਹੋਣਾ, ਚਲੋ ਜਾਣ ਵਾਲਾ ਤਾਂ ਚਲਾ ਗਿਆ, ਤੁਸੀਂ ਅੱਗੇ ਭਵਿੱਖ ਦੇਖੋ, ਤੁਸੀਂ ਇਹਦੇ ਬੱਚਿਆਂ ਦਾ ਸੋਚੋ, ਜੇ ਬਜ਼ੁਰਗ ਮਾਂ ਪਿਓ ਆ ਤੁਸੀਂ ਹੁਣ ਆਪਣਾ ਬੁਢੇਪੇ ਦਾ ਸਹਾਰਾ ਤੁਸੀਂ ਉਹ ਖਰਾਬ ਕਰ। ਸੋ ਇਸ ਤਰ੍ਹਾਂ ਦੀ ਇਮੋਸ਼ਨਲ ਬਲੈਕਮੇਲਿੰਗ ਤੇ ਪੈਸੇ ਦੇ ਕੇ ਉਹਨਾਂ ਨੂੰ ਬਿਠਾਇਆ ਜਾਂਦਾ। ਜਿਹੜਾ ਬਹਿ ਜਾਂਦਾ ਫਿਰ ਉਹਦੀ ਕੋਈ ਅਦਾਲਤ ਦੇ ਵਿੱਚ ਉਹ ਆਟੋਮੈਟਿਕਲੀ ਰਿਟ ਪਟੀਸ਼ਨਾਂ ਇਨਫਰਕਚੁਅਸ ਹੋ ਜਾਂਦੀਆਂ ਜਦੋਂ ਕੋਈ ਪੈਰਵਾਈ ਕਰਨ ਵਾਲਾ ਨਹੀਂ ਪਹੁੰਚਦਾ। ਜਿੱਥੇ ਖੜੇ ਰਹਿਣਗੇ ਉੱਥੇ ਲੰਬਾ ਸਮਾਂ ਤਾਂ ਜ਼ਰੂਰ ਲੱਗਦਾ, ਪਰ ਇਸ ਤਰ੍ਹਾਂ ਹੈ ਨਹੀਂਗਾ ਵੀ ਉਹਦੀ ਬਿਨਾਂ ਸੁਣਵਾਈ ਦੇ ਉੱਤੋਂ ਹੋ ਜਾਏ। ਸੋ ਜਿਹੜੀਆਂ ਪੀੜਤ ਧਿਰਾਂ ਹੈਗੀਆਂ ਉਹਨਾਂ ਨੂੰ ਖੜਨਾ ਪੈਣਾ, ਕਿਉਂਕਿ ਆਰਗੇਨਾਈਜ਼ ਤਰੀਕੇ ਦੇ ਨਾਲ ਖੜਨ ਵਾਲਾ ਹੁਣ ਹੈ ਨਹੀਂ। ਇੱਥੇ ਇੰਡੀਵਿਜੂਅਲ ਤੌਰ ਦੇ ਉੱਤੇ ਕਰਦੇ, ਉਹ ਵੀ ਕਰਦੇ ਆ। ਜਿਸ ਤਰ੍ਹਾਂ ਹੁਣ ਮੈਂ ਤਾਂ ਦੋਸ਼ੀ ਪੱਖ ਤੋਂ ਹੀ ਕੇਸ ਕਰਦਾ ਸਾਰੇ ਟ੍ਰਾਇਲ ਕੋਰਟ ਦੇ। ਆਪਣੇ ਇੱਕ ਵਕੀਲ ਸਿਮਰਨਜੀਤ ਸਿੰਘ ਉੱਥੋਂ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਸੁਮੇਲ ਸੈਣੀ ਦੇ ਖਿਲਾਫ ਇੱਕ ਵਾਰ ਰਿਟ ਪਟੀਸ਼ਨ ਪਾਈ ਸੀ ਵੀ ਇਸ ਤਰ੍ਹਾਂ ਦਾ ਅਫਸਰ ਹੈਗਾ। ਸੋ ਵਾਇਸਸ ਆਫ ਫਰੀडम ਦੇ ਨਾਂ ਤੇ ਉਹਨਾਂ ਦੀ ਸੰਸਥਾ ਸੀਗੀ, ਉਹ ਸੰਸਥਾ ਦੇ ਉੱਤੇ ਹੀ ਹਾਈ ਕੋਰਟ ਨੇ ਕੁਐਸਚਨ ਚੁੱਕਦੇ ਵੀ ਇਹ ਤੁਹਾਡੀ ਸੰਸਥਾ ਜਿਹੜੀ ਆ ਇਹ ਫੰਡਿੰਗ ਕਿੱਥੋਂ ਹੁੰਦੀ ਆ, ਇਹਨਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਆ, ਇਹਨਾਂ ਨੂੰ ਫੰਡਿੰਗ ਸੈਪਰੇਟਿਸਟ ਜਿਹੜੇ ਕਰਦੇ ਹੈਗੇ ਆ। ਸੋ ਉਹਨਾਂ ਨੂੰ ਹੁੰਦਾ ਵੀ ਇਹਨੂੰ ਡਿਸਕਰੇਜ ਕਰੋ, ਤੇ ਉਹਦੀ ਯਾਨੀ ਕਿ ਪਟੀਸ਼ਨ ਵੀ ਉਹਨਾਂ ਨੇ ਖਾਰਜ ਕਰ ਦਿੱਤੀ ਵੀ ਤੇਰੀ ਲੋਕਲ ਸਟੈਂਡੇ ਕੀ ਹੈ, ਤੂੰ ਇੱਕ ਏਡੇ ਅਫਸਰ ਨੂੰ ਜਿਹੜਾ ਉਹਦੀ ਨਿਯੁਕਤੀ ਨੂੰ ਜਿਹੜਾ ਚੈਲੰਜ ਕਰਦਾ। ਸੋ ਇਹ ਦਿਨ ਜਿਹੜਾ ਹੈਗਾ ਉਹ ਅਦਾਲਤਾਂ ਦੇ ਵਿੱਚ ਵੀ ਇਹ ਨੈਰੋ ਸਕੋਪ ਹੁੰਦਾ ਜਾਂਦਾ, ਪਰ ਜਿਹੜਾ ਖੜ ਗਿਆ ਨਾ ਕੁਛ ਉਹਦੇ ਚੋਂ ਪ੍ਰਾਪਤੀ ਕੀਤੀ ਜਾ ਸਕਦੀ ਆ, ਪਰ ਉਹ ਵੀ ਲਿਮਟਿਡ ਆ। ਜਿਨ੍ਹਾਂ ਨੇ ਪ੍ਰਾਪਤੀ ਕੀਤੀ ਵੀ, ਮੈਨੂੰ ਅੱਗੇ ਵੀ ਨਿਰਾਸ਼ਾ ਹੁੰਦੀ ਆ ਵੀ 20 25 ਸਾਲ ਖੜੇ ਰਹੇ ਨਾ, ਪੁਲਿਸ ਕੋਲ ਪੈਸੇ ਲਏ, ਆਪਣੀ ਗਰੀਬੀ ਦਾਵਾ ਵੀ ਕੱਟਿਆ, ਤੇ ਚੰਗੇ ਧਨਾੜ ਪਰਿਵਾਰ ਪੈਸੇ ਵੀ ਲੈ ਗਏ, ਗਵਾਹੀਆਂ ਤੋਂ ਮੁੱਕ ਗਏ। ਜਿਹੜੇ ਖੜੇ ਰਹੇ ਉਹਨਾਂ ਨੇ ਸਜ਼ਾਵਾਂ ਕਰਾਈਆਂ, ਜਿੱਦਾਂ ਸੀ ਉਹਨਾਂ ਨੂੰ ਧਰਵਾਸਾ ਹੋਇਆ, ਪਰ ਉਹਨਾਂ ਦੇਖਿਆ ਵੀ 6 ਮਹੀਨੇ ਬਾਅਦ ਤਾਂ ਪੁਲਿਸ ਵਾਲਾ ਬਾਹਰ ਨੰਗੇ ਧੜ ਫਿਰ ਰਿਹਾ। ਸੋ ਉਹਨਾਂ ਨੂੰ ਫੇਰ ਨਿਰਾਸ਼ਾ ਹੋਈ। ਸੋ ਸਿਸਟਮ ਜਿਹੜਾ ਹੈਗਾ ਉਹ ਉਹਨੂੰ ਕੇਸ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਤੇ ਉਹਦੀ ਆਫਟਰ ਕਨਵਿਕਸ਼ਨ ਵੀ, ਜੇ ਤੁਸੀਂ ਇੱਕ ਦਵੰਦ ਦੇ ਵਿੱਚੋਂ ਜਿੱਤ ਲੈਂਦੇ ਹੋ ਤਾਂ ਉਹਨੂੰ ਫਿਰ ਰਿਲੀਜ਼ ਵੀ ਕਰ ਦਿੰਦੇ। ਆਪਣੇ ਹੁਣ ਬੰਦੀ ਸਿੰਘਾਂ ਦੇ ਸੰਬੰਧ ਤੱਕ ਕਿੰਨਾ ਰੌਲਾ ਪਾਉਂਦੇ, ਕਿੰਨੇ ਸਾਲ ਹੋ ਗਏ ਧਰਨੇ, ਮੁਜਾਹਦੇ, ਭੁੱਖ ਹੜਤਾਲਾਂ ਚੱਲਦੀਆਂ, ਤੇ ਕੋਈ ਵੀ ਉਹ 'ਚ ਰਾਹਤ ਬਹੁਤ ਨਗੂਣੀ ਜੀ ਕੋਈ ਰਾਹਤ ਦਿੰਦੇ, ਕਿਸੇ ਨੂੰ ਟ੍ਰਾਂਸਫਰ ਕਰਤਾ, ਕਿਸੇ ਨੂੰ ਪਰੋਲ ਦੇ। ਤੇ ਪਰ ਤੁਸੀਂ ਦੇਖੋ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ, ਪੁਲਿਸ ਵਾਲੇ ਇਹ ਚੁੱਪ ਕਰਕੇ ਛੁੱਟ ਕੇ ਘਰੇ ਚੱਲ ਜਾਂਦੇ। ਬਾਅਦ 'ਚ ਹੀ ਪਤਾ ਲੱਗਦਾ ਵੀ ਇਹਦਾ ਛੁੱਟ ਵੀ ਗਿਆ ਬੰਦਾ, ਇਹਨੂੰ ਸਜ਼ਾ ਹੀ ਅਜੇ ਹੋਈ ਸੀ CBI ਅਦਾਲਤ ਵੱਲੋਂ ਸਾਜ਼ਿਸ਼ ਕਤਲ ਦੇ ਕੇਸ ਦੇ ਵਿੱਚ। ਸੋ ਇਸ ਤਰ੍ਹਾਂ ਜਿਹੜਾ ਹੈਗਾ ਸਿਸਟਮ ਸਾਰਾ ਉਹ ਆਪਰੇਟ ਕਰਦਾ ਹੈਗਾ।
ਉਹ 'ਚ ਪੁਲਿਸ, ਉਹ 'ਚ ਐਡਮਿਨਿਸਟ੍ਰੇਸ਼ਨ, ਉਹ 'ਚ ਸਰਕਾਰਾਂ, ਪੋਲੀਟੀਕਲ ਪਾਰਟੀਆਂ ਮਿਲੀ ਭੁਗਤ ਹੁੰਦੀ ਹੈ ਵੀ ਕਿਸ ਤਰ੍ਹਾਂ ਸੌ ਹੱਥ ਰੱਸਾ ਸਿਰ ਕਰਨਾ, ਘਸਿਆਰਾ ਕਿਵੇਂ ਕਰਨਾ। ਜਿਹੜਾ ਕੋਈ ਹੱਕ ਲੈਣ ਦੀ ਆਵਾਜ਼ ਉਠਾਉਂਦਾ, ਉਹ ਹੱਕ ਭਾਵੇਂ ਉਹ ਕਾਨੂੰਨੀ ਤਰੀਕੇ ਨਾਲ ਵੀ ਲੈਣਾ ਹੋਵੇ, ਉਹ ਵੀ ਉਸ ਤਰ੍ਹਾਂ ਹੀ ਉਹਦੇ ਨਾਲ ਬਿਹੇਵ ਕੀਤਾ ਜਾਂਦਾ ਜਿਵੇਂ ਕੋਈ ਹਥਿਆਰਬੰਦ ਤਰੀਕੇ ਦੇ ਨਾਲ ਲੈਣਾ ਚਾਹੁੰਦਾ। ਜੀ ਬਿਲਕੁਲ ਜੀ। ਥੋੜੇ ਜਿਹੇ ਮੈਸੇਜ ਆਪਾਂ ਪੜ੍ਹ ਲਈਏ YouTube ਵਾਲੇ, ਜਿਹੜੇ ਆਪਣਾ ਦਿਲਸ਼ੇਰ ਸਿੰਘ ਬਰਾੜ ਜਿਹੜੇ ਫਤਿਹ ਬੁਲਾਉਂਦੇ ਨੇ, ਸੋ ਇਹਨਾਂ ਦੇ ਨਾਲ ਪਰਮਜੀਤ ਸਿੰਘ ਸਮਰਾ, ਇਹ ਵੀ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਚੜ੍ਹਦੀ ਕਲਾ ਵਿੱਚ ਰਹੋ, ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ। ਖਾਲਿਸਤਾਨ ਜਿੰਦਾਬਾਦ। ਜੁਝਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਕਹਿੰਦੇ ਜੀ ਖਾਲਿਸਤਾਨ ਸਿੱਖਸ ਫॉर ਜਸਟਿਸ। ਗੁਰਪੰਤ ਸਿੰਘ ਪੰਨੂ ਪੰਜਾਬ ਖਾਲਿਸਤਾਨ ਹੱਲ। ਠੀਕ ਹੈ ਜੀ, ਧੰਨਵਾਦ। ਸੋ ਕੌਰ ਰਣਦੀਪ ਦਾ ਮੈਸੇਜ ਆ ਜੀ, ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ। ਬਲਜੀਤ ਵੜੈਚ, ਪਤਾ ਨਹੀਂ ਕੀ ਲਿਖਿਆ ਇਹਨਾਂ ਨੇ, ਚਲੋ ਏਦਾਂ ਦੇ ਮੈਸੇਜ ਯਾਰ ਨਾ ਕਰਿਆ ਕਰੋ। ਤੇ ਬਾਬਾ ਬੱਬਲ ਸਿੰਘ ਜੀ, ਵਾਹਿਗੁਰੂ ਜੀ। ਓਕੇ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਅਬਾਊਟ ਟਰੂਥ ਐਂਡ ਸਿੱਖਜ਼ਮ, ਲਵ ਐਂਡ ਜਸਵੀਰ ਸਿੰਘ ਬਰਾੜ, ਖਾਲਿਸਤਾਨ US ਮੀਡੀਆ। ਓਕੇ, ਧੰਨਵਾਦ ਜੀ। ਸੋ ਇਹ ਸਾਰੇ ਮੈਸੇजेस ਨੇ, ਸੋ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰੋ ਤੇ ਮੈਸੇजेस ਵੀ ਕਰਦੇ ਰਹੋ, ਤੇ ਅਸੀਂ ਤੁਹਾਡੇ ਮੈਸੇਜ ਵੀ ਸ਼ਾਮਲ ਕਰਦੇ ਰਹਾਂਗੇ। ਔਰ ਪ੍ਰੋਗਰਾਮ ਦੇ ਵਿੱਚ ਲਾਈਵ ਗੱਲਬਾਤ ਕਰਨ ਦੇ ਲਈ 514 476 8484 ਤੇ ਕਾਲ ਤੁਸੀਂ ਪਲੀਜ਼ ਤਾਂ ਹੀ ਕਰਿਓ ਜੇ ਚੱਲ ਰਹੇ ਮੁੱਦੇ ਤੇ ਕੋਈ ਗੱਲ ਕਰਨੀ ਆ ਜਾਂ ਇਹਦੇ ਬਾਰੇ ਤੁਹਾਡਾ ਸਵਾਲ ਆ। ਨਹੀਂ ਤਾਂ ਤੁਸੀਂ ਕੋਈ ਮੈਸੇਜ ਕਰਨਾ ਤਾਂ ਫਿਰ ਆਪਣੇ YouTube ਤੇ ਜਾਂ WhatsApp ਤੇ ਕਰ ਦਿਓ, ਅਸੀਂ ਜ਼ਰੂਰ ਪੜਾਂਗੇ। ਸੋ ਸਰਦਾਰ ਜਸਪਾਲ ਸਿੰਘ ਜੀ, ਇੱਥੇ ਦੇਖ ਲਓ, ਜਦੋਂ ਅਸੀਂ ਕਹਿੰਦੇ ਆ ਨਾ ਕਿ ਆਪਣਾ ਜਿਹੜਾ ਉਹ 3rd ਕਲਾਸ ਸਿਟੀਜ਼ਨ ਵਾਲਾ ਜਾਂ 2nd ਕਲਾਸ ਸਿਟੀਜ਼ਨ ਵਾਲਾ ਬਿਹੇਵੀਅਰ ਆ, ਜਾਂ ਸਾਡੇ ਨਾਲ ਵਿਤਕਰਾ ਕਿਵੇਂ ਕੀਤਾ ਜਾਂਦਾ, ਇੱਕ ਜਿੰਦੀ ਜਾਗਦੀ ਮਿਸਾਲ ਆ। ਹੁਣ ਤੁਸੀਂ CBI ਅਦਾਲਤਾਂ ਦੀ ਵੀ ਗੱਲ ਕੀਤੀ ਆ, ਹਨਾ, ਤੁਸੀਂ ਉਹਨਾਂ ਅਫਸਰਾਂ ਦੀ ਗੱਲ ਕੀਤੀ ਆ ਜਿਹੜੇ ਕਿਤੇ 25 ਸਾਲ ਬਾਅਦ ਕਨਵਿਕਟ ਹੋਏ ਤੇ ਉਮਰ ਕੈਦਾਂ ਜਿਹੜੀਆਂ ਉਹਨਾਂ ਦੀਆਂ ਸਿਰਫ ਕੁਝ ਕੁ ਸਾਲਾਂ, 2-3 ਸਾਲਾਂ ਦੇ ਵਿੱਚ ਉਹ ਬੰਦੇ ਰਿਲੀਜ਼ ਵੀ ਕਰ ਦਿੱਤੇ ਗਏ। ਔਰ ਉੱਪਰੋਂ ਤਰਾਸਦੀ ਇਹ ਵੀ ਰਿਲੀਜ਼ ਵੀ ਕੀਤੇ ਜਾਂਦੇ ਬੰਦੀ ਛੋੜ ਦੇ ਨਾਂ ਦੇ ਉੱਤੇ, ਜਾਂ ਗੁਰੂ ਨਾਨਕ ਸਾਹਿਬ ਦੇ ਜਿਹੜਾ ਆਗਮਨ ਪੁਰਬ ਦੇ ਉੱਤੇ, ਕਿ ਇਹਨਾਂ ਦਾ ਜੀ ਬਹੁਤ ਵਧੀਆ। ਹੋਰ ਤਾਂ ਹੋਰ ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਨਾ, ਤਾਂ ਇੱਕ ਉਹ ਕੂੜ ਸੌਦੇ ਵਾਲਾ ਸਾਧ ਆ, ਹਾਂਜੀ, ਉਹ ਰਾਮ ਰਹੀਮ। CBI ਅਦਾਲਤ ਨੇ ਉਹਦੇ ਉੱਤੇ ਜਿਹੜਾ ਬਿਨਾਂ ਪੈਰੋਲ, ਉਹਨਾਂ ਨੇ ਮੇਕ ਸ਼ੋਰ ਕੀਤਾ ਆਪਣੀ ਜਜਮੈਂਟ ਦੇ ਵਿੱਚ ਕਿ ਇਹ ਬਿਨਾਂ ਪੈਰੋਲ ਤੋਂ 20 ਸਾਲਾਂ 2 ਵਾਰੀ ਆ। ਤੇ ਉਹ ਦੇਖ ਲਓ ਵੀ ਤੀਜੇ ਦਿਨ ਡੇਰੇ ਆਇਆ ਹੁੰਦਾ ਜਿੱਦਾਂ ਨਾਨਕੀ ਆਉਂਦਾ ਬੰਦਾ, ਹਨਾ, ਕੋਈ ਉਹਨੂੰ ਪੁੱਛ ਕੇ ਨਹੀਂ, ਉਹਨੂੰ ਆਰਾਮ ਨਾਲ ਰਿਲੀਜ਼ ਕੀਤਾ ਜਾਂਦਾ, ਈਵਨ ਸਿਕਿਉਰਿਟੀ ਦਿੱਤੀ ਜਾਂਦੀ ਆ। ਔਰ ਜਿੰਨੀ ਦੇਰ ਉਹ ਪੈਰੋਲ ਤੇ ਰਹਿੰਦਾ, ਉੱਥੇ ਸਿਕਿਉਰਿਟੀ ਹੋਰ ਟਾਈਟ ਕਰ ਦਿੰਦੇ ਉਹਦੇ ਡੇਰੇ ਦੇ ਆਲੇ ਦੁਆਲੇ ਵੀ ਇਹਨੂੰ ਬਹੁਤ ਖਤਰਾ। ਇਹੋ ਜਿਹਾ ਬੰਦਾ ਜਿਹਦੇ ਉੱਤੇ ਕਨਵਿਕਸ਼ਨ ਹੋਈ ਆ, ਉਹ ਬੰਦੇ ਨੂੰ ਸਜ਼ਾ ਸੁਣਾਈ ਗਈ ਆ ਕਤਲ ਦੇ ਵਿੱਚ, ਬਲਾਤਕਾਰਾਂ ਦੇ ਵਿੱਚ, ਉਹਦੇ ਨਾਲ ਇਹ ਬਿਹੇਵੀਅਰ ਆ। ਤੇ ਦੂਜੇ ਪਾਸੇ ਸਰਦਾਰ ਜਗਤਾਰ ਸਿੰਘ ਜੱਗੀ ਜੋਲ, ਨੌਜਵਾਨ, ਜਿਹੜਾ ਕੁਝ ਵੀ ਨਹੀਂ ਸੀ ਕਰਦਾ, ਸਿਰਫ ਜਿਹੜੀਆਂ ਵਧੀਕੀਆਂ ਹੋਈਆਂ ਉਹਨਾਂ ਨੂੰ ਵੈਬਸਾਈਟ ਤੇ ਪਾਉਂਦਾ ਸੀ। ਤੇ ਉਹਦਾ ਕੇਸ ਦੇਖ ਲਓ ਵੀ ਕਦੋਂ ਦਾ, ਹਜੇ ਕਿ ਉਹ ਬ੍ਰਿਟਿਸ਼ ਨਾਗਰਿਕ ਆ। ਬ੍ਰਿਟੇਨ ਦੀ ਸਰਕਾਰ ਨੇ ਵੀ ਕੋਸ਼ਿਸ਼ਾਂ ਕੀਤੀਆਂ, ਉਹਦੇ ਲੋਕਲ MPs ਨੇ ਵੀ, ਸਿੱਖ ਜਥੇਬੰਦੀਆਂ ਨੇ ਵੀ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਕਿ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ। ਦੇਖੋ, ਜਿਹੜਾ ਸਪੈਸੀਫਿਕ ਜਗਤਾਰ ਸਿੰਘ ਜੌਲ ਦੇ ਬਾਰੇ ਗੱਲ ਕਰਨੀ ਹੋਏ, ਉਹਦੇ ਉੱਤੇ ਕੁੱਲ 11 ਕੇਸ ਜਿਹੜੇ ਆ ਉਹ ਇੰਡੀਅਨ ਸਟੇਟ ਨੇ ਪਾਏ ਸੀਗੇ, ਜਿਹਦੇ ਵਿੱਚੋਂ ਇੱਕ ਉਹਦਾ ਜਿਹੜਾ ਮੇਨ ਕੇਸ ਸੀਗਾ, ਜਿਹੜਾ ਅਰੈਸਟ ਵਾਲਾ ਸੀ, ਪੰਜਾਬ ਪੁਲਿਸ ਨੇ ਪਾਇਆ ਸੀ, ਉਹਦਾ ਬਰੀ ਹੋ ਗਿਆ ਹੈਗਾ। ਉਸ ਬੇਸ ਦੇ ਉੱਤੇ 8 ਕੇਸ NIA ਨੇ ਪਾਏ ਸੀ, 6 ਮਰਡਰ ਦੇ, 2 ਅਟੈਂਪਟ ਟੂ ਮਰਡਰ ਦੇ, 2 ਕੇਸ ਬਾਅਦ ਚ ਹੋਰ ਸੀ। ਇੱਕ ਦਿੱਲੀ ਸਪੈਸ਼ਲ ਸੈੱਲ ਹੈ, ਇੱਕ ਬਾਜਾ ਖਾਨਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦਾ, ਫਰੀਦਕੋਟ ਦਾ। ਉਹ ਜਿਹੜੇ ਕੇਸ ਡਿਸਚਾਰਜ ਹੋ ਗਏ ਆ। ਜਿਹੜੇ 8 NIA ਵਾਲੇ ਕੇਸ ਆ, ਉਹਨਾਂ ਚੋਂ ਇੱਕ ਚੋਂ ਬੇਲ ਮਿਲ ਗਈ ਉਹਨੂੰ। 7 ਦੀ ਬੇਲ ਜਿਹੜੀ ਆ ਉਹ ਅਗਸਤ ਮਹੀਨੇ ਦੇ 3ਜੇ ਹਫ਼ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਰੱਖੀ ਗਈ ਆ। ਮਈ ਤੋਂ ਤਰੀਕ ਜਿਹੜੀ ਆ ਉਹਨਾਂ ਨੇ ਪਾਈ ਸੀ। ਦੇ ਖਿਲਾਫ ਸਿਰਫ 2 ਵਿਟਨੈਸ ਜਿਹੜੇ ਆ ਖੜੇ ਕੀਤੇ ਗਏ, ਸੋ ਕਾਲਡ ਜਿਹੜੇ NIA UAP ਐਕਟ ਤਹਿਤ ਪ੍ਰੋਟੈਕਟਡ ਡਿਕਲੇਅਰ ਕੀਤੇ ਜਾਂਦੇ ਆ। ਸਾਨੂੰ ਨਹੀਂ ਪਤਾ ਉਹਦੇ ਚ ਕੀ ਆ, ਉਹ ਬੰਦੇ ਕੌਣ ਨਹੀਂ। ਉਹ ਜਿਵੇਂ ਐਕਸਟ੍ਰਾਜੁਡੀਸ਼ੀਅਲ ਕਨਫੈਸ਼ਨ ਦੇ ਆ, ਕਿਸੇ ਨੂੰ ਵੀ ਕਹਿ ਦਿਓ ਵੀ ਹਾਂ ਆਇਆ ਮੈਂ, ਤੇ ਮੈਂ ਹੁਣ ਚੱਕ ਲਏ ਹਥਿਆਰ ਤੇ ਬਹੁਤ ਪੈਸੇ ਕਰ ਲਏ ਇਕੱਠੇ, ਚੱਕ ਦਿਆਂਗੇ, ਥਲ ਦਿਆਂਗੇ, ਖਾਲਿਸਤਾਨ ਬਣਾ ਦਿਆਂਗੇ, ਹਿੰਦੂ ਮਾਰ ਦਿਆਂਗੇ। ਸੋ ਇਸ ਤਰ੍ਹਾਂ ਦੇ ਜਿਹੜੇ ਨਾਮ ਨਿਹਾਰ ਜੇ ਗਵਾਵਾਂ ਦੀ ਜਿੰਨੀ ਸਾਨੂੰ ਕੱਟ ਵੱਢ ਕੇ ਮਿਲੀ, ਉਹ ਤੋਂ ਸਮਝ ਆਉਂਦੀ ਵੀ ਇਸ ਤਰ੍ਹਾਂ ਦੇ ਕੋਈ ਬੰਦੇ ਆ। ਇੱਕ ਕੋਈ UK ਦਾ
ਸਮਝ ਆਉਂਦੀ ਵੀ ਯੂਕੇ ਕਿਸੇ ਨਾਲ ਗੱਲ ਕੀਤੀ ਹੋਈ ਤੇ ਇੱਕ ਕੋਈ ਇੱਥੇ। ਉਸ ਤਰ੍ਹਾਂ ਦੇ 2 ਗਵਾਹ ਇੱਥੇ ਮੋਗੇ ਭੁਗਤੇ ਸੀਗੇ, ਜਿਹਦੇ ਚੋਂ ਇੱਕ ਦੀ ਡੈਥ ਰਿਪੋਰਟ ਆ ਗਈ ਸੀ, ਇੱਕ ਭੁਗਤਿਆ ਸੀਗਾ ਪਰ ਉਹਦੀ ਗਵਾਹੀ ਮੰਨਣਯੋਗ ਨਾ ਮੰਨਦੇ ਹੋਏ ਅਦਾਲਤ ਨੇ ਟਰਸਟਵਰਦੀ ਨਾ ਹੋਣ ਕਰਕੇ ਉਹਦੀ ਗਵਾਹੀ ਡਿਸਕਾਰਡ ਕਰਤੀ। ਸੋ ਜਗਤਾਰ ਸਿੰਘ ਜੌਲ ਦੇ ਜਿਹੜਾ ਜਿਹੜਾ ਕੇਸ ਸੀਗਾ ਉਹ ਪੰਜਾਬ ਦੀ ਡਰੱਗ ਦੇ ਜਿਹੜਾ ਸਾਰਾ ਚੱਲਦਾ ਮੇਨਸ ਉਹਦੇ ਨਾਲ ਹੀ ਜੁੜਦਾ ਹੈਗਾ, ਕਿਉਂਕਿ ਜਦੋਂ ਜਗਤਾਰ ਸਿੰਘ ਜੌਲ ਨੂੰ ਇੱਥੇ ਫੜਿਆ ਗਿਆ ਸੀਗਾ ਇਹ ਨਵੰਬਰ 2017 ਚ, ਉਹਨਾਂ ਦਿਨਾਂ ਦੇ ਵਿੱਚ ਹੀ ਹਾਈ ਕੋਰਟ ਦੇ ਵਿੱਚ ਰਿਪੋਰਟ ਚੱਲ ਰਹੀ ਸੀ ਜਿਹਦੇ ਚ ਉਸ ਸਮੇਂ ਦੇ ਡੀਜੀਪੀ ਸੁਰੇਸ਼ ਅਰੋੜਾ ਦਾ ਤੇ ਡੀਜੀ ਇੰਟੈਲੀਜੈਂਸ ਦਿਨਕਰ ਗੁਪਤਾ ਦਾ ਨਾਂ ਆਇਆ ਸੀਗਾ, ਜਿਹਦੇ ਵਿੱਚ ਜਦੋਂ ਜੱਗੀ ਜੌਲ ਨੂੰ ਫੜਿਆ ਤਾਂ ਮੋਗੇ ਜ਼ਿਲ੍ਹੇ ਦਾ ਐਸਐਸਪੀ ਰਾਜਜੀਤ ਹੁੰਦਲ ਸੀਗਾ, ਜਿਹੜਾ ਅੱਜ ਦੀ ਤਰੀਕ ਦੇ ਡਰੱਗ ਦੇ ਕੇਸ ਦੇ ਵਿੱਚ ਭਗੌੜਾ ਹੋਇਆ। ਤੁਸੀਂ ਦੇਖੋ ਜਿਹੜੇ ਬੰਦੇ ਐਸਐਸਪੀ ਨੇ ਜਗਤਾਰ ਸਿੰਘ ਜੌਲ ਨੂੰ ਫੜਿਆ, ਅੱਜ ਜੱਗੀ ਉਸ ਕੇਸ ਚੋਂ ਬਰੀ ਹੋ ਗਿਆ ਪਰ ਉਹ ਭਗੌੜਾ ਆ। ਉਹ ਪਤਾ ਨਹੀਂ ਹੁਣ ਡੀਜੀਪੀ ਦਿਨਕਰ ਗੁਪਤੇ ਦੇ ਘਰੇ ਬੈਠਾ ਜਾਂ ਸੁਰੇਸ਼ ਅਰੋੜੇ ਜਾਂ ਅਮਿਤ ਸ਼ਾਹ ਦੇ ਘਰੇ ਬੈਠਾ ਹੋਇਆ ਰਾਜਜੀਤ ਹੁੰਦਲ, ਜਾਂ ਬਾਹਰ ਕਿਤੇ ਅਮਰੀਕਾ ਕੈਨੇਡਾ ਨਿਕਲ ਗਿਆ ਹੋਇਆ। ਸੋ ਉਦੋਂ ਉਸ ਸਾਰੀ ਰਿਪੋਰਟ ਦੇ ਵਿੱਚ ਇਹਨਾਂ ਦਾ ਜ਼ਿਕਰ ਆ ਗਿਆ ਸੀ। ਕੈਪਟਨ ਮਨਿੰਦਰ ਸਿੰਘ ਪੈਟਨਰ ਕਰ ਰਿਹਾ ਸੀਗਾ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਨੂੰ, ਇਹਨਾਂ ਦਾ ਅੱਗੇ ਚੇਲਾ ਸੀ ਰਾਜਜੀਤ ਹੁੰਦਲ ਦਾ ਅੱਗੇ ਸੀ ਇੰਦਰਜੀਤ, ਜਿਹੜਾ ਬਾਅਦ ਦੇ ਵਿੱਚ CIA ਜਲੰਧਰ ਵਾਲਾ ਸਿੱਟ ਨੇ STF ਨੇ ਜਿਹੜਾ ਫੜਿਆ ਵੀ ਸੀਗਾ। ਸੋ ਉਹ ਪਹਿਲਾਂ ਇੰਦਰ, ਫਿਰ ਉਹਦਾ ਗਾਜ ਰਾਜਜੀਤ ਆਈ, ਰਾਜਜੀਤ ਨੇ ਕਿਹਾ ਵੀ ਮੈਂ ਤਾਂ ਤੁਹਾਡਾ ਵੀ ਨਾਂ ਲਊਂਗਾ। ਸੋ ਉੱਥੇ ਗੱਲ ਉਦੋਂ ਠੱਪ ਹੋ ਗਈ। ਹੁਣ ਰਾਜਜੀਤ ਨੂੰ ਵਿੱਚ ਉਹਦੇ 'ਚ ਘੜੀਸ ਲਿਆ। ਸੋ ਉਹ ਸਾਰੀ ਵੱਡੀ ਕੌਂਸਪੀਰੇਸੀ ਜਿਹੜੀ ਹੁਣ ਉਜਾਗਰ ਹੁੰਦੀ ਆ, ਉਹ ਚਟੋਪਾਧਿਆ ਵੀ ਕਿਤੇ ਇੰਟਰਵਿਊ 'ਚ ਕਹਿੰਦਾ, ਪਰ ਕਿਤੇ ਵੀ ਸੁਰੇਸ਼ ਅਰੋੜਾ ਆਪਣੀ ਰਿਪੋਰਟਾਂ ਦੇ ਵਿੱਚ ਜਾਂ ਦਿਨਕਰ ਗੁਪਤਾ ਜਿਹੜਾ ਕਿੰਨਾ ਹੀ ਇਹਦਾ ਹੈੱਡ ਵੀ ਬਣਾਇਆ ਬਾਅਦ ਦੇ ਵਿੱਚ, ਤੇ ਉਮੀਦ ਆ ਵੀ ਉਹ ਅਜੀਤ ਡਵਾਲ ਤੋਂ ਬਾਅਦ ਉਹਨੂੰ NSA ਲਾਇਆ ਜਾਊਗਾ ਇੰਡੀਆ ਦੇ ਵਿੱਚ। ਸੋ ਉਸ ਲੈਵਲ ਦੀ ਕੌਂਸਪੀਰੇਸੀ ਸੀ ਪੰਜਾਬ ਦੇ ਵਿੱਚ ਡਰੱਗ ਦੀ, ਤੇ ਜੇ ਉਹ ਕਿਸੇ ਨਾ ਕਿਸੇ ਪੁਲਿਸ ਦੀ ਧੜੇਬੰਦੀ ਚੋਂ ਬਾਹਰ ਆਈ ਤੇ ਉਹਦੇ 'ਚ ਉਹਨਾਂ ਨੇ ਫਿਰ ਇਹ ਕੇਸ ਸਾਰੇ ਜੱਗੀ ਜੌਲ ਦਾ ਜਿਹੜਾ ਕੈਪਟਨ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਵੀ ਦੇਖੋ ਜੀ ਅਸੀਂ ਫੜ ਲਏ ਜੀ ਬੰਦੇ, ਤੇ ਉਹ ਸਾਰੀ ਗੱਲ ਫਿਰ ਉਹਨਾਂ ਨੇ ਕਿਹਾ ਦੇਖੋ ਜੀ ਇਹਨਾਂ ਨੇ ਤਾਂ ਦੇਸ਼ ਬਚਾ ਲਿਆ, ਇਹਨਾਂ ਨੂੰ ਨਾ ਫਸਾਓ ਨਸ਼ੇ ਦੇ ਕੇਸਾਂ ਦੇ ਵਿੱਚ, ਇਹ ਸਾਰੀ ਗਲੂਗੀ ਡੀਮੋਰਲ ਹੋ ਜਾਣਗੇ। ਸੋ ਇਸ ਤਰ੍ਹਾਂ ਦੀ ਜਿਹੜੀ ਆ ਅਸੀਂ ਆਪਣੀ ਡਿਫੈਂਸ ਪਲੀ ਵੀ ਉਹਦੇ 'ਚ ਹੀ ਲਈ ਸੀ। ਚਲੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਪ੍ਰੂਵ ਕਰਨ ਵਾਸਤੇ ਨਹੀਂ ਕੋਈ ਗਵਾਹ ਕਰਾਉਣਾ ਪਿਆ ਟੈਕਨੀਕਲੀ, ਤੇ ਹੋਰ ਕਈ ਗੱਲਾਂ ਕਰਕੇ ਉਹ ਸਾਡਾ ਜਿਹੜਾ ਕੇਸ ਆ ਉਹ ਬਰੀ ਹੋ ਗਿਆ ਜੱਗੀ ਜੌਲ ਦਾ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਜਿਹੜੇ ਜੱਗੀ ਜੌਲ ਨੂੰ, ਤੇ ਜਿਹੜੀ ਤੁਸੀਂ ਕਿਹਾ ਵੀ ਯੂਕੇ ਗਵਰਨਮੈਂਟ ਨੇ ਵੀ ਕੀਤੀ, ਉਹ ਵੀ ਉੱਪਰੋਂ ਉਹਨਾਂ ਨੇ ਗੱਲੀ ਬਾਤੀ ਕੀਤੀ ਆ। ਉਹਨਾਂ ਨੇ ਕੋਈ ਵੀ ਉਹ ਆ ਕੇ ਉਹਨਾਂ ਦੇ ਐਮਬੈਸੀ ਵਾਲੇ ਕਹਿੰਦੇ ਦੇਖੋ ਜੀ ਸਾਡਾ ਅਦਾਲਤ ਦੇ ਵਿੱਚ ਕੋਈ ਦਖਲ ਅੰਦਾਜ਼ ਨਹੀਂ ਹੈਗਾ। ਸੋ ਉਹਦੀ 8 ਸਾਲ ਦੇ ਕਰੀਬ ਉਹਦੀ ਕਸਟਡੀ ਹੋ ਗਈ, ਉਹਦਾ ਮੇਨ ਕੇਸ ਉਹਦਾ ਬਰੀ ਹੋ ਗਿਆ। ਉਸ ਕੇਸ ਤੇ ਬੇਸ ਜਿਹੜੇ 8 ਕੇਸ ਆ ਉਹ ਵੀ ਅਲਟੀਮੇਟਲੀ ਬਰੀ ਹੋਣੇ ਆ। ਜਿੱਦਾਂ ਦਾ ਐਵੀਡੈਂਸ ਅੱਜ ਦੀ ਤਰੀਕ 'ਚ ਹੈਗਾ, ਜੇ ਕੋਈ ਨਵੀਂ ਗੱਲ ਹੈ ਹੁਣ ਤਾਂ ਕਹਿ ਨਹੀਂ ਸਕਦਾ, ਜਿੱਦਾਂ ਦਾ ਐਵੀਡੈਂਸ ਅੱਜ ਦੀ ਤਰੀਕ ਜੱਗੀ ਜੌਲ ਦੇ ਹੈਗਾ, ਜੱਗੀ ਜੌਲ ਨੂੰ ਕਨਵਿਕਸ਼ਨ ਨਹੀਂ ਹੋ ਸਕਦੀ। ਉਹਨੂੰ ਅੰਡਰ ਟ੍ਰਾਇਲ ਹੀ ਨਾ ਲੰਮਾ ਲਾ ਦੇਣਾ ਵੀ ਉਹ ਆਪ ਹੀ ਤੰਗ ਹੋ ਕੇ ਉੱਤੇ ਦਬਾਅ ਬਣਾਉਣ ਵੀ ਤੂੰ ਬਈ ਉਹਨੂੰ ਹੁਣ ਕਈ ਵਾਰ ਉਦੋਂ ਤੱਕ ਪਹੁੰਚ ਕਰਦੇ ਆ, ਜਦੋਂ ਮਿਲਦਾ ਦੱਸਦਾ ਵੀ ਆਏ ਸੀ ਇੰਟੈਲੀਜੈਂਸ ਵਾਲੇ, ਉਹ ਕਹਿੰਦੇ ਤੂੰ ਕਨਫੈਸ ਕਰ ਲਾ, ਤੈਨੂੰ ਇੱਥੋਂ ਹੀ ਛੱਡ ਕੇ ਤੈਨੂੰ ਯੂਕੇ ਪਹੁੰਚਾ ਦਾਂਗੇ। ਉਹਨਾਂ ਨੂੰ ਆ ਵੀ ਹੁਣ ਜੇ ਇਦਾਂ ਛੁੱਟ ਗਿਆ ਤੇ ਸਾਡੀ ਬੇਇੱਜ਼ਤੀ ਹੋ ਗਈ ਮੋਦੂ ਦੀ, ਦਬਾਅ ਬਣਾਈਏ ਵੀ ਤੂੰ ਕਨਫੈਸ ਕਰ ਲਾ, ਤੇ ਫਿਰ ਅਸੀਂ ਕਵਾਂਗੇ ਦੇਖੋ ਜੀ ਜੱਗੀ ਦਾ ਮੰਨ ਗਿਆ ਤੇ ਤੇਰੀ ਅੰਡਰਗੋਨ ਕਰਾ ਕੇ ਤੇ ਫਿਰ ਤੈਨੂੰ ਇੱਥੋਂ ਹੀ ਨਾਲ ਦੀ ਨਾਲ ਜੇਲ੍ਹ ਚੋਂ ਕੱਢ ਕੇ ਤੇ ਜਹਾਜ਼ ਚੜਾ ਦਿਆਂਗੇ, ਤੂੰ ਇੱਥੇ ਫਿਰ ਮੁੜ ਕੇ ਨਾ ਆਈ। ਪਰ ਉਹ ਕਹਿੰਦਾ ਮੈਂ ਕਿਉਂ ਕਨਫੈਸ ਕਰਾਂ, ਇਹ ਤਾਂ ਫਿਰ ਸਾਰੀ ਕੌਮ ਦੇ ਵਾਸਤੇ ਇੱਕ ਨਮੋਸ਼ੀ ਆ ਵੀ ਜੇ ਉਹ ਝੂਠਾ ਕਨਫੈਸ ਕਰੇ। ਦੂਜਾ ਉਹਦੇ ਉੱਤੇ ਦਬਾਅ ਬਣਾਇਆ ਗਿਆ ਵੀ ਤੂੰ ਜਿਹੜੇ ਨੌਜਵਾਨ ਉੱਥੇ ਯੂਕੇ ਦੇ ਵਿੱਚ ਵੀ ਇਹਨਾਂ ਨੇ ਉਹਨਾਂ ਦੀ ਐਕਸਟ੍ਰਾਡੀਸ਼ਨ ਪਾਈ ਸੀਗੀ, 3 ਨੌਜਵਾਨਾਂ ਯੂਕੇ ਦੇ ਉੱਤੇ, ਤੇ ਮਿਡਲੈਂਡ ਕੋਰਟ ਦੇ ਵਿੱਚ ਉਹ ਕੇਸ ਵੀ ਬਾਅਦ ਚ ਕਰਾਊਨ ਪ੍ਰੋਸੀਕਿਊਸ਼ਨ ਏਜੰਸੀ ਨੇ ਵਿਡਰਾਨ ਕਰ ਲਿਆ ਸੀਗਾ, ਉਹਨਾਂ ਦੇ ਖਿਲਾਫ ਗਵਾਹ ਬਣ ਜਾ। ਉਦੋਂ ਤਾਂ ਕਹਿੰਦੇ ਨੇ ਵੀ ਉਹਨਾਂ ਦੇ ਖਿਲਾਫ ਗਵਾਹ ਬਣ ਜਾ, ਤੂੰ ਉਹ ਸੈਟੀਸਫਾਈ ਕਰ ਲਾਂਗੇ, ਤੈਨੂੰ ਛੱਡ ਦਿਆਂਗੇ। ਸੋ ਇਹੋ ਜਿਹੀਆਂ ਆਫਰਸ ਜਿਹੜੀਆਂ ਉਹਨੂੰ ਆਈਆਂ, ਉਹਨੇ ਸਾਰਿਆਂ ਨੂੰ ਠੁੱਕਰ ਮਾਰੀ, ਤੇ ਉਹ ਜਿਹੜਾ ਸ਼ਹੀਦਾਂ ਦੀਆਂ ਜਾਂ ਯੋਧਿਆਂ ਦੀਆਂ ਗਾਥਾਵਾਂ ਪੰਜਾਬੀ ਚ ਅੰਗਰੇਜ਼ੀ ਕਰਨ ਵਾਲਾ ਨੌਜਵਾਨ ਆਪ ਉਹਨਾਂ ਦੀ ਕਤਾਰ ਦੇ ਵਿੱਚ ਖੜਾ ਹੋ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਮੁਸਕਰਾਉਂਦਾ ਹੋਇਆ ਜਿਹੜਾ ਇਹ ਸਮਾਂ ਵਾਹਿਗੁਰੂ ਦੇ ਭਾਣੇ ਦੇ ਵਿੱਚ ਕੱਟ ਰਿਹਾ ਹੈਗਾ। ਸੋ ਪਰ ਅਲਟੀਮੇਟਲੀ ਮੈਂ ਉਹਦਾ ਪਿਛਲੇ 7 ਸਾਲ ਤੋਂ ਲੰਮੇ ਸਮੇਂ ਤੋਂ ਕੇਸ ਦੇਖ ਰਿਹਾ ਹੈਗਾ, ਜਿਸ ਤਰ੍ਹਾਂ ਦਾ ਐਵੀਡੈਂਸ ਹੈਗਾ ਉਹਨੂੰ ਕਨਵਿਕਟ ਨਹੀਂ ਕੀਤਾ ਜਾ ਸਕਦਾ, ਉਹਨੂੰ ਅੰਡਰ ਟ੍ਰਾਇਲ ਜ਼ਰੂਰ ਉਹਨੂੰ ਭਾਵੇਂ ਹੋਰ ਸਮਾਂ ਕਿੰਨਾ ਲਾਉਣ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਜੀ। ਸੋ ਇਹ ਜਿਹੜਾ ਦੋਹਰਾ ਮਾਪਦੰਡ ਕਿਉਂ ਆ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਸਿੱਖਾਂ ਦੇ ਕਤਲਾਂ ਦੇ ਮਾਮਲੇ ਵਿੱਚ ਜਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੇ ਪੁਲਿਸ ਅਫਸਰ ਕਨਵਿਕਟ ਹੁੰਦੇ ਨੇ,
ਉਹਨਾਂ ਨੂੰ ਤਾਂ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਹੁਣ ਕੈਪਟਨ ਵਰਗੇ ਕਹਿੰਦੇ ਨੇ ਕਿ ਜੀ ਜਿਹੜੀ ਫੋਰਸ ਆ ਉਹ ਡੀਮੋਰਲਾਈਜ਼ ਹੋਊਗੀ ਇਸ ਤਰ੍ਹਾਂ। ਪਰ ਜਦੋਂ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਸਰਸੇ ਵਾਲਾ ਜਿਹੜਾ ਸਾਧ ਆ, ਜਦੋਂ ਉਹਨੂੰ ਛੱਡਦੇ ਆ ਤੇ ਉਦੋਂ ਸੀਬੀਆਈ ਦੀ ਟੀਮ ਜਿਹਨੇ ਇੰਨਾ ਲੰਮਾ ਸਮਾਂ ਇਨਵੈਸਟੀਗੇਸ਼ਨ ਕੀਤੀ ਆ, ਸੀਬੀਆਈ ਦੀ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ। ਉਸ ਤੋਂ ਬਾਅਦ ਕਿੰਨਾ ਵੱਡਾ ਰਾਈਟ ਹੋਇਆ ਚੰਡੀਗੜ੍ਹ ਦੇ ਵਿੱਚ, ਉਹਦੇ 'ਚ ਵੀ ਕਾਫੀ ਮੌਤਾਂ ਹੋਈਆਂ। ਤਾਂ ਇੰਨਾ ਕੁਛ ਜਿਹੜਾ ਇੰਨੇ ਉਪਰਾਲੇ ਕਰਕੇ ਉਸ ਬੰਦੇ ਨੂੰ ਫਾਈਨਲੀ ਜਦੋਂ ਕਨਵਿਕਟ ਕਰਕੇ ਜੇਲ੍ਹ 'ਚ ਸੁੱਟਿਆ ਹੀ ਆ, ਤੇ ਜਦੋਂ ਉਹਨੂੰ ਹਰੇਕ ਸਾਲ ਦੇ ਵਿੱਚ 4-4 ਕਰੋੜਾਂ ਮਿਲਦੀਆਂ, ਉਦੋਂ ਬਾਕੀ ਸਿਸਟਮ ਡੀਮੋਰਲਾਈਜ਼ ਨਹੀਂ ਹੁੰਦਾ। ਨਹੀਂ ਦੇਖੋ ਜੀ, ਇਹ ਤਾਂ ਹੁਣ ਸਿਸਟਮ ਹੀ ਦੱਸ ਸਕਦਾ। ਇਹ ਵੈਸੇ ਆ ਵੀ ਜਿਹੜਾ ਕੈਦੀ ਆ ਉਹ ਪਰੋਲ ਆ ਸਕਦਾ। ਜਿਹਦਾ ਜੱਗੀ ਜੌਹਲ ਆ, ਇਹ ਅੰਡਰ ਟ੍ਰਾਇਲ ਆ। ਅੰਡਰ ਟ੍ਰਾਇਲ ਨੂੰ ਪਰੋਲ ਨਹੀਂ ਮਿਲਦੀ, ਕੈਦੀ ਨੂੰ ਮਿਲਦੀ ਹੈ। ਤੇ ਆਪਣੇ ਵੀ ਬੰਦੀ ਸਿੰਘਾਂ ਕਈਆਂ ਕੈਦੀਆਂ ਨੂੰ ਮਿਲਦੀ ਆ, ਕਈਆਂ ਨੂੰ ਨਹੀਂ ਮਿਲਦੀ। ਜਿਵੇਂ ਭਾਈ ਪਰਮਜੀਤ ਸਿੰਘ ਭਿਓਰਾ ਅੱਜ ਦੀ ਤਰੀਕ 'ਚ ਪਰੋਲ ਦੇ ਹੱਕਦਾਰ, ਉਹਨਾਂ ਦੀ ਪਰੋਲ ਰਿਜੈਕਟ ਕਰਤੀ ਹੋਈ ਆ। ਭਾਈ ਜਗਤਾਰ ਸਿੰਘ ਹਵਾਰਾ ਹੁਣ 2 ਮਹੀਨੇ ਤੋਂ ਪਰੋਲ ਦੇ ਹੱਕਦਾਰ ਹੋਏ, ਉਹਨਾਂ ਦੀ ਪਰੋਲ ਇਨੀਸ਼ੀਏਟ ਪ੍ਰੋਸੈਸ ਚੱਲਿਆ ਹੈਗਾ। ਹੁਣ ਜਾਂ ਤਾਂ ਪਰੋਲ ਦਾ ਜੇ ਪ੍ਰੋਸੈਸ ਹੈਗਾ, ਬਹੁਤ ਸਾਰੇ ਹੋਰ NIA ਕੇਸਾਂ 'ਚ ਸਜ਼ਾ ਹੋਈ ਆ, ਨੌਜਵਾਨ ਹੈਗੇ 6-7 ਸਾਲ ਤੋਂ, ਉਹਨਾਂ ਨੂੰ ਵੀ ਪਰੋਲ ਨਹੀਂ ਮਿਲਦੀ, ਉਹਨਾਂ ਦੀ ਵੀ ਰਿਜੈਕਟ ਕਰਤੀ। ਮਾਨ ਸਿੰਘ ਨਿਹੰਗ ਹੈ, ਉਹਦੀ ਪਰੋਲ ਪੈਂਡਿੰਗ ਹੈ। ਸੋ ਜੇ ਤਾਂ ਪਰੋਲ ਹੈਗਾ, ਹਰੇਕ ਕੈਦੀ ਦਾ ਹੱਕ ਹੈਗਾ। ਜਿਹੜੀ ਤੁਸੀਂ ਗੱਲ ਕਹਿੰਦੇ ਵੀ ਸਰਸਿਆ, ਮੈਂ ਕਹਿੰਦਾ ਪਰੋਲ ਪਰ ਸਾਰਿਆਂ ਨੂੰ ਦਿਓ। ਤੁਸੀਂ ਇਹ ਨਾ ਰੱਖੋ ਵੀ ਇਹਨੂੰ ਦੇਣੀ ਇਹਨੂੰ ਨਹੀਂ ਦੇਣੀ। ਸੋ ਸਾਰਿਆਂ ਨੂੰ ਇੱਕ ਵਾਰ ਦਿਓ। ਜੇ ਕੋਈ ਆ ਕੇ ਪਰੋਲ ਤੇ ਖਰਾਬੀ ਕਰਦਾ, ਫਿਰ ਉਹਨੂੰ ਅੱਗੇ ਤੋਂ ਨਾ ਦਿਓ। ਉਹ ਇਹ ਆ ਵੀ ਸਰਸਿਆ, ਕਿਉਂਕਿ ਉਹ 1-2 ਵਾਰ ਗੱਲ ਬਾਰ-ਬਾਰ ਤਾਂ ਕੀਤੀ ਆ ਕਿਉਂਕਿ ਉਹਦੀ ਜਿਹੜੀ ਜਜਮੈਂਟ ਸੀ ਸੀਬੀਆਈ ਅਦਾਲਤ ਵੱਲੋਂ, ਨਵਦੀਪ ਸਿੰਘ ਵੱਲੋਂ, ਉਹਦੇ 'ਚ ਬਕਾਇਦਾ ਇਹ ਟਰਮ ਸੀ ਕਿ ਵਿਦਆਊਟ ਪੈਰੋਲ ਹੈ ਜਿਹੜੀ ਸਜ਼ਾ ਹੋਈ ਹੈ। ਉਹਦੇ ਬਾਰੇ ਜ਼ਰੂਰ ਮੈਂ ਨਹੀਂ ਭਾਜੀ ਕਿਤੇ ਵੀ ਦੇਖਿਆ ਵੀ ਉਹਨੂੰ ਪਰੋਲ ਨਹੀਂ ਮਿਲਣ ਵਾਲੀ ਕਿਤੇ ਗੱਲ, ਜਿਹੜੀ ਕਿਤੇ ਲਿਖੀ ਉਹਨੂੰ ਪਰੋਲ ਨਹੀਂ ਦੇਣੀ। ਉਹਦੀ ਇਹ ਲਿਖਿਆ ਸੀਗਾ ਵੀ ਉਹਦੀ ਸਜ਼ਾ ਇੱਕ ਤੋਂ ਬਾਅਦ ਦੂਜੀ ਚੱਲੇਗੀ, ਵੀ ਪਹਿਲਾਂ ਇੱਕ ਮੁੱਕੇਗੀ ਦੂਜੀ ਚੱਲੇਗੀ। ਵਿਦਆਊਟ ਪਰੋਲ ਵਾਲੀ ਤਾਂ ਕਿਸੇ ਦੇ ਨਹੀਂ ਲਿਖੀ ਹੋਈ ਦੇਖੀ ਹੋਈ। ਭਾਈ ਹਵਾਰਾ ਉਹਨਾਂ ਦੇ ਵੀ ਭਾਵੇਂ ਉਹਨਾਂ ਦੇ ਲਿਖਿਆ ਹੋਵੇ ਨੈਚੁਰਲ ਲਾਈਫ ਸਾਰੀ ਰਹਿਣਗੇ, ਪਰ ਪਰੋਲ ਨਹੀਂ ਮਿਲੂਗੀ, ਇਹ ਨਹੀਂ ਕਿਤੇ ਵੀ ਜਿਹੜਾ ਲਿਖਿਆ ਹੋਇਆ। ਸੋ ਉਹ ਇੱਕ ਉਹਦੇ 'ਚ ਵੀ ਇੱਕ ਤੋਂ ਬਾਅਦ ਦੂਜੀ ਚੱਲੂਗੀ। ਸੋ ਪਰੋਲ ਕਿਉਂਕਿ ਉਹ ਉਹਨਾਂ ਦਾ ਸਿਸਟਮ ਦਾ ਪਾਰਟ ਹੈਗਾ। ਸੋ ਉਹਦੇ ਜਿੰਨੇ DC ਆ, ਉਹਦੀ ਜਿਹੜਾ ਪ੍ਰੋਸੈਸ ਆ ਈਜੀ ਕਰਕੇ ਡੈਸਕ ਟੂ ਡੈਸਕ ਚੱਲ ਜਾਂਦਾ। ਸਾਡੇ ਇੱਕ ਡੈਸਕ ਤੋਂ ਦੂਜੇ ਡੈਸਕ ਤੱਕ ਜਾਣ ਵਾਸਤੇ ਧਰਨੇ ਮੁਜ਼ਾਹਰੇ ਭੁੱਖ ਹੜਤਾਲਾਂ ਰੱਖਣੀਆਂ ਪੈਂਦੀਆਂ। ਸੋ ਡਬਲ ਸਟੈਂਡਰਡ, ਡਬਲ ਦੋਹਰੇ ਮਾਪਦੰਡ ਤਾਂ ਹੈਗੇ ਹੀ ਆ। ਉਹ ਤਾਂ 1947 1950 ਤੋਂ ਹੀ ਹੈਗੇ ਆ। ਉਹਦੇ ਜਿਹੜੇ ਆ ਵੀ ਹੁਣ ਉਹਨਾਂ ਨੇ ਵੰਡਵੇਂ ਰੂਪ ਦੇ ਵਿੱਚ ਕਰ ਦਿੱਤੇ ਹੈਗੇ। ਜਿਹੜੇ ਤਾਂ ਸਰਕਾਰ ਦੇ ਖਿਲਾਫ ਜਾਂ ਆਪਣੇ ਹੱਕਾਂ ਲਈ ਜਾਂ ਆਪਣੀ ਪ੍ਰਭੂ ਸੱਤਾ ਲਈ ਲੜਦੇ ਹੈਗੇ ਆ, ਕਾਨੂੰਨੀ ਲੜਾਈ ਜਾਂ ਹਥਿਆਰ ਲੜਾਈ, ਉਹਨਾਂ ਲਈ ਕਾਨੂੰਨ ਹੋਰ ਤਰ੍ਹਾਂ ਹੈਗਾ। ਜਿਹੜਾ ਕੋਈ ਕਹਿ ਦੇਵੇ ਵੀ ਹਾਂ ਮੋਦੀ ਜਿੰਦਾਬਾਦ, ਭਾਰਤ ਮਾਤਾ ਕੀ ਜੈ, ਉਹਦੇ ਲਈ ਜਿਹੜਾ ਕਾਨੂੰਨ ਵੱਖਰੇ ਰੂਪ ਦੇ ਵਿੱਚ ਜਿਹੜਾ ਨਜ਼ਰ ਆਉਂਦਾ ਜਾਂ ਲਾਗੂ ਕੀਤਾ ਜਾਂਦਾ। ਸੋ ਇਹਦੇ ਵਿੱਚ ਜ਼ਰੂਰ ਫਰਕ ਹੈਗਾ। ਮੇਰਾ ਪਰਸਨਲ ਹੈਗਾ ਵੀ ਸਲਸਿਆ ਵਾਲੇ ਭਾਈ ਤੇ ਭਾਈ ਜਗਤਾਰ ਸਿੰਘ ਤੇ ਯੋਧਿਆਂ ਨੂੰ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਉਹ ਤਾਂ ਉਹਨਾਂ ਦਾ ਬੰਦਾ, ਤੇ ਅਸੀਂ ਕਿੱਥੇ ਖੜ ਕੇ ਉਹ ਗੱਲ ਕਰ ਰਹੇ ਹੈਗੇ। ਜੇ ਤਾਂ ਅਸੀਂ ਖੜ ਕੇ ਇਹ ਗੱਲ ਕਰਦੇ ਹਾਂ ਵੀ ਦੇਖੋ ਜੀ ਉਹਨੂੰ ਦਿੰਦੇ, ਸਾਨੂੰ ਬਰਾਬਰ ਦੇ ਸ਼ਾਇਦ ਹੀ ਨਹੀਂ ਮੰਨਦੇ, ਉਹ ਤਾਂ ਤੁਹਾਨੂੰ ਦੁਸ਼ਮਣ ਮੰਨਦੇ ਆ। ਤੁਸੀਂ ਉਹਨਾਂ ਨੂੰ ਕਿੱਥੇ ਖੜ ਕੇ ਉਹਨਾਂ ਦੇ ਨਾਲ ਬਿਹੇਵ ਕਰਦੇ ਆ। ਸੋ ਦੁਸ਼ਮਣ ਬਾਤ ਕਰੇ ਅਣਹੋਣੀ, ਉਹਨਾਂ ਨੇ ਤੁਹਾਨੂੰ ਦੁਸ਼ਮਣ ਮੰਨ ਕੇ ਹੀ ਤੁਹਾਡੇ ਨਾਲ ਇਹ ਬਿਹੇਵ ਜਿਹੜਾ ਕਰਨਾ ਹੈਗਾ, ਤੇ ਤੁਸੀਂ ਕਿਵੇਂ ਡੀਲ ਕਰਨਾ ਹੈਗਾ। ਠੀਕ ਆ, ਉਹਨਾਂ ਕਾਨੂੰਨ ਜਿਹੜਾ ਉਹਦੀ ਸਾਨੂੰ ਲੜਾਈ ਲੜਦੇ ਰਹਿਣਾ ਚਾਹੀਦਾ। ਉਹ ਦਿਖਾਉਣ ਵਾਸਤੇ ਸਾਨੂੰ ਐਗਜ਼ੌਸਟ ਕਰਨਾ ਚਾਹੀਦਾ। ਸਾਨੂੰ ਥੱਲੜੀਆਂ ਕੋਰਟਾਂ, ਹਾਈ ਕੋਰਟ, ਸੁਪਰੀਮ ਕੋਰਟ ਨਹੀਂ ਹੁੰਦਾ ਤੇ ਹੁਣ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੀ ਕਿਤੇ ਨਾ ਕਿਤੇ ਹੱਥ ਪੈਂਦਾ। ਉੱਥੇ ਦੱਸਣਾ ਚਾਹੀਦਾ ਵੀ ਦੇਖੋ ਇੰਡੀਆ ਜਿਹੜਾ ਹੈਗਾ ਆਪਣੇ ਕਾਨੂੰਨ ਮੁਤਾਬਕ ਵੀ ਜਿਹੜਾ ਨਹੀਂ ਚੱਲਦਾ ਹੈਗਾ, ਸਾਡੇ ਨਾਲ ਇਸ ਤਰ੍ਹਾਂ ਜਿਹੜੀ ਆ ਡਿਸਕ੍ਰਿਮੀਨੇਸ਼ਨ ਹੈਗੀ ਆ। ਸੋ ਉਹੀ ਸਾਡੇ ਲਈ ਜਿਹੜਾ ਅਗਲੇ ਰਾਹ ਖੋਲ੍ਹਦੇ। ਜੇ ਅਸੀਂ ਕਾਨੂੰਨੀ ਲੜਾਈ ਨਾ ਲੜੀਏ, ਇੱਥੇ ਸਿੱਧਾ ਇੰਟਰਨੈਸ਼ਨਲ ਫੋਰਮਾਂ ਦੇ ਉੱਤੇ ਜਾਂਦੇ ਹੋ ਤਾਂ ਕਹਿੰਦੇ ਤੁਸੀਂ ਕਾਨੂੰਨ ਦੇ ਵਿੱਚੋਂ ਤਾਂ ਹੋ ਕੇ ਆਏ ਨਹੀਂ, ਉੱਥੋਂ ਦੀਆਂ ਤਾਂ ਜਿਹੜੀ ਜੁਡੀਸ਼ਰੀ ਆ ਉਹ ਬੜੀ ਸੈਪਰੇਟ ਹੈ ਐਗਜ਼ੈਕਟਿਵ ਦੇ ਨਾਲੋਂ। ਪਰ ਇੱਥੇ ਹੁਣ ਰਹੀ ਨਹੀਂ, ਜੁਡੀਸ਼ਰੀ ਵੀ ਜਿਹੜੀ ਆ ਉਹ ਨੰਗੀ ਹੋ ਚੁੱਕੀ ਆ। ਵੀ ਜਦੋਂ ਆਪ ਹੀ ਜੁਡੀਸ਼ਰੀ ਦੇ ਰਿਟਾਇਰ ਹੋਏ ਬੰਦੇ ਜਿਹੜੇ ਆ ਉਹ ਪਿਛਲੇ ਜੱਜਾਂ ਦੇ ਬਾਰੇ ਬੋਲਦੇ ਹੈਗੇ ਆ, ਜਾਂ ਬਹੁਤ ਸਾਰੀਆਂ ਗੱਲਾਂ ਆ ਗਈਆਂ, ਬਹੁਤ ਸਾਰੇ ਵੱਡੇ ਫੈਸਲੇ ਜਿਹੜੇ ਹਾਈ ਹੈਂਡਸ ਦੇ ਇੰਸਪੀਰੇਸ਼ਨ ਦੇ ਨਾਲ ਜਾਂ ਉਹਨਾਂ ਦੇ ਆਪਣੇ ਦੇ ਨਾਲ ਲੈ ਕੇ ਜੀ ਚੀਫ ਜਸਟਿਸ ਮੁੜ ਕੇ ਰਾਜ ਸਭਾ ਦਾ ਮੈਂਬਰ ਲੱਗਦਾ ਹੈਗਾ, ਤੇ ਜੱਜ ਜਿਹੜੇ ਹੈਗੇ ਆ ਉਹਨਾਂ ਨੂੰ ਬਲਾਈਜ਼ ਕੀਤਾ ਜਾਂਦਾ। ਜੱਗੀ ਜੌਹਲ ਵਾਲੇ ਕੇਸ ਦੇ ਜਿਹੜੇ ਕੇਸ ਟ੍ਰਾਂਸਫਰ ਕੀਤੇ ਪੰਜਾਬ ਤੋਂ ਦਿੱਲੀ, ਉਹਨਾਂ ਦੀ ਕਸਟਡੀ ਦਿੱਲੀ, ਉਹ ਜਸਟਿਸ ਅਰੁਣ ਮਿਸ਼ਰਾ ਸੀ।
ਜਿਹੜਾ ਰਿਟਾਇਰ ਹੋਣ ਤੋਂ ਬਾਅਦ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਲਾਇਆ, ਜਿਹੜਾ ਸਿੱਧਾ RSS ਦੀ ਆਈਡੀਓਲੋਜੀ ਦੇ ਮੋਦੀ ਦੀ ਆਪਣੇ ਜੱਜ ਦੀ ਕੁਰਸੀ ਤੇ ਬਹਿ ਕੇ ਸਿਫਤ ਕਰਦਾ ਸੀਗਾ। ਉਹਨੇ ਜੱਜਾਂ ਦੇ ਮਸਲੇ, ਰਫੇਲ ਵਾਲੇ ਮਸਲੇ ਤੇ ਮੋਦੀ ਦੀ ਸਿਫਤ ਕੀਤੀ ਜਾਂ ਉਹਨਾਂ ਨੂੰ ਰਿਲੀਫ ਦਿੱਤਾ। ਸੋ ਜਦੋਂ ਇਹੋ ਜਿਹੇ ਬੰਦੇ ਅਦਾਲਤਾਂ ਜਿਹੜੇ ਬਹਿ ਗਏ ਹੋ ਗਏ ਆ, ਉਹ ਉਹ ਕਾਨੂੰਨ ਮੁਤਾਬਕ ਜਾਂ ਕਨਸਟੀਟਿਊਸ਼ਨ ਦੇ ਮੁਤਾਬਕ ਕੰਮ ਨਹੀਂ ਕਰਦੇ। ਉਹ ਆਪਣੀ ਪੋਲੀਟੀਕਲ ਆਈਡੀਓਲੋਜੀ ਨੂੰ ਕੀ ਸੂਟ ਕਰਦਾ ਉਹਦੇ ਮੁਤਾਬਕ ਜਿਹੜਾ ਕੰਮ ਕਰਦੇ ਆ, ਤੇ ਉਹਦੇ ਮੁਤਾਬਕ ਉਹਨਾਂ ਨੂੰ ਓਬਲਾਈਜ਼ ਕੀਤਾ ਜਾਂਦਾ। ਹੁਣ ਅਰੁਣ ਮਿਸ਼ਰਾ ਸ਼ਰੇਆਮ ਝੂਠ ਲਿਖ ਕੇ ਜੱਗੀ ਉਹਨਾਂ ਦੇ ਕੇਸ ਟਰ ਗਿਆ, ਉਹ ਤੇ UK ਗਵਰਨਮੈਂਟ ਨੂੰ ਸਾਰਾ ਲਿਖ ਕੇ ਦਿੱਤਾ, ਪਰ ਉਹਨਾਂ ਨੇ ਕੁੱਖ ਵੀ ਨਹੀਂ ਕੀਤਾ। ਵੀ ਜਿਹੜੀ ਜੁਡੀਸ਼ਰੀ ਦੀ ਇੰਨੀ ਹਾਈ ਲੈਵਲ ਦੇ ਉੱਤੇ ਇੰਨੀ ਬਾਇਸ ਆ, ਤੇ ਉਹ ਆਪਣੇ ਕੋਲੋਂ ਫੈਕਟਸ ਲਿਖ ਕੇ ਤੇ ਉਹਨੇ ਟ੍ਰਾਂਸਫਰ ਕਰਤੇ ਤੇ ਬੰਦੇ ਨੂੰ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਸਿਰਤਾ ਪੰਜਾਬ ਤੋਂ ਲੈ ਕੇ ਕੇਸ ਵੀ ਲੈ ਗਏ ਵੀ ਉਹਨਾਂ ਦੇ ਵਕੀਲ ਵੀ ਨਾ ਚੱਜ ਨਾ ਪਹੁੰਚ ਹੋ ਸਕੇ, ਮੁਲਾਕਾਤ ਨਾ ਹੋ ਸਕੇ। ਸੋ ਬੜਾ ਕੁਛ ਹੁੰਦਾ, ਜਿਵੇਂ ਅਸਾਮ ਦੀ ਜੇਲ੍ਹ 'ਚ ਡਿਬੜੂਗੜ੍ਹ ਭੇਜਿਆ ਗਿਆ ਨੌਜਵਾਨਾਂ ਨੂੰ, ਅਮਰਤਪਾਲ ਸਿੰਘ ਤੇ ਹੋਰਾਂ ਨੂੰ, ਚਲੋ ਬਾਕੀ ਆ ਗਏ ਉਹ ਰਹਿ ਗਏ, ਵੀ ਉਹਦੇ ਪਿੱਛੇ ਇਹੀ ਮਨਸ਼ਾ ਹੁੰਦੀ। ਇੱਥੋਂ ਤੱਕ ਪੰਜਾਬ ਸਰਕਾਰ ਨੇ ਸੈਂਟਰ ਗਵਰਨਮੈਂਟ ਨੂੰ ਲਿਖਿਆ ਹੋਇਆ ਵੀ ਇੱਥੇ ਜਿੰਨੇ UAPA ਜਾਂ ਹਾਈ ਸਿਕਿਉਰਿਟੀ ਜ਼ੋਨ ਦੇ ਬੰਦੇ, ਇਹਨਾਂ ਨੂੰ ਬੰਗਲੌਰ ਤੇ ਮਦਰਾਸ, ਪੂਨੇ ਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ। ਸੋ ਇਹਨਾਂ ਨੇ ਸਾਈਨ ਕੀਤਾ ਹੋਇਆ। ਹਾਂ, ਦੂਜੀਆਂ ਸਟੇਟਾਂ ਨਹੀਂ ਮੰਨ ਰਹੀਆਂ ਉਹਦੇ ਤਹਿਤ, ਨਹੀਂ ਤੇ ਸਾਨੂੰ ਤਾਂ ਪੈਰਵਾਈ ਕਰਨ ਲਈ ਪਤਾ ਨਹੀਂ ਸਾਰੇ ਵਿੱਚ ਜਾਣਾ ਪਵੇ ਜਾਂ ਥਰੂ VC ਜਿਹੜੀ ਆ ਉਹ ਪੈਰਵਾਈ ਕਰਨੀ ਪਏ। ਸੋ ਦਿਨੋਂ ਦਿਨ ਇੱਕ ਤਾਂ ਇੰਡੀਆ ਦਾ ਜਿਹੜਾ ਕਾਨੂੰਨ ਆ, ਸਿਸਟਮ ਆ, ਉਹ ਕੰਪੈਕਟ ਹੁੰਦਾ ਜਾਂਦਾ। ਸਾਰਾ ਕੁਝ ਸੈਂਟਰ ਤੇ ਸੈਂਟਰ ਤੋਂ ਅੱਗੇ PM ਹਾਊਸ ਤੱਕ ਸੈਂਟਰਲਾਈਜ਼ ਹੋ ਗਿਆ। ਜਿਹੜੀ ਡੀਸੈਂਟਰਲਾਈਜੇਸ਼ਨ ਸੀ ਹੌਲੀ ਹੌਲੀ ਖਤਮ ਕੀਤੀ ਜਾ ਰਹੀ ਹੈ। ਇਕਨੋਮਿਕ ਲੈਵਲ ਦੇ ਉੱਤੇ ਵੀ, ਤੇ ਨਾਲ ਦੀ ਨਾਲ ਇਹ ਵੀ ਆ, ਕੱਲਾ ਸਿੱਖਾਂ ਨਾਲ ਨਹੀਂ ਇਹ ਹੋ ਰਿਹਾ। ਜਿਹੜੀ ਵੀ ਧਿਰ ਦਿੱਲੀ ਤਖਤ ਦੇ ਜ਼ੁਲਮਾਂ ਦੇ ਜਾਂ ਤਸ਼ੱਦਦ ਦੇ ਖਿਲਾਫ ਕਰ ਰਹੀ ਹੈ, ਤੁਸੀਂ ਦੇਖੋ ਵੀ ਜਿਹੜੀ ਨਕਸਲਾਈਟ ਮੂਵਮੈਂਟ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਕਵੀ ਵੀ ਹੈਗੇ ਆ, ਉਹ ਵੀ ਜੇਲ੍ਹਾਂ ਦੇ ਵਿੱਚ ਪਿਛਲੇ 6-6, 7-7 ਸਾਲਾਂ ਤੋਂ ਬਿਨਾਂ ਬੇਲਾਂ ਤੋਂ ਉਹਨਾਂ ਨੂੰ ਕੇਸਾਂ ਦੇ ਵਿੱਚ ਰੱਖਿਆ ਹੋਇਆ। ਉਹ ਸਟੈਨ ਸਵਾਮੀ ਸੀ, ਇੱਕ ਵਰਲਡ ਰਿਨੋਨਡ ਪਰਸਨੈਲਿਟੀ ਸੀ। UN ਨੇ ਵੀ ਉਹਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਬਿਮਾਰ ਸੀ, ਉਹ ਬਿਮਾਰ ਹੀ ਮਰ ਗਿਆ ਬੰਬੇ ਦੇ ਹਸਪਤਾਲ ਦੇ ਵਿੱਚ। ਉਹਨੂੰ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਨੇ। ਈਵਨ ਮੈਡੀਕਲੀ ਉਹਨੂੰ ਪਾਣੀ ਜਾਂ ਠੰਡਾ ਪੀਣ ਲਈ ਸਟ੍ਰੋ ਦੀ ਇਜਾਜ਼ਤ ਵੀ ਨਹੀਂ ਦਿੱਤੀ। ਤੁਸੀਂ ਦੇਖੋ ਵੀ ਇਸ ਤਰ੍ਹਾਂ ਉਹਨਾਂ ਦਾ ਕਵੀ ਵਰਵਰਾ ਰਾਓ ਉਹ ਜੇਲ੍ਹਾਂ ਦੇ ਵਿੱਚ ਆ, ਉਹਨਾਂ ਦੇ ਵਕੀਲ ਵੀ ਜੇਲ੍ਹਾਂ ਦੇ ਵਿੱਚ ਆ। ਮੈਂ ਤਾਂ ਕਈ ਵਾਰ ਸੋਚਦਾ ਉਹਨਾਂ ਦੇ ਜੇ ਇੱਦਾਂ ਦਾ ਗੜਾਸਾ ਚੱਲਿਆ ਤਾਂ ਫਿਰ ਤਾਂ ਮੈਂ ਵੀ ਅੰਦਰ ਹੀ ਹੋਣਾ, ਕਿਉਂਕਿ ਉਹਨਾਂ ਦੀ ਪੈਰਵਾਈ ਕਰਨ ਵਾਲੇ ਵੀ। ਸੋ ਇਹ ਜਿਹੜੀ ਆ, ਉਹ ਜਿਹੜੀ ਵੀ ਧਿਰ ਅੱਜ ਦੀ ਤਰੀਕ ਦੇ ਵਿੱਚ ਦਿੱਲੀ ਸਰਕਾਰ ਦੇ ਖਿਲਾਫ ਬੋਲ ਰਹੀ ਆ ਜਾਂ ਕੁਛ ਕਰ ਰਹੀ ਆ, ਭਾਵੇਂ ਕਾਨੂੰਨੀ ਕਰ ਰਹੀ ਆ, ਭਾਵੇਂ ਸਾਹਿਤਕ ਕਰ ਰਹੀ ਆ, ਭਾਵੇਂ ਹਥਿਆਰਬੰਦ ਕਰ ਰਹੀ ਆ, ਉਹ ਟੋਲਰੇਟ ਨਹੀਂ ਕਰ ਰਹੇ। ਉਹ ਕਹਿੰਦੇ ਜੋ ਕਰਨਾ ਸਾਡੇ ਨਾਲ ਕਰ ਲਓ ਤੇ ਫਿਰ ਠੀਕ ਆ, ਅਦਰਵਾਈਜ਼ ਸਾਡੇ ਵਿਰੋਧ ਦੇ ਵਿੱਚ ਤਾਂ ਫਿਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਹੀ ਜਿਹੜਾ ਗੜਾਸਾ ਜਿਹੜਾ ਫੇਰਿਆ ਜਾ ਰਿਹਾ। ਜੰਮੂ ਕਸ਼ਮੀਰ ਦੇਖ ਲਓ, ਉਹਨਾਂ ਕੋਲ ਵੱਧ ਅਧਿਕਾਰ ਵੀ ਸੀ, ਅਗਲਿਆਂ ਨੇ ਤੋੜ ਕੇ 3 ਹਿੱਸਿਆਂ 'ਚ ਕਰਤਾ, ਕੱਖ ਨਹੀਂ ਹੋਇਆ, ਕਿਸੇ ਨੇ ਕੁਝ ਨਹੀਂ ਕੀਤਾ। ਖੇਤਰੀ ਪਾਰਟੀਆਂ ਜਿਹੜੀਆਂ ਅੱਜ ਰੋਂਦੀਆਂ BJP ਨੂੰ, ਈਵਨ ਅਕਾਲੀ ਦਲ ਵੀ ਹੁਣ ਅੱਜ ਪਿੱਟਦਾ, ਇਹਨਾਂ ਨੇ ਵੀ ਸਪੋਰਟ ਕੀਤੀ ਉਦੋਂ 300 BJP ਨੂੰ ਨਿੰਦਦੀ ਹੈ। ਸੋ ਕਾਂਗਰਸ ਨੇ ਵੀ ਭਾਵੇਂ ਵਿਰੋਧ ਕੀਤਾ ਉਹਦੇ ਵਿਰੋਧ, ਪਰ ਬਾਕੀ ਖੇਤਰੀ ਪਾਰਟੀਆਂ ਕੋਈ ਵੀ 370 ਤੋੜਨ ਦੇ ਵਿੱਚ ਨਹੀਂ ਹੋਈ। ਈਵਨ ਉੱਥੋਂ ਦੀਆਂ ਪਾਰਟੀਆਂ ਵੀ ਜਿਹੜੀਆਂ ਚੁੱਪ ਕਰ ਗਈਆਂ ਤੇ ਅੱਜ ਉਹ ਸਟੇਟਸ ਮੰਗਦੀਆਂ। ਇਸ ਤਰ੍ਹਾਂ ਦਾ ਜਿਹੜਾ ਕਬਜ਼ਾ ਜਾਂ ਕੰਟਰੋਲ ਜਿਹੜਾ ਉਹ ਦਿੱਲੀ ਨੇ ਜਿਹੜਾ ਕੀਤਾ ਹੋਇਆ। ਜੀ ਬਿਲਕੁਲ ਜੀ। ਮੈਂ ਵੈਸੇ ਇੱਕ ਗੱਲ ਮੈਸੇਜ ਹੈਗੇ 2-3 ਉਹ ਪੜ੍ਹਨੇ ਆ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਇੱਥੇ ਕਰਨੀ ਚਾਹੁੰਦਾ ਕਿ ਅਮਿਤ ਸ਼ਾਹ ਜਦੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦਾ ਨਾ ਕਿ ਇਹਨਾਂ ਨੇ ਮਾਫੀ ਨਹੀਂ ਮੰਗੀ ਜੀ, ਸਿੱਖਾਂ ਨੇ ਇਹਨਾਂ ਨੂੰ ਛੱਡ ਕਿੱਦਾਂ ਦਈਏ। ਸੋ ਇਹ 2 ਗੱਲਾਂ ਉਹ ਆਪਣੇ ਆਪ ਦੇ ਵਿੱਚ ਸਪਸ਼ਟ ਕਰ ਦਿੰਦਾ ਕਿ ਉੱਥੇ ਦੀ ਜਿਹੜੀ ਸਰਕਾਰ ਹੈ ਉਹ ਅਦਾਲਤਾਂ ਤੋਂ ਉੱਤੇ ਆਪਣੇ ਆਪ ਨੂੰ ਸਮਝਦੀ ਆ, ਉਹਨਾਂ ਦੇ ਪ੍ਰੋਸੈਸ ਦੇ ਉੱਤੇ ਵੀ ਉਹ ਨਹੀਂ ਹੈਗਾ। ਤੇ ਨੰਬਰ 2 ਇਹ ਮਿਸਾਲ ਹੈ ਕਿ ਸਿੱਖ ਮਾਫੀ ਮੰਗ ਕੇ ਬਾਹਰ ਆਣਾ ਜਿਹੜਾ ਉਹ ਸਿੱਖਾਂ ਨੂੰ ਮਨਜ਼ੂਰ ਨਹੀਂ। ਸੋ ਇਹਦੇ ਸੰਬੰਧ ਦੇ ਵਿੱਚ ਮੈਂ ਇੱਕ ਮੈਸੇਜ ਪੜ੍ਹਦਾ, ਥੋੜਾ ਜਿਹਾ ਹੈਗਾ ਤਾਂ ਇਹ, ਪਰ ਮੈਂ ਇਹਨੂੰ ਜ਼ਰੂਰ ਕਰਨਾ ਚਾਹੁੰਦਾ ਜੀ। ਤੇ ਇਹ ਕਹਿੰਦੇ ਨੇ ਜੀ, ਮੈਸੇਜ ਇਹਨਾਂ ਦਾ ਗਵਾਚ ਗਿਆ ਮੇਰਾ, ਫਿਰ 1 ਮਿੰਟ। ਚਲੋ ਇਹ ਕਿਸੇ ਵੀਰ ਦਾ ਮੈਸੇਜ ਸੀਗਾ, ਉਹ ਕਹਿੰਦੇ ਸੀ ਜੀ ਮੰਜਪੁਰ ਸਾਹਿਬ ਉਹਨਾਂ ਨੂੰ ਤੁਹਾਡੇ ਤੇ ਇਤਰਾਜ਼ ਸੀ ਵੀ ਤੁਸੀਂ ਅਦਾਲਤਾਂ ਨੂੰ ਮਾਣਯੋਗ ਕਹਿੰਦੇ ਆ ਤੇ ਤੁਸੀਂ ਕੀ ਇਨਸਾਫ ਲੈ ਕੇ ਦੇਣਾ। ਮੈਂ ਇਹਨੂੰ ਰਿਸਪੌਂਸ ਕਰਨਾ ਚਾਹੁੰਦਾ ਭਾਈ ਸਾਹਿਬ ਜੀ, ਜਦੋਂ ਤੁਸੀਂ ਅਦਾਲਤਾਂ ਦੇ ਵਿੱਚ ਜਾਣਾ, ਕਿਸੇ ਸਿਸਟਮ ਦੇ ਵਿੱਚ ਜਾਣਾ, ਤੁਸੀਂ ਆਪਣੇ ਸਿੰਘਾਂ ਦੀ ਗੱਲ ਲੈ ਕੇ ਜਾਣੀ ਹੈ ਤਾਂ ਕੋਈ ਪ੍ਰੋਟੋਕਾਲ ਹੁੰਦੀ ਆ।
ਜੇ ਤਾਂ ਮੰਝਪੁਰ ਸਾਹਿਬ ਨੇ ਸਾਡੇ ਵਾਂਗੂ ਕੀਬੋਰਡ ਫੜ ਕੇ ਲਿਖਣਾ ਜੋ ਮਰਜ਼ੀ ਲਿਖੀ ਜਾਣ, ਜਾਂ ਮੇਰੇ ਵਾਂਗੂ ਪ੍ਰੋਗਰਾਮ ਬੋਲਣਾ, ਮੈਂ ਜੋ ਮਰਜ਼ੀ ਬੋਲੀ ਜਾਵਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਅਸੀਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨੀ ਆ ਤਾਂ ਇੱਕ ਪ੍ਰੋਟੋਕਾਲ ਆ, ਉਹਦੇ 'ਚ ਰਹਿ ਕੇ ਹੀ ਕਰਨੀ ਪੈਂਦੀ ਆ। ਇਹ ਗੱਲ ਆਪਾਂ ਸਮਝ ਲਈਏ। ਐਵੇਂ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਉਸ ਪ੍ਰਚਾਰ ਤੋਂ ਗੁੰਮਰਾਹ ਨਾ ਹੋਇਆ ਕਰੀਏ, ਤੇ ਜਿਹੜਾ ਸਿਸਟਮ ਆ ਉਹਦੇ ਨਾਲ ਹੀ ਚੱਲਣਾ ਪੈਂਦਾ, ਨਹੀਂ ਤਾਂ ਤੁਹਾਨੂੰ ਕੌਣ ਵੜਨ ਦਊਗਾ ਉੱਥੇ। ਹਾਂਜੀ ਨਹੀਂ ਉਹ ਕਿਸੇ ਨੇ ਪੋਸਟ ਪੜ੍ਹੀ ਹੋਣੀ, ਮਾਨਯੋਗ ਸ਼ਬਦ ਉੱਥੇ ਹੀ ਆਇਆ ਹੋਊਗਾ ਮੇਰੀ ਪੋਸਟ ਜਿੱਥੇ ਸਾਨੂੰ ਜ਼ਮਾਨਤ ਮਿਲੀ ਹੋਊਗੀ ਜਾਂ ਕੇਸ ਬਰੀ ਹੋਇਆ ਹੋਊਗਾ। ਇਹ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਲਿਖਿਆ, ਉਹਨੂੰ ਕਹਾਂ ਵੀ ਜਿਹੜੀ ਮੇਰੀ ਪੋਸਟ ਤੇ ਮਾਨਯੋਗ ਲਿਖਿਆ ਹੋਊਗਾ, ਸਾਡੇ ਲਈ ਮਾਨਯੋਗ ਉਹੀ ਆ ਜਿਹਨੇ ਇਨਸਾਫ ਦਿੱਤਾ। ਭਾਈ ਹਵਾਰਾ ਦੇ 19 ਕੇਸ ਮੈਂ ਬਰੀ ਕਰਾਏ ਆ, ਮੇਰੇ ਲਈ ਉਹ ਜੱਜ ਮਾਨਯੋਗ ਹੀ ਆ। ਜਿਨ੍ਹਾਂ ਨੇ ਹੁਣ NIA ਕਿ ਇੱਥੇ ਕੋਰਟ ਆ, ਮੈਡਮ ਮਨਜੋਤ ਕੌਰ ਆ, ਉਹ ਨਹੀਂ ਪੜਿਆ ਹੋਣਾ ਮੇਰੇ ਵੀਰ ਨੇ। ਮੈਂ ਮਾਰਚ 10 2025 ਤੋਂ ਉਸ ਅਦਾਲਤ ਦਾ ਬਚਦਾ ਹੋਇਆ, ਮੈਂ ਓਪਨ ਕੋਰਟ ਦੇ ਵਿੱਚ ਉਹ ਜੱਜ ਨੂੰ ਕਹਿ ਕੇ ਆਇਆ ਵੀ ਤੇਰੀ ਇਸ ਅਦਾਲਤ 'ਚ ਇਨਸਾਫ ਹੈ ਨਹੀਂਗਾ, ਅਸੀਂ ਇੱਥੇ ਫੀਸਾਂ ਇਕੱਠੀਆਂ ਕਰਨ ਨਹੀਂ ਆਉਂਦੇ, ਵੀ ਤੂੰ NIA ਦੇ 'ਚ ਪੜ੍ਹ ਕੇ ਸਾਡੀ ਕੀਤੀ ਹੋਈ ਬਹਿਸ ਨੂੰ ਦਰਕਨਾਰ ਕਰਕੇ ਬਿਨਾਂ ਕਿਸੇ ਸਬੂਤ ਤੋਂ ਉਮਰ ਕੈਦ ਦੀਆਂ ਸਜ਼ਾਵਾਂ ਕੀਤੀਆਂ। 10 ਮਾਰਚ 2025 ਤੋਂ ਮੈਂ ਉਸ ਅਦਾਲਤ ਦੇ ਵਿੱਚ ਗਿਆ ਨਹੀਂ, ਤੇ ਉਹ ਅਦਾਲਤ ਦੇ ਵਿੱਚ ਅੱਜ ਤੱਕ 4 ਮਹੀਨੇ ਹੋ ਗਏ ਆ। ਉਹਦੇ 'ਚ ਕੁਝ ਬੇਲ ਤੇ ਬੰਦੇ ਸੀ ਜਿਨ੍ਹਾਂ ਵੱਲੋਂ ਮੈਂ ਆਪਣੇ ਜੂਨੀਅਰ ਜਾਂ ਹੋਰ ਵਕੀਲ ਸਾਹਿਬ ਕਰਾਏ ਆ, ਤੱਕ ਉਸ ਅਦਾਲਤ 'ਚ ਨਹੀਂ ਗਿਆ। ਮੈਂ ਜੱਜ ਨੂੰ ਕਹਿ ਕੇ ਆ ਵੀ ਜਿੰਨਾ ਚਿਰ ਤੂੰ ਇਸ ਕੁਰਸੀ ਤੇ ਬੈਠੀ ਆ ਮੈਂ ਨਹੀਂ ਹੋਗਾ, ਕਿਉਂਕਿ ਸਾਡੀ ਬਹਿਸ ਦਾ ਜੇ ਸਾਨੂੰ ਕੋਈ ਪਤਾ ਲੱਗੇ ਵੀ ਹਾਂ, ਸਾਨੂੰ ਪਤਾ, ਇੱਕ ਵਕੀਲ ਨੂੰ ਪਤਾ ਹੁੰਦਾ ਵੀ ਇੱਥੇ ਕਿੰਨਾ ਕੁ ਕਿਸੇ ਦਾ ਹੈਗਾ ਤੇ ਕਿੰਨਾ ਕੁ ਬਣਦਾ ਹੈਗਾ। ਉਹ 'ਚ ਬਜ਼ੁਰਗ ਸੀਗੇ 75 70 ਸਾਲ ਦੇ, ਉਹਨਾਂ ਤੇ UAPA NIA ਨੇ ਵੀ ਲਾਇਆ, ਵੇਜਿੰਗ ਵਾਰ ਲਾਇਆ, ਉਹਨਾਂ ਤੇ ਆਮ ਐਕਸਪਲੋਸਿਵ ਸੀ। 6 ਸਾਲ ਕਸਟਡੀ ਹੋ ਗਈ। ਅਸੀਂ ਕਿਹਾ ਜੀ ਇਹਨਾਂ ਨੂੰ ਅੰਡਰਗੋਨ ਕਰ ਦਿਓ, ਨਹੀਂ ਕਹਿੰਦੀ ਮੈਂ ਤਾਂ ਉਮਰ ਕੈਦ ਕਰਨੀ। ਅਸੀਂ ਕਿਹਾ ਜੀ 121 ਤਾਂ NIA ਨੇ ਚਾਰਜ ਨਹੀਂ ਲਾਇਆ, UAPA ਦਾ ਚਾਰਜ ਨਹੀਂ ਲੱਗਾ, ਆਮ ਐਕਸਪਲੋਸਿਵ ਦੀ ਰਿਕਵਰੀ ਆ, ਕੋਈ ਅਕਰੈਂਸ ਨਹੀਂ, ਕੋਈ ਅਟੈਂਪਟ ਨਹੀਂ ਹੈਗੀ, ਰਿਕਵਰੀ ਕੇਸ ਆ। ਇਹਨਾਂ ਬਜ਼ੁਰਗਾਂ ਦੇ ਪਹਿਲਾਂ ਵੀ ਜ਼ਿੰਦਗੀ 'ਚ ਕੋਈ ਕੇਸ ਨਹੀਂਗਾ, ਸੋ ਇਹਨਾਂ ਨੂੰ ਅੰਡਰਗੋਨ ਕਰਦੇ। ਇਹਨਾਂ ਦੀ ਮੈਡੀਕਲ ਇੱਕ ਹਾਰਟ ਦਾ ਪੇਸ਼ੈਂਟ ਵੀ ਸੀਗਾ, ਮੈਡੀਕਲ ਕਹਿੰਦੀ ਨਹੀਂ ਮੈਂ ਤਾਂ 120B ਦੇ ਵਿੱਚ ਲਾਈਫ ਹੀ ਕਰਨੀ। ਸੋ 10 ਮਾਰਚ 2025 ਨੂੰ ਫੈਸਲਾ ਹੋਇਆ ਸੀ। ਮੈਂ ਉਸ ਜੱਜ ਦੇ ਖਿਲਾਫ ਪੋਸਟ ਵੀ ਪਾਈ ਸੀ, ਵੀਡੀਓ 'ਚ ਵੀ ਬੋਲਿਆ ਸੀਗਾ। ਹਾਂ, ਮੇਨ ਸਟ੍ਰੀਮ ਮੀਡੀਆ ਨੇ ਤਾਂ ਉਹ ਗੱਲ ਲਾਉਣੀ ਨਹੀਂ, ਸੋ ਉਹਦੇ 'ਚ ਅਸੀਂ ਉਹਨੂੰ ਚੈਲੰਜ ਕਰਕੇ ਤੇ ਮੈਂ ਉਹਦੀ ਅਦਾਲਤ 'ਚ ਨਹੀਂ ਗਿਆ, ਮੈਂ ਉਹਦੀ ਸੁਪਰੀਮ ਕੋਰਟ ਤੱਕ ਸ਼ਿਕਾਇਤ ਵੀ ਕੀਤੀ। ਮੇਰੇ ਹੋਰ ਕਈ ਕੇਸ ਪ੍ਰਭਾਵਿਤ ਵੀ ਹੋਏ, ਮੈਨੂੰ ਕਿਸੇ ਨਾ ਕਿਸੇ ਪਾਸਿਓਂ ਕਿਹਾ ਗਿਆ ਵੀ ਦੇਖ ਲਾ ਤੂੰ ਇਹ ਕੰਮ ਛੱਡਣਾ ਛੱਡ ਹੀ ਦੇ। ਸੋ ਉਹ ਸਾਰੀਆਂ ਗੱਲਾਂ ਵਿਦਨ ਸਿਸਟਮ ਜਿਵੇਂ ਤੁਸੀਂ ਰਹਿ ਕੇ ਉਹ ਲਿਮਿਟੇਸ਼ਨ ਸਾਨੂੰ ਪਤੀ ਆ, ਤੇ ਮੈਂ ਬਿਲਕੁਲ ਹੱਦ ਤੱਕ ਚਲਿਆ ਜਾਂਦਾ ਜੱਜਾਂ ਦੇ ਨਾਲ ਬਹਿਸ ਦੇ ਵਿੱਚ। ਤੇ ਇੱਕ ਹੋਰ ਚਲੋ ਤੁਸੀਂ ਗੱਲ ਕੀਤੀ ਹੈ, ਜਦੋਂ ਪਲੀ ਲਿਖਾਉਣੀ ਹੁੰਦੀ ਆ ਕਿਸੇ ਸਿੰਘ ਦੀ, ਜਾਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਕੇਸਾਂ ਦੀ ਪਲੀ ਲਿਖਾਈ, ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦੀ, ਮੈਂ ਉੱਥੇ ਤਰਲਾ ਪਾ ਕੇ ਪਲੀ ਨਹੀਂ ਕਦੀ ਲਿਖਾਈ। ਮੈਂ ਪਲੀ ਉੱਥੇ ਇਹੀ ਲਿਖਾਉਣਾ ਹੁੰਦਾ ਵੀ ਮੇਰੀ ਪੋਲੀਟੀਕਲ ਥਿੰਕਿੰਗ ਜਿਹੜੀ ਆ ਮੌਜੂਦਾ ਸਿਸਟਮ ਤੋਂ ਵੱਖਰੀ ਹੈ, ਇਸ ਕਰਕੇ ਮੈਨੂੰ ਇਸ ਝੂਠੇ ਕੇਸ 'ਚ ਫਸਾਇਆ ਗਿਆ। ਉਹ ਨਹੀਂ ਵੀ ਹਾਂਜੀ ਮੈਂ ਤਾਂ ਜੀ ਇਨੋਸੈਂਟ ਆ ਜੀ, ਮੈਨੂੰ ਮਾਫੀ ਦੇ ਦਿਓ, ਇਹੋ ਜੀ ਪਲੀ ਮੈਂ ਯੋਧਿਆਂ ਦੀ ਕਦੀ ਨਹੀਂ ਲਿਖਾਈ। ਮੈਂ ਉੱਥੇ ਲਿਖਦਾ ਵੀ ਸਾਡੀ ਪੋਲੀਟੀਕਲ ਥਿੰਕਿੰਗ ਮੌਜੂਦਾ ਸਿਸਟਮ ਪੋਲੀਟੀਕਲ ਸੈਟਅਪ ਤੋਂ ਸੈਪਰੇਟ ਹੋਣ ਕਰਕੇ ਸਾਡੇ ਤੇ ਇਹ ਕੇਸ ਪਾਏ ਗਏ ਆ, ਤੇ ਜਿਹੜਾ ਇਹ ਕੇਸ ਝੂਠਾ ਪਾਇਆ ਗਿਆ। ਸੋ ਉਹਨਾਂ ਕੁ ਜਿਹੜਾ ਯੋਧਿਆਂ ਦੇ ਮਾਣੇ ਸਾਥ ਦਾ ਵੀ ਸਾਡੇ 'ਚ ਉਹ ਰਹਿੰਦਾ ਹੈਗਾ ਤੱਤ, ਜਿਹਦੇ ਕਰਕੇ ਚੈਲੰਜ ਕਰੀਦਾ। ਜਿਹੜੇ ਬੰਦਿਆਂ ਦੇ ਕੇਸ ਲੜੇ ਆ ਉਹ ਕਿਤੇ ਸਾਹਮਣੇ ਆਉਣਗੇ ਮੀਡੀਆ ਦੇ, ਉਹ ਦੱਸ ਦੇਣਗੇ ਵੀ ਮੰਝਪੁਰ ਨੇ ਕਦੀ ਉਹਨਾਂ ਦੀ ਅੱਖਾਂ ਵੀ ਨੀਵੀਆਂ ਨਹੀਂ ਹੋਣ ਦਿੱਤੀਆਂ ਅਦਾਲਤ ਦੇ ਸਾਹਮਣੇ। ਸੋ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ, ਮਾਨਯੋਗ ਅਦਾਲਤ ਉਹੀ ਆ ਜਿਹਨੇ ਸਾਡੇ ਕੇਸ ਬਰੀ ਕੀਤੇ ਆ, ਜਿਹਨੇ ਠੀਕ ਹੈ। ਅਦਾਲਤ ਦਾ ਇੱਕ ਪ੍ਰੋਸੈਸ ਹੈਗਾ, ਉਹ ਜੱਜ ਵੀ ਉਸ ਪ੍ਰੋਸੈਸ ਦੇ ਨਾਲ ਵੱਜਾ ਹੋਇਆ ਵੀ ਦੇਖੋ ਜੀ ਜੱਜਾਂ ਦੇ ਕੇਸ, ਪੁਲਿਸ ਤੇ ਕੇਸ। ਹੁਣ ਪੁਲਿਸ ਦੇ ਕੇਸ ਤੁਸੀਂ, ਮੈਂ ਇੱਕ ਉਦਾਹਰਨ ਦਿੰਦਾ ਵੀ ਲੋਕੀ ਆਮ ਤੌਰ ਤੇ ਆ ਜਾਂਦਾ ਇਸੇ ਗੱਲ ਚੋਂ ਅਗਲੀ ਆਉਂਦੀ ਵੀ ਇਹਦੇ ਉੱਤੇ ਕੇਸ ਕਰੋ। ਸੋ ਇੱਕ ਤਾਂ ਇੱਥੋਂ ਦਾ ਜ਼ਰੂਰ ਸੈਟਅਪ ਹੈਗਾ ਵੀ ਜਿਹਨੇ ਕੇਸ ਪਾਇਆ ਝੂਠਾ, ਉਹ ਪੁਲਿਸ ਵਾਲਾ ਦੋਸ਼ੀ ਕਰੇ, ਉਹਨੂੰ ਦੋਸ਼ੀ ਕੀਤਾ ਜਾਵੇ। ਇੱਥੇ ਅਸੀਂ ਕੰਪਨਸੇਸ਼ਨ ਕਲੇਮ ਕਰ ਸਕਦੇ ਹਾਂ। ਕਾਨੂੰਨ ਮੁਤਾਬਕ ਕੰਪਨਸੇਸ਼ਨ ਉਸ ਕੇਸ 'ਚ ਹੀ ਲੈ ਸਕਦੇ ਹਾਂ ਜਿਹਦੇ 'ਚ ਬਾਈ ਤੋਂ ਬਰੀ ਹੁੰਦਾ, ਜਿੱਥੇ ਬੈਨੀਫਿਟ ਆਫ ਡਾਊਟ ਦਿੱਤਾ ਜਾਂਦਾ, ਉੱਥੇ ਤੁਸੀਂ ਕੰਪਨਸੇਸ਼ਨ ਕਾਨੂੰਨ ਕੀ ਨਹੀਂ ਲੈ ਸਕਦੇ। ਸੋ ਉਹ ਕਹਿੰਦੇ ਵੀ ਹਾਂ ਤੁਹਾਨੂੰ ਬੈਨੀਫਿਟ ਆਫ ਡਾਊਟ ਦਿੱਤਾ, ਸੋ ਅਦਾਲਤਾਂ ਬਰੀ ਵੀ ਕਰ ਦਿੰਦੀਆਂ, ਤੇ ਤੁਸੀਂ ਕੰਪਨਸੇਸ਼ਨ ਨਾ ਵੀ ਲੈ ਸਕੋ, ਉਹਦੇ 'ਚ ਬੈਨੀਫਿਟ ਆਫ ਡਾਊਟ ਦੇ ਕੇ ਤੁਹਾਨੂੰ ਜਿਹੜੀਆਂ ਉਹ ਬਰੀ ਕਰਦਾ। ਦੂਸਰਾ, ਕੇਸਾਂ ਦੇ ਵਿੱਚ ਕੇਸ ਪਾਉਣ ਵਾਲੀਆਂ ਪੋਲੀਟੀਕਲ ਹਸਤੀਆਂ ਹੁੰਦੀਆਂ, ਪਰ ਜਿਹੜੇ ਇਨਵੈਸਟੀਗੇਸ਼ਨ ਅਫਸਰ ਹੁੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੀ ਹੁੰਦਾ। ਹੁਣ ਸਾਡੇ ਵਾਲੇ ਮੇਰੇ ਪਰਸਨਲ ਕੇਸ ਜਿਹ 'ਚ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਸੀ, ਜਿਹੜੇ ਪੁਲਿਸ ਵਾਲੇ ਉਹਦੇ 'ਚ ਇਨਵੈਸਟੀਗੇਸ਼ਨ ਅਫਸਰ ਦੇ ਤੌਰ ਤੇ ਗਵਾਹੀ ਦੇਣ ਆਏ,
ਉਹਨਾਂ ਨੇ ਤਾਂ 17 ਦਿਨ ਦੇ ਰਿਮਾਂਡ 'ਚ ਸਾਨੂੰ ਇੱਕ ਵਾਰ ਵੀ ਨਹੀਂ ਪੁੱਛਿਆ। ਜਿਹੜੇ ਰਿਮਾਂਡ ਦੇਣ ਵਾਲੇ ਸੀਗੇ, ਲੈਣ ਵਾਲੇ ਜਾਂ ਗੱਲਬਾਤ ਕਰਨ ਵਾਲੇ ਜਾਂ ਸੁਖਬੀਰ ਬਾਦਲ, ਉਹ ਤਾਂ ਉਹਨਾਂ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਥਰੂ ਕੋਰਟ ਵੀ ਹਾਂ ਅਸੀਂ ਚੈਲੰਜ ਉਹਨੂੰ ਕਰ ਸਕਦੇ ਜਿਹੜਾ ਇਨਵੈਸਟੀਗੇਸ਼ਨ ਅਫਸਰ ਹੈ। ਇਨਵੈਸਟੀਗੇਸ਼ਨ ਅਫਸਰ ਨੇ ਤਾਂ ਸਾਡਾ ਕੁਝ ਬੁਰਾ ਕੀਤਾ ਹੀ ਨਹੀਂ ਹੁੰਦਾ, ਉਹ ਤਾਂ ਅਫਸਰਾਂ ਦੂਜਿਆਂ ਨੇ ਕੀਤਾ ਹੁੰਦਾ। ਸੋ ਇਹ ਸਿਸਟਮ ਨੂੰ ਵੀ ਸਮਝਣ ਦੀ ਲੋੜ ਹੈਗੀ ਵੀ ਇੱਥੇ ਕਿਵੇਂ ਕੰਮ ਕਰਦਾ ਹੈਗਾ ਤੇ ਉਹ ਕਿਵੇਂ ਇਹਨੂੰ ਓਪਰੇਟ ਕਰਦੇ ਆ ਤੇ ਸਾਡੀਆਂ ਜਿਹੜੀਆਂ ਲਿਮਿਟੇਸ਼ਨਾਂ ਸੋ ਹੈਗੀਆਂ। ਸੋ ਠੀਕ ਹੈ ਜੀ, ਤੁਸੀਂ ਮੰਨ ਲਓ ਸਾਨੂੰ ਚਕਰੈਲ ਸਿੱਖ ਹੀ ਮੰਨ ਲਓ, ਤੁਸੀਂ ਅਕਾਲੀ ਸਿੱਖ ਬਣੇ ਰਹੋ, ਅਸੀਂ ਤਾਂ ਇਸ ਤਰ੍ਹਾਂ ਹੀ ਮੰਨਦੇ ਆ ਵੀ ਵਿਦਨ ਸਿਸਟਮ ਜਿੰਨਾ ਚਿਰ ਲੜਾਈ ਆ ਉਹਨੂੰ ਵੀ ਪੂਰੇ ਦਮ ਦੇ ਨਾਲ ਲੜੇ, ਮਹਾਰਾਜ ਦੀ ਕਿਰਪਾ ਦੇ ਨਾਲ। ਹਾਂ ਮਨਜੂਰ ਸਾਹਿਬ, ਕਈ ਵਾਰੀ ਐ ਹੁੰਦਾ ਵੀ ਬਹੁਤੇ ਵੀਰ ਸਾਡੇ ਆ ਨਾ, ਜਾਂ ਉਮਰ ਛੋਟੀ ਹੁੰਦੀ ਆ ਜਾਂ ਫਿਰ ਥੋੜੇ ਸਮੇਂ ਤੋਂ ਇਸ ਪਿੰਡ 'ਚ ਆਏ ਹੁੰਦੇ ਆ, ਉਹ ਕਈ ਵਾਰੀ ਪ੍ਰਭਾਵ ਕਬੂਲ ਲੈਂਦੇ ਆ ਕਿ ਕਿਸੇ ਹੋਰ ਮੀਡੀਆ 'ਚ ਕੀ ਕਿਹਾ ਜਾਂਦਾ ਜਾਂ ਕਿਸੇ ਨੇ ਕੋਈ ਪੋਸਟ ਲਿਖਤੀ ਤਾਂ ਹਾਂ ਜੀ ਜਿਹੜੀ ਅਦਾਲਤ ਸਾਡੇ ਸਿੰਘਾਂ ਨੂੰ ਬਰੀ ਨਹੀਂ ਕਰਦੀ ਉਹਨੂੰ ਮਾਣਯੋਗ ਕਰਦੇ। ਪਰ ਮੇਰੀ ਬੇਨਤੀ ਇੰਨੀ ਆ ਆਪਣੇ ਸਾਰੇ ਭਰਾਵਾਂ ਨੂੰ, ਆਪਾਂ ਵਿਵਾਦ 'ਚ ਨਹੀਂ ਜ਼ਿਆਦਾ ਜਿਹੜਾ ਪਈਦਾ, ਇਹ ਤਾਂ ਸਾਡਾ ਸੁਭਾਅ ਆ। ਇੰਨਾ ਜ਼ਰੂਰ ਮੰਨ ਲਓ ਵੀ ਯਾਰ ਆਪਾਂ ਥੋੜਾ ਬਹੁਤਾ ਨਾ ਆਪਣਾ ਦਿਮਾਗ ਇਸਤੇਮਾਲ ਕਰਿਆ ਕਰੀਏ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਤੁਸੀਂ ਸਿਸਟਮ ਨੇ ਲੜਾਈ ਸਿਸਟਮ ਦੇ ਵਿੱਚ ਵੜ ਕੇ ਹੀ ਕਰਨੀ ਆ ਨਾ, ਤੇ ਫਿਰ ਤੁਹਾਨੂੰ ਜਿਹੜੀ ਸਿਸਟਮ ਦੀ ਪ੍ਰੋਟੋਕਾਲ ਆ ਉਹਦੇ ਨਾਲ ਚੱਲਣਾ ਹੀ ਪੈਂਦਾ। ਹੁਣ ਆਪਾਂ ਇਹ ਕਹਿ ਸਕਦੇ ਆ ਘਰ ਬਹਿ ਕੇ ਵੀ ਨਹੀਂ ਜੀ ਸਿੰਘ ਤਾਂ ਇਦਾਂ ਸਾਡਾ ਇਤਿਹਾਸ ਆ, ਅਸੀਂ ਤਾਂ ਜੀ ਉਹ ਐਪਲੀਕੇਸ਼ਨ ਨਹੀਂ ਲਾਣੀ ਜਾਂ ਅਸੀਂ ਮਾਣਯੋਗ ਨਹੀਂ ਕਿਸੇ ਨੂੰ ਕਹਿਣਾ ਹਨਾ, ਜਾਂ ਫਿਰ ਇੱਕ ਹੋਰ ਗੱਲ ਜਿਹੜੀਆਂ ਧਿਰਾਂ ਸਾਡੀਆਂ ਜਿਹੜੀ ਪੋਲੀਟੀਕਲ ਗੇਮ ਦੇ ਵਿੱਚ ਪੈ ਜਾਂਦੀਆਂ, ਰਾਜਨੀਤੀ ਦੇ ਵਿੱਚ, ਜੇ ਉਹਨਾਂ ਨੇ ਕੋਈ ਇਲੈਕਸ਼ਨ ਲੜਨੀਆਂ, ਨਹੀਂ ਜੀ ਇਹ ਤਾਂ ਸੰਵਿਧਾਨ ਦੀ ਸਹੁੰ ਖਾਂਦੇ ਆ ਜੀ, ਇਹ ਫਿਰ ਜਿੱਤ ਕੇ ਤਿਰੰਗੇ ਨੂੰ ਸਲੂਟ ਮਾਰਨਗੇ ਕਿ ਨਹੀਂ। ਇਹਨਾਂ ਗੱਲਾਂ 'ਚ ਨਹੀਂ ਪਈਦਾ। ਇਹ ਗੱਲਾਂ ਜਿਹੜੇ ਵੀ ਮੰਚ ਤੁਹਾਨੂੰ ਅਵੇਲੇਬਲ ਹੈਗੇ ਆ, ਜੇ ਤੁਸੀਂ ਉਹਨਾਂ ਦੇ ਵਿੱਚ ਜਾਂ ਤਾਂ ਫਿਰ ਉਹਨਾਂ ਨੂੰ ਖਾਲੀ ਛੱਡ ਦਿਓ, ਉਹਦਾ ਕੀ ਫਾਇਦਾ, ਫਿਰ ਅਸੀਂ ਘਰ ਬਹਿ ਜਾਂਦੇ ਸਾਰੇ ਜਣੇ ਤੇ ਜਿਹੜਾ ਮੁੰਡਾ ਚੱਕ ਲਿਆ ਜਿਹਨੂੰ ਅਦਾਲਤ ਨੇ ਸਜ਼ਾ ਸੁਣਾਤੀ ਫਿਰ ਆਪਾਂ ਜ਼ਿਆਦਾ ਉਹ ਕਰਨਾ ਪਊਗਾ ਆਪਾਂ ਨੂੰ। ਪਰ ਜੇ ਅਸੀਂ ਉਹਨਾਂ ਨੂੰ ਕੰਟੈਸਟ ਕਰਨਾ, ਜੇ ਅਸੀਂ ਉਹਨਾਂ ਨੂੰ ਬਾਹਰ ਕਢਾਉਣ ਦੇ ਉਪਰਾਲੇ ਕਰਨੇ ਆ ਤੇ ਸਾਨੂੰ ਇੱਕ ਪਰਟੀਕੂਲਰ ਜਿਹੜਾ ਸਿਸਟਮ ਉੱਥੇ ਚੱਲਦਾ ਉਹਦੇ ਥਰੂ ਹੀ ਜਾਣਾ ਪਊਗਾ ਨਾ। ਨਵਾਂ ਸਿਸਟਮ ਤਾਂ ਆਪਾਂ ਤਿਆਰ ਨਹੀਂ ਕਰ ਸਕਦੇ। ਸੋ ਇਸ ਲਈ ਮੇਰੇ ਵੀਰ ਇਹਨਾਂ ਗੱਲਾਂ ਨੂੰ ਸਮਝਿਆ ਕਰੋ ਕਿ ਸਾਨੂੰ ਲੋੜ ਆ, ਜਿਸ ਵੀ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਸੇਵਾ ਸਾਨੂੰ ਕਰਨੀ ਚਾਹੀਦੀ ਹੈ। ਹਾਂਜੀ ਤੁਹਾਡੀ ਆਵਾਜ਼ ਨਹੀਂ ਆਈ। ਹਾਂਜੀ ਅੱਛਾ, ਮੈਂ ਕਹਿੰਦਾ ਵੀ ਤਾਂ ਪੈਂਤੜੇ ਦੀ ਗੱਲ ਹੁੰਦੀ ਹੈ ਨਾ ਵੀ ਕਿਸ ਲੈਵਲ ਤੇ ਉੱਤੇ ਤੁਸੀਂ ਕਿਹੜਾ ਪੈਂਤੜਾ ਬਣਾ ਕੇ ਤੇ ਐਕਸਪੋਜ਼ ਕਰਨਾ। ਅਸਲ ਤਾਂ ਮੇਨ ਮਕਸਦ ਹੈਗਾ ਵੀ ਐਕਸਪੋਜ਼ ਕਰਨਾ ਤੁਸੀਂ ਸਿਸਟਮ ਨੂੰ, ਉਹਨੂੰ ਤੁਸੀਂ ਪੈਂਤੜੇ ਨਾਲ ਕਰ ਸਕਦੇ ਹੋ। ਤੁਸੀਂ ਜਦੋਂ ਮੰਨ ਕੇ ਵੀ ਕਰ ਸਕਦੇ ਹੋ ਹਾਂਜੀ ਕੀਤਾ ਜੀ ਅਸੀਂ, ਤੁਸੀਂ ਜੋ ਕਰ ਲਓ ਜੋ ਦੇਣੀ ਸਜ਼ਾ। ਸੋ ਉਹਦੇ 'ਚ ਵਕੀਲ ਨੇ ਤਾਂ ਉਹੀ ਕਹਿਣਾ ਜੋ ਕਲਾਇੰਟ ਚਾਹੁੰਦਾ। ਮੈਂ ਹੁਣ ਕਈ ਕੇਸਾਂ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਣ ਦੇ ਕਈ ਕੇਸਾਂ ਨੌਜਵਾਨਾਂ ਨਾਲ ਗੱਲ ਕੀਤੀ ਵੀ ਜੇ ਤੁਸੀਂ ਚਾਰਜ ਦੇ ਉੱਤੇ ਕਹੋ ਵੀ ਦੇਖੋ ਜੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਅਸੀਂ ਇਹਨੂੰ ਇਸ ਵਜ੍ਹਾ ਕਰਕੇ ਮਾਰਿਆ, ਸਾਡੀ ਕੋਈ ਇਹਦੇ ਨਾਲ ਦੁਸ਼ਮਣੀ ਸੀ। ਪਰ ਕਿਉਂਕਿ ਜਦੋਂ ਕੇਸ ਪੈ ਜਾਂਦਾ ਉਦੋਂ ਪਰਿਵਾਰਾਂ ਦਾ ਵੀ ਹੋ ਜਾਂਦਾ, ਉਹ ਕਹਿੰਦੇ ਵੀ ਨਹੀਂ ਮਾਹੌਲ ਜੋ ਤੁਸੀਂ ਕਰਨਾ ਸੀ ਕਰਤਾ, ਹੁਣ ਤੁਸੀਂ ਜਿਹੜੀ ਆ ਕੰਟੈਸਟ ਕਰੀਏ ਆਪਾਂ, ਜੇ ਕੇਸ ਆਪਣਾ ਬਰੀ ਹੋਵੇ ਤੇ ਉਹ ਚੰਗੀ ਗੱਲ। ਸੋ ਇਹ ਤਾਂ ਕੌਮੀ ਪੈਂਤੜਾ, ਜੇ ਕੋਈ ਸਾਂਝੇ ਪੈਂਤੜੇ ਦੀ ਗੱਲ ਆਉਂਦੀ ਆ ਵੀ ਨਹੀਂ ਅਸੀਂ ਕੰਟੈਸਟ ਕਰਨਾ, ਤੇ ਉਹਦੇ 'ਚ ਵਕੀਲ ਕਿਸੇ ਦਾ ਧੱਕੇ ਨਾਲ ਨਹੀਂ ਹੋ ਸਕਦਾ, ਕੋਈ ਵਕੀਲ ਨੂੰ ਧੱਕੇ ਨਾ ਕਰ ਸਕਦਾ। ਸੋ ਬੰਦਾ ਕਹੇ ਮੈਂ ਤਾਂ ਪਲੀਡ ਗਿਲਟੀ ਕਰਦਾ, ਪਰ ਉਹਦੇ 'ਚ ਜੇ 4 ਬੰਦੇ ਇੱਕ ਨੇ ਕਰ ਲਿਆ ਬਾਕੀ ਲੜਕੇ ਰਹਿਣਗੇ ਉਹਨਾਂ 'ਚ। ਸੋ ਜੇ ਇਕੱਲਾ ਬੰਦਾ ਹੈਗਾ ਕਰ ਲੂਗਾ, ਅੱਗੇ ਕੋਰਟ ਦੀ ਮਰਜ਼ੀ ਆ ਵੀ ਉਹ ਕਹੇ ਮੈਂ ਤਾਂ ਤੇਰੀ ਕਸਾਈ ਕਰਾਉਣੀ ਨਹੀਂ, ਤੂੰ ਹੀਰੋ ਬਣਨ ਵਾਸਤੇ ਪਲੀਡ ਗਿਲਟੀ ਕਰ ਰਿਹਾ, ਮੈਂ ਤੇਰੀ ਐਵੀਡੈਂਸ ਔਨ ਕਾਲ ਲੈਣਾ। ਸੋ ਸਿਸਟਮ ਦੇ ਵਿੱਚ ਜਿਹੜਾ ਹੈਗਾ ਉਹ ਮੌਕੇ ਤੇ ਕਈ ਵਾਰ ਪੈਂਤੜਾ ਬਦਲਣਾ ਪੈ ਸਕਦਾ। ਹਾਂ, ਭਾਵਨਾ ਸ਼ੁੱਧ ਹੋਣੀ ਚਾਹੀਦੀ ਆ ਵੀ ਅਸੀਂ ਇਹਦੇ ਰਾਹੀਂ ਕਰਨਾ, ਸਾਡਾ ਨਿਸ਼ਾਨਾ ਕੀ ਹੈਗਾ, ਸਾਡਾ ਸਿਆਸੀ ਨਿਸ਼ਾਨਾ ਕੀ ਆ, ਸਾਡਾ ਧਾਰਮਿਕ ਤੌਰ ਤੇ ਨਿਸ਼ਾਨਾ ਕੀ ਆ। ਬੰਦੇ ਦੀ ਭਾਵਨਾ ਸ਼ੁੱਧ ਉਧਰ ਨੂੰ ਹੋਣੀ ਚਾਹੀਦੀ ਹੈ, ਨਿਸ਼ਾਨੇ ਨੂੰ ਸਿੱਧਤ ਹੋਣੀ ਚਾਹੀਦੀ ਹੈ। ਪੈਂਤੜਾ ਕੋਈ ਵੀ ਹੋ ਸਕਦਾ। ਬਿਲਕੁਲ ਜੀ। ਇਹ ਹੁਣ ਇਹ ਵਕੀਲਾਂ ਤੇ ਵੀ ਕਈ ਵਾਰੀ ਵੀਰ ਤੰਜ ਕਰ ਦਿੰਦੇ ਆ ਤੇ ਕਈ ਵਾਰੀ ਨਾ ਪੋਲੀਟੀਕਲ ਪਾਰਟੀ ਤੇ ਵੀ ਕਰ ਦਿੰਦੇ ਆ। ਹੁਣ ਤੁਸੀਂ ਦੇਖੋ ਜਿੰਨੇ ਇਹ ਪੁਲਿਸ ਮੁਕਾਬਲੇ ਹੋ ਰਹੇ ਆ ਝੂਠੇ, ਉਹ ਚਾਹੇ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾਂਦਾ ਹੋਵੇ, ਚਾਹੇ ਕਿਸੇ ਨੂੰ ਖਾਲਿਸਤਾਨ ਦੀ ਲਹਿਰ ਦੇ ਨਾਲ ਜੋੜ ਕੇ ਝੂਠਾ ਪੁਲਿਸ ਮੁਕਾਬਲਾ ਕੀਤਾ ਹੋਵੇ, ਜਾਂ ਫਿਰ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਜਿਹੜੇ ਆ ਕਤਲ ਭਾਰਤ ਦੀ ਸਰਕਾਰ ਨੇ ਜਿਹੜੇ ਆ ਆਰੰਭ ਕੀਤੇ ਉਹਦੀ ਗੱਲ ਹੋਵੇ। ਸਰਦਾਰ ਸਿਮਰਨਜੀਤ ਸਿੰਘ ਮਾਨ ਅਸੀਂ ਜਿੰਨਾ ਮਰਜ਼ੀ ਕਹੀਏ ਜੀ ਉਹਨਾਂ ਨੂੰ ਵੋਟ ਨਹੀਂ ਪੈਂਦੀ, ਉਹ ਜਿੱਤਦੇ ਨਹੀਂ ਜਾਂ ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਨਹੀਂ, ਪਰ ਉਹ ਇੱਕ ਆਵਾਜ਼ ਆ ਜਿਹੜੀ ਹਮੇਸ਼ਾ ਮੈਂ ਪੋਲੀਟੀਕਲ ਸੈਟਅਪ ਦੇ ਵਿੱਚੋਂ ਗੱਲ ਕਰਦਾ ਵੀ ਜਿਹੜੇ ਵੋਟਾਂ ਲੜਦੇ
ਉਹ ਇੱਕ ਆਵਾਜ਼ ਆ ਜਿਹੜੇ ਹਮੇਸ਼ਾ ਅਪੋਜ਼ ਕਰਦੇ ਆ ਇਹਨਾਂ ਚੀਜ਼ਾਂ ਨੂੰ, ਔਰ ਪਹਿਲੀ ਆਵਾਜ਼ ਜਿਹੜੀ ਆ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਆਉਂਦੀ ਆ। ਸੋ ਸਾਨੂੰ ਇਹ ਗੱਲ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ। ਸੋ ਮੈਂ ਸਰਦਾਰ ਪਰਮਜੀਤ ਸਿੰਘ ਸਮਰਾ ਉਹਨਾਂ ਦੇ ਕਾਫੀ ਮੈਸੇਜ ਨੇ, ਪਰ ਮੈਂ ਇੱਕ ਜ਼ਰੂਰ ਪੜੂੰਗਾ ਜੀ। ਮੰਝਪੁਰ ਜੀ, ਅਦਾਲਤਾਂ ਦੀ ਲੰਮੀ ਕਾਰਵਾਈ ਬਾਅਦ ਕੀਤੀ ਹਾਈ ਕੋਈ ਸਜ਼ਾ ਦੀ ਕੀ ਮਹੱਤਤਾ ਰਹਿ ਗਈ ਜਦੋਂ ਬਾਦਲ ਕੈਪਟਨ ਦੀ ਸਿਫਾਰਿਸ਼ ਦੇ ਦੋਸ਼ੀਆਂ ਨੂੰ ਤੁਰੰਤ ਰਿਹਾ ਕਰ ਦਿੱਤਾ ਹੋਵੇ। ਸੋ ਹੋਰ ਵੀ ਇਹਨਾਂ ਦੇ 3-4 ਮੈਸੇਜ ਨੇ, ਔਰ ਇਹਨਾਂ ਤੋਂ ਇਲਾਵਾ ਜਿਹੜਾ ਬਲਜੀਤ ਬਰਾੜ ਜੀ ਜਿਹੜੇ ਉਹ ਕਹਿੰਦੇ ਬਹੁਤ ਵਧੀਆ ਗੱਲ ਹੈ ਸਮਰਾ ਸਾਹਿਬ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ। ਮੈਸੇਜ ਤੁਹਾਡੇ ਕਾਫੀ ਆ, ਪਰ ਅਸੀਂ 4-5 ਮਿੰਟ ਬਚੇ ਆ, ਇੱਕ ਅਹਿਮ ਇਸ਼ੂ ਤੇ ਗੱਲ ਕਰਨੀ ਆ। ਸੋ ਸਾਡੇ ਜਥੇਦਾਰ ਜਿਹੜੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਕੇਸ ਵੀ ਜਿਹੜੇ ਤਕਰੀਬਨ ਸਾਰੇ ਉਹ ਖਤਮ ਹੋ ਗਏ ਨੇ। ਹੁਣ ਉਹਨਾਂ ਦਾ ਕੀ ਸਟੇਟਸ ਆ ਜੀ, ਉਹ ਤੁਸੀਂ 5-7 ਮਿੰਟ ਦੇ ਵਿੱਚ ਦੱਸ ਦਿਓ। ਗੱਲਾਂ ਤਾਂ ਬਹੁਤ ਨੇ, ਮੁੱਕਦੀਆਂ ਨਹੀਂ। ਫੇਰ ਵੀ ਕਿਸੇ ਦਿਨ ਜਿਹੜਾ ਤੁਹਾਨੂੰ ਕਰਾਂਗੇ ਬੇਨਤੀ, ਫਿਰ ਵੀ ਤੁਸੀਂ ਆਇਓ। ਹਾਂ, ਭਾਈ ਜਗਤਾਰ ਸਿੰਘ ਹਵਾਰਾ ਦਾ ਪਿਛਲੇ ਦਿਨੀ ਜਿਹੜੇ ਉਹਨਾਂ ਦੇ ਸਾਰੇ ਕੇਸ ਹੀ ਖਤਮ ਹੋ ਗਏ। ਉਹ ਅੱਜ ਦੀ ਤਰੀਕ 'ਚ ਸਿਰਫ ਉਮਰ ਕੈਦੀ ਨੇ ਬੇਅੰਤ CM ਅਸੈਸੀਨੇਸ਼ਨ ਕੇਸ ਦੇ। ਉਹ ਇਸ ਸਮੇਂ ਸੈਂਟਰਲ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਨਜ਼ਰਬੰਦ ਆ। ਅੱਜ ਥਰੂ VC ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ, ਹੋਰ ਵੀ ਸਿੰਘ ਸੀਗੇ ਨਾਲ, ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀਗੀ। ਸੋ ਉਹਨਾਂ ਦੀ ਜਿਹੜੀ ਪਰੋਲ ਆ ਉਹ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈਗਾ। ਉਹਦੇ ਤੇ ਕੰਮ ਕਰ ਰਹੇ ਹਾਂ ਅਸੀਂ। ਉਹਦੇ ਤੇ ਉਹ ਵੀ ਕੀ ਹੋ ਰਿਹਾ, ਨਿੱਕੀ ਸਟੈਪਿੰਗ ਜਿਹੜੀ ਆ ਉਹ ਨਹੀਂ ਪਬਲਿਕ ਜਾਂ ਮੀਡੀਆ ਦੇ ਵਿੱਚ ਕਰ ਰਹੇ। ਉਹਨਾਂ ਨੇ ਜਿਵੇਂ ਉਹਨੇ ਡਿਊਟੀ ਲਾਈ ਆ ਉਸ ਤਰ੍ਹਾਂ ਅਸੀਂ ਜਿਹੜਾ ਉਹ ਸਾਰਾ ਕਾਰਜ ਕਰ ਰਹੇ ਹਾਂ। ਸੋ ਉਹਨਾਂ ਦੀ ਜਿਹੜੀ ਪਰੋਲ ਦੀ ਜਿਹੜਾ ਪ੍ਰੋਸੈਸ ਆ ਜੇਲ੍ਹ 'ਚ, ਮੈਂ 11 ਜੂਨ 2025 ਸੀ ਉਹਨਾਂ ਨੂੰ ਮਿਲਣ ਐਪਲੀਕੇਸ਼ਨ ਬਣਾ ਕੇ ਉਹਨਾਂ ਨੇ ਕਿਹਾ ਸੀ, ਉਹ ਸੁਪਰਡੈਂਟ ਸਪੁਰਦ ਕਰਤੀ ਸੀ। ਉਹਨਾਂ ਨੇ ਪ੍ਰੋਸੈਸ ਦੇ ਵਿੱਚ ਪਾਤੀ ਹੈਗੀ ਆ। ਸੋ ਕਿਉਂਕਿ ਉਹ ਦਿੱਲੀ ਦੀ ਜੇਲ੍ਹ ਦੇ ਵਿੱਚ ਆ, ਭਾਵੇਂ ਉਹ ਨਾ ਕੈਦੀ ਨੇ ਦਿੱਲੀ ਦੇ, ਨਾ ਹਵਾਲਾਤੀ ਨੇ, ਉਹਨਾਂ ਦੀ ਜਿਹੜੀ ਕੇਸਾਂ ਦੀ ਟ੍ਰਾਇਲ ਦੀ ਪ੍ਰੋਸੈਸ ਆ ਉਹ ਸਾਰਾ ਖਤਮ ਹੋ ਗਿਆ ਹੈਗਾ। ਉਹਨਾਂ ਦੀ ਅਪੀਲ ਪੈਂਡਿੰਗ ਆ ਸੁਪਰੀਮ ਕੋਰਟ 'ਚ। ਉਹਦੇ ਵਾਸਤੇ ਵੱਖਰੀ ਲੀਗਲ ਟੀਮ ਜਿਹੜੀ ਆ, ਕੌਲਿਨ ਗੌਨਸਾਲਵੇਸ, ਉਹ ਭਾਈ ਪਾਲ ਸਿੰਘ ਫਰਾਂਸ ਹੁਣੀ ਉਹ ਦੇਖ ਰਹੇ ਹੈਗੇ। ਉਹਦੇ 'ਚ ਮੇਰਾ ਕੋਈ ਦਖਲ ਨਹੀਂ ਹੈਗਾ। ਹਾਂ, ਉਹਨਾਂ ਦੀ ਟਰਾਂਸਫਰ ਪੰਜਾਬ ਦੇ ਵਾਸਤੇ ਵੀ ਸੁਪਰੀਮ ਕੋਰਟ 'ਚ ਰਿਟ ਪਟੀਸ਼ਨ ਪਾਈ ਹੋਈ ਸੀਨੀਅਰ ਐਡਵੋਕੇਟ ਕੌਲਿਨ ਗੌਨਸਾਲਵੇਸ ਦੇ ਰਾਹੀਂ। ਉਹਨਾਂ ਦੀ ਜਿਹੜੀ ਬੇਅੰਤ ਅਸੈਸੀਨੇਸ਼ਨ ਦੀ ਅਪੀਲ ਤਾਂ ਅਜੇ ਨੇੜੇ ਭਵਿੱਖ 'ਚ ਕੋਈ ਤਰੀਕ ਮੈਂਸ਼ਨ ਨਹੀਂ ਹੁੰਦੀ। ਮੈਂ ਕੱਲ ਦੇਖੀ ਸੀ, ਕਿਉਂਕਿ ਅੱਜ ਮੁਲਾਕਾਤ ਸੀ, ਸਾਰੀ ਉਹਨਾਂ ਨੂੰ ਜਾਣਕਾਰੀ ਦੇਣੀ ਹੁੰਦੀ ਆ। ਸੋ ਉਹ ਤਾਂ ਕਿਤੇ ਨਹੀਂ ਆ ਰਹੀ। ਤੇ 8ਵੇਂ ਮਹੀਨੇ ਦੇ ਦੂਜੇ ਹਫ਼ਤੇ ਦੇ ਵਿੱਚ ਜਿਹੜੀ ਟਰਾਂਸਫਰ ਦੀ ਪਟੀਸ਼ਨ ਦੀ ਆ, ਉਹ ਟੈਂਟੇਟਿਵ ਜਿਹੜੀ ਆ ਤਰੀਕ ਆ ਉਹ ਦੱਸ ਰਿਹਾ ਹੈਗਾ ਅਜੇ ਉਹ। ਸੋ ਟਰਾਂਸਫਰ ਦੀ ਉਹਨਾਂ ਦੀ ਸੁਪਰੀਮ ਕੋਰਟ ਪੈਂਡਿੰਗ ਆ। ਉਹ ਬੇਅੰਤ ਵਾਲੇ ਕੇਸ 'ਚ ਉਹਨਾਂ ਦੀ ਅਪੀਲ ਜਿਹੜੀ ਸੁਪਰੀਮ ਕੋਰਟ 'ਚ ਪੈਂਡਿੰਗ ਆ। ਪਰੋਲ ਦੀ ਜਿਹੜੀ ਇੱਕ ਪ੍ਰੋਸੈਸ ਐਡਮਿਨਿਸਟ੍ਰੇਟਿਵ ਹੈਗਾ ਉਹ ਇਨੀਸ਼ੀਏਟ ਹੋ ਗਿਆ ਹੈਗਾ। ਉਹ ਅਲਟੀਮੇਟਲੀ ਉਹਨਾਂ ਦਾ, ਕਿਉਂਕਿ ਹਵਾਰਾ ਕਲਾਂ ਪਿੰਡ ਖਮਾਣੋ ਥਾਣੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੈਂਦਾ, ਸੋ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਮੁੱਢਲੀ ਰਿਪੋਰਟ ਦੇਣੀ ਹੈਗੀ ਹੈ। ਤੇ ਉਹ ਤਿਹਾੜ ਜੇਲ੍ਹ 'ਚ ਹੋਣ ਕਰਕੇ ਉਹਨਾਂ ਦੀ ਜਿਹੜੀ ਪਰੋਲ ਆ ਉਹ ਦਿੱਲੀ NCT ਗਵਰਨਮੈਂਟ, ਜਿਹੜੀ ਕਿ ਹੁਣ ਰੇਖਾ ਗੁਪਤਾ BJP ਦੀ ਬਣ ਗਈ ਆ, ਪਹਿਲਾਂ ਕੇਜਰੀਵਾਲ ਦੀ ਸੀ, ਉਹਨਾਂ ਦਾ ਡਿਪਟੀ ਸੈਕਟਰੀ ਹੋਮ ਜਨਰਲ ਆ, ਉਹ ਕੰਪੀਟੈਂਟ ਅਥਾਰਟੀ ਆ ਪਰੋਲ ਲਈ। ਤੇ ਪਰੋਲ ਦੀਆਂ ਜਿਹੜੀਆਂ ਗਰਾਊਂਡਸ ਹੈਗੀਆਂ ਨੇ ਉਹ ਵੈਲਿਡ ਹੈਗੀਆਂ, 6-7 ਅਸੀਂ ਬਣਾਈਆਂ ਹੈਗੀਆਂ ਜੋ ਲਾਈਨਸ ਹੈਗੀਆਂ। ਸੋ ਉਹ ਜਿਹੜਾ ਪ੍ਰੋਸੈਸ ਸ਼ੁਰੂ ਹੋ ਗਿਆ ਹੈਗਾ। ਹੁਣ ਹੈ ਇਹ ਸਾਰਾ ਮਸਲਾ ਪੋਲੀਟੀਕਲੀ ਆ। ਪੋਲੀਟੀਕਲੀ ਕਿਵੇਂ ਉਹ ਲੈਂਦੇ ਨੇ ਇਸ ਚੀਜ਼ ਨੂੰ, ਜਾਂ ਉਹ ਮੌਕਾ ਦੇਣਗੇ ਵੀ ਹਾਂ ਭਾਈ ਸਾਹਿਬ ਇੱਕ ਵਾਰ ਬਾਹਰ ਆਉਣ ਤੇ ਉਹ ਆਪਣੇ ਪਿੰਡ ਜਾਣ। ਤਾਂ ਸੋ ਉਹ ਪ੍ਰੋਸੈਸ ਦੇ ਵਿੱਚ ਆ। ਹੁਣ ਉਹਨਾਂ ਦਾ ਕੇਸ ਨਹੀਂ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ, ਸਿਰਫ ਅਪੀਲ ਪੈਂਡਿੰਗ ਆ ਤੇ ਟਰਾਂਸਫਰ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਪੈਂਡਿੰਗ ਆ। ਸੋ ਮੈਂ ਅਗਲੇ ਹਫ਼ਤੇ ਜਾਣਾ ਇਨ ਪਰਸਨ ਵੀ ਉਹਨਾਂ ਦਾ 3 ਦਿਨ ਜੱਗੀ ਹੋਣਾ ਦੇ ਕੇਸਾਂ ਦੀਆਂ ਤਰੀਕਾਂ ਹੈਗੀਆਂ ਉੱਥੇ 15, 16, 17 ਜੁਲਾਈ ਤੇ ਉਦਣ ਜਿੱਦਣ ਵੀ ਟਾਈਮ ਲੱਗਿਆ ਸ਼ਾਮ ਦੀ ਮੁਲਾਕਾਤ ਹੁੰਦੀ ਆ। ਤੇ ਜਦੋਂ ਜੱਗੀ ਜੌਲ ਤੇ ਸੈਂਟਰਲ 15 ਨੰਬਰ ਭਾਈ ਜਗਤਾਰ ਸਿੰਘ ਵਾਲਾ ਇਕੱਠੇ ਇੱਕੋ ਜੇਲ੍ਹ 'ਚ, ਉਹਨਾਂ ਦੀ ਇਕੱਠਿਆਂ ਦੀ ਮੁਲਾਕਾਤ ਕਰ ਲਈਦੀ, ਕਈ ਵਾਰ ਅਲੱਗ-ਅਲੱਗ ਕਰ ਲਈਦੀ ਹੈ, ਜਿਵੇਂ ਵੀ ਕੋਈ ਚਾਹੁੰਦਾ ਹੋਵੇ। ਸੋ ਉਹਨਾਂ ਦਾ ਪ੍ਰੋਸੈਸ ਇਹੀ ਆ ਵੀ ਭਾਈ ਜਗਤਾਰ ਸਿੰਘ ਵਾਲਾ ਦੀ ਹੁਣ ਉਹ ਐਲੀਜੀਬਲ ਨੇ। ਪਹਿਲਾਂ ਅਸੀਂ ਜਦੋਂ ਉਹਨੂੰ ਮਿਲਦੀ, ਇਹਨੂੰ ਨਹੀਂ ਮਿਲਦੀ, ਸਾਨੂੰ ਨਹੀਂ ਮਿਲਦੀ, ਉਦੋਂ ਅਸੀਂ ਐਲੀਜੀਬਲ ਨਹੀਂ ਸੀ, ਕਿਉਂਕਿ ਭਾਈ ਸਾਹਿਬ ਦਾ ਉਹ ਕੇਸ ਸੀ ਪੈਂਡਿੰਗ। ਲਾਸਟ ਉਹਨਾਂ ਦਾ ਪਿੱਛੇ ਜਿਹੜਾ ਕੇਸ ਬਰੀ ਹੋ ਗਿਆ, ਹੁਣ ਉਹ 100% ਐਲੀਜੀਬਲ ਨੇ। ਹੁਣ ਅਸੀਂ ਕਹਿ ਸਕਦੇ ਹਾਂ ਵੀ ਕਿਸੇ ਹੋਰ ਨੂੰ ਪਰੋਲ ਦਿੰਦੇ ਆ ਤੇ ਸਾਨੂੰ, ਸਾਡੇ ਬੰਦਿਆਂ ਨੂੰ ਪਰੋਲ ਨਹੀਂ ਦਿੰਦੇ। ਹੁਣ ਇਹ ਜੇ ਭਾਈ ਸਾਹਿਬ ਦੀ ਪਰੋਲ ਰਿਜੈਕਟ ਕਰਦੇ ਆ ਤਾਂ ਫਿਰ ਇਹ ਕਹਿ ਸਕਦੇ ਆ ਵੀ ਜਿਹੜਾ ਵਿਤਕਰਾ ਜਿਹੜਾ ਉਹ ਉਸੇ ਤਰ੍ਹਾਂ ਹੀ ਪ੍ਰਗਟ ਆ। ਤੇ ਜੇ ਵਿਤਕਰਾ ਮਿਟਾਉਣਾ ਤਾਂ ਫਿਰ ਸਰਕਾਰ ਨੂੰ ਚਾਹੀਦਾ ਵੀ ਕਿਸੇ ਨੂੰ ਵੀ ਪਰੋਲ ਦੇਣ, ਸਾਰਿਆਂ ਨੂੰ ਪਰੋਲ ਦਿਓ, ਜਿਹੜਾ ਐਲੀਜੀਬਲ ਆ ਉਹਨੂੰ ਪਰੋਲ ਮਿਲਣੀ ਚਾਹੀਦੀ। ਸੋ ਉਮੀਦ ਕਰਦੇ ਹਾਂ ਵੀ ਅਸੀਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਹੈ ਜਿਸ 'ਚ ਇਨਵੋਲਵਮੈਂਟ ਹੋਵੇ ਪੀਪਲ ਰਿਪਰੈਜ਼ੈਂਟੇਟਿਵਸ ਦੀ, ਗ੍ਰਾਮ ਪੰਚਾਇਤਾਂ ਦੀ
ਤੇ ਜਿਹਦੇ ਕਰਕੇ ਫਿਰ ਕਿਉਂਕਿ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੁਸੀਂ ਜੇ ਪਰੋਲ ਕਿਸੇ ਦੀ ਰਿਜੈਕਟ ਕਰਨੀ ਆ ਤੇ ਉਹ ਸਪੀਕਿੰਗ ਆਰਡਰ ਪਾਸ ਕਰਨਾ। ਜੇ ਭਾਈ ਜਗਤਾਰ ਸਿੰਘ ਵਾਲਾ ਦੀ ਪਰੋਲ ਵੀ ਰਿਜੈਕਟ ਕਰਨ ਦੀ ਉਹਨਾਂ ਦੀ ਇੱਛਾ ਹੋਊਗੀ, ਸੋ ਉਹਨਾਂ ਨੂੰ ਲਿਖਣਾ ਪੈਣਾ ਵੀ ਕੀ ਹੈ। ਜਦੋਂ ਸਾਰੀਆਂ ਪੰਚਾਇਤਾਂ ਜ਼ਿੰਮੇਵਾਰੀਆਂ ਲੈਣਗੀਆਂ, ਸਾਰੀ ਮੈਂ ਤਾਂ ਕਹਿੰਦਾ ਸਿੱਖ ਕੌਮ ਹੀ ਜ਼ਿੰਮੇਵਾਰੀ ਲੈਂਦੀ ਆ ਵੀ ਭਾਈ ਜਗਤਾਰ ਸਿੰਘ ਜੇ ਪਰੋਲ ਆਉਣ, 1 ਮਹੀਨੇ ਦੀ ਪਰੋਲ ਇਨੀਸ਼ੀਅਲ ਜਿਹੜੀ ਉਹਨਾਂ ਨੂੰ ਮਿਲ ਸਕਦੀ ਆ। ਉਹ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਓਟ ਆਸਰਾ ਤੇ ਅਰਦਾਸ ਕਰਨੀ ਚਾਹੀਦੀ ਆ। ਕਲਮ ਤਾਂ ਉਹਦੇ ਹੱਥ ਹੀ ਆ, ਬਾਕੀ ਤਾਂ ਇਹ ਦੁਨਿਆਵੀ ਫੈਸਲਾ ਜੋ ਵੀ ਹੋਣਾ ਉਹ ਪੋਲੀਟੀਕਲ ਉਹਨਾਂ ਨੇ ਆਪਣੇ ਉਹਦੇ ਮੱਦੇ ਨਜ਼ਰ ਹੀ ਜਿਹੜਾ ਲੈਣਾ ਹੈਗਾ, ਭਾਵੇਂ NCT ਦੀ ਗਵਰਨਮੈਂਟ ਲਵੇ। ਹੁਣ ਪੰਜਾਬ ਸਰਕਾਰ ਨੇ ਜਿਹੜੀ ਟਰਾਂਸਫਰ ਪਟੀਸ਼ਨ ਹੈਗੀ ਆ ਵੀ ਪੰਜਾਬ 'ਚ ਲਿਆਂਦਾ ਜਾਵੇ, ਉਹ ਵੈਸੇ ਕਾਨੂੰਨ ਮੁਤਾਬਕ ਹਰੇਕ ਕੈਦੀ ਦਾ ਹੱਕ ਆ ਵੀ ਉਹ ਆਪਣੀ ਰੈਜ਼ੀਡੈਂਸ਼ੀਅਲ ਸਟੇਟ ਦੀ ਜੇਲ੍ਹ ਦੇ ਵਿੱਚ ਆ ਕੇ ਰਹਿ ਸਕਦਾ, ਉਹ ਕੈਦ ਕਰ ਸਕਦਾ। ਪਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਇਤਰਾਜ਼ ਕੀਤਾ ਵੀ ਭਾਈ ਜਗਤਾਰ ਸਿੰਘ ਹਵਾਲਾ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਨਾ ਸ਼ਿਫਟ ਕੀਤਾ ਜਾਵੇ ਤੇ ਹਾਲਾਤ ਖਰਾਬ ਹੋ ਸਕਦੇ ਆ। ਸੋ ਜੇਲ੍ਹ ਦੇ ਵਿੱਚ ਸ਼ਿਫਟਿੰਗ ਦੇ ਨਾਲ ਵੀ ਜਿਨ੍ਹਾਂ ਨੂੰ ਇਤਰਾਜ਼ ਆ, ਉਹ ਤੁਸੀਂ ਦੱਸੋ ਵੀ ਉਹ ਕਿਸ ਤਰ੍ਹਾਂ ਸਾਡੀਆਂ ਰਿਹਾਈਆਂ ਦੇ ਵਿੱਚ ਸਾਡਾ ਪੱਖ ਪੂਰਨਗੇ। ਹਾਂ, 27 ਦੀ ਇਲੈਕਸ਼ਨ ਦੇ ਮੱਦੇ ਨਜ਼ਰ ਕੋਈ ਪੋਲੀਟੀਕਲ ਉਹਨਾਂ ਨੂੰ ਦਿਸੂਗਾ ਤਾਂ ਹੋ ਸਕਦਾ ਵੀ ਕੋਈ ਨਾ ਕੋਈ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਸੈਂਟਰ ਗਵਰਨਮੈਂਟ, ਕਿਉਂਕਿ BJP ਵੀ ਪੰਜਾਬ ਦੇ ਵਿੱਚ ਆਪਣਾ ਪੈਰ ਪਸਾਰਨਾ ਚਾਹੁੰਦੀ ਹੈ ਤੇ ਪੰਥਕ ਮੁੱਦਿਆਂ ਨੂੰ ਟੁੰਬਦੀ ਰਹਿੰਦੀ ਹੈ, ਤਾਂ ਹੋ ਸਕਦਾ ਵੀ 27 ਦੀਆਂ ਚੋਣਾਂ ਦੇ ਮੱਦੇ ਨਜ਼ਰ ਕੋਈ ਬੰਦੀ ਸਿੰਘ ਜਿਹੜੇ 9 ਪੁਰਾਣੇ ਆ ਤੇ ਬਾਕੀ ਤਾਂ 12-13 ਨਵੇਂ ਵੀ ਹੈਗੇ ਆ, 10-12 ਸਾਲ 7 ਸਾਲ ਵਾਲੇ ਜਿਨ੍ਹਾਂ ਨੂੰ ਸਜ਼ਾ ਹੈਗੀ ਆ। ਸੋ ਅਸੀਂ ਤਾਂ ਹਮੇਸ਼ਾ ਹੀ ਇਹ ਕਹਿੰਦੇ ਵੀ ਜੇ ਤੁਸੀਂ ਕਤਲ ਦੇ ਕੇਸ 'ਚ ਇੱਕ ਪੁਲਿਸ ਵਾਲੇ ਨੂੰ ਸਜ਼ਾ ਹੋਈ ਉਮਰ ਕੈਦ CBI ਅਦਾਲਤ ਦੀ, ਤਾਂ ਤੁਸੀਂ ਉਹ ਬੰਦੇ 3 ਸਾਲ ਬਾਅਦ 4 ਸਾਲ ਬਾਅਦ ਛੱਡਤੇ। ਕਤਲ ਦੇ ਕੇਸ 'ਚ CBI ਅਦਾਲਤ ਨੇ ਸਿੱਖ ਨੂੰ ਸਜ਼ਾ ਹੋਈ, ਉਹ ਤੁਸੀਂ 30 ਸਾਲ ਬਾਅਦ ਵੀ ਨਹੀਂ ਛੱਡਦੇ। ਸੋ ਇਹਦੇ ਨਾਲ ਤਾਂ ਨਵੀਂ ਅਗਲੀ ਪੀੜ੍ਹੀ ਜਿਹੜੀ ਸਾਡੀ ਆ ਉਹਦੇ ਵਿੱਚ ਆਉਂਦਾ ਹੀ ਆ ਵੀ ਇਹ ਦੋਹਰੇ ਮਾਪਦੰਡ ਹੈਗੇ ਹੀ ਆ। ਤੇ ਹੁਣ ਗੱਲ ਇਕੱਲੀ ਪੰਜਾਬ ਜਾਂ ਇੰਡੀਆ ਦੀ ਰਹੀ, ਹੁਣ ਸਿੱਖ ਜਿਹੜੀ ਗੱਲ ਕਰਦਾ ਉਹ ਦੁਨੀਆ ਦੇਖਦੀ ਆ ਵੀ ਕਿਵੇਂ ਜਿਹੜੇ ਆ ਮੌਜੂਦਾ ਸਰਕਾਰ ਸਿੱਖਾਂ ਦੇ ਨਾਲ ਵਿਤਕਰਾ ਕਰਦੀ ਆ, ਤੇ ਉਹ ਰੇਜ਼ ਵੀ ਹੁੰਦੇ ਆ ਤੇ ਇਹਨਾਂ ਦੇ ਨਿਰੁੱਤਰ ਵੀ ਹੁੰਦੇ ਆ ਵੀ ਜਦੋਂ ਇਹਨਾਂ ਗੱਲਾਂ ਦੇ ਜਵਾਬ ਦੂਜਿਆਂ ਮੁਲਕਾਂ ਦੀਆਂ ਸਰਕਾਰਾਂ ਜਾਂ UN ਦੇ ਵਿੱਚ ਵੀ ਲਏ ਜਾਂਦੇ ਆ। ਸੋ ਇੱਕ ਇਹ ਢੀਠਾਂ ਦੇ ਬਸ਼ਰਮਾਂ ਦੇ ਕੰਨ ਤੇ ਜੂੰ ਤਾਂ ਨਹੀਂ ਰਿੰਗਦੀ, ਪਰ ਇਹਨਾਂ ਨੂੰ ਸ਼ਰਮ ਜ਼ਰੂਰ ਆਉਂਦੀ ਹੋਊਗੀ ਮੈਨੂੰ ਲੱਗਦਾ ਵੀ ਜਦੋਂ ਦੂਜਿਆਂ ਮੁਲਕਾਂ ਦੇ ਲੋਕ ਇਹਨਾਂ ਨੂੰ ਦੱਸਦੇ ਵੀ ਤੁਸੀਂ ਇਸ ਤਰ੍ਹਾਂ ਸਿੱਖਾਂ ਨਾਲ ਵਰਤਾਵ ਕਰਦੇ ਆ। ਹੁਣ ਦੇਖੋ ਇਹ ਤਾਂ ਬਾਹਰ ਜਾ ਕੇ ਜਿਵੇਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਵਾਲੀ ਗੱਲ ਆ, ਭਾਈ ਨਿੱਜਰ ਵਾਲੀ, ਭਾਈ ਪਰਮਜੀਤ ਸਿੰਘ ਪੰਜਬੜਾ, ਭਾਈ ਹਰਮੀਤ ਸਿੰਘ ਜਾਂ ਹੋਰ ਅਮਰੀਕਾ ਦੇ ਵਿੱਚ ਵੀ ਅਟੈਂਪਟ ਸੀ ਜਾਂ ਬਹੁਤ ਸਾਰੇ ਬੰਦਿਆਂ ਨੂੰ ਇਹਨਾਂ ਨੇ ਟਾਰਗੇਟ ਤੇ ਰੱਖਿਆ ਸੀ। ਸੋ ਉਹ ਸਾਰੀਆਂ ਗੱਲਾਂ ਉਜਾਗਰ ਹੁੰਦੀਆਂ। ਭਾਈ ਰਾਜੋਆਣੇ ਦੀ ਤੁਸੀਂ ਲੈ ਲਓ ਵੀ ਉਹਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਲਈ ਵੀ ਉਹਦੀ ਰਾਹ ਦੇ ਰਹੇ, ਤੇ ਤੁਸੀਂ ਮੰਨੋ ਵੀ ਪੱਕੀ ਦਿਹਾਈ ਲਈ ਕਿੱਥੋਂ ਰਾਹ ਦੇਣਗੇ, ਉਹਨੇ ਰਹਿਣਾ ਜੇਲ੍ਹ 'ਚ ਹੀ ਆ। ਸੁਪਰੀਮ ਕੋਰਟ ਵੀ ਸ਼੍ਰੋਮਣੀ ਕਮੇਟੀ ਨੇ ਕਰੋੜਾਂ ਰੁਪਈਆ ਲਾਤਾ ਵਕੀਲਾਂ ਦੀਆਂ ਫੀਸਾਂ ਦੇ ਉੱਤੇ, ਪਰ ਉੱਥੇ ਵੀ ਸੁਪਰੀਮ ਕੋਰਟ ਵੀ ਗੇਂਦ ਸੈਂਟਰ ਦੇ ਪਾਲੇ ਛੱਡਦੀ ਵੀ ਜਦੋਂ ਐਜ਼ ਐਂਡ ਵੈਨ ਡੀਮ ਫਿਟ ਸੈਂਟਰਲ ਗਵਰਨਮੈਂਟ ਕੈਨ ਟੇਕ ਡਿਸੀਜਨ। ਸੋ ਫਾਂਸੀ ਨੂੰ ਉਮਰ ਕੈਦ 'ਚ ਵੀ ਸੁਪਰੀਮ ਕੋਰਟ ਬਦਲ ਨਹੀਂ ਰਹੀ, ਇਹ ਵੀ ਉਹਨੇ ਰਹਿਣਾ ਜੇਲ੍ਹ 'ਚ ਹੀ ਆ, ਉਹਦਾ ਸਟੇਟਸ ਹੀ ਬਦਲਣਾ, ਉਹ ਪਰੋਲ ਐਲੀਜੀਬਲ ਹੋ ਜਾਣਾ ਵੀ ਅਜੇ ਤੱਕ ਤਿਆਰ ਨਹੀਂ ਹੈਗਾ ਮੋਦੀ ਅਮਿਤ ਸ਼ਾਹ। ਤਾਂ ਫਿਰ ਤੁਸੀਂ ਦੱਸੋ ਵੀ ਭਾਈ ਹਵਾਲੇ ਦੀ ਰਿਹਾਈ ਲਈ ਕਿਵੇਂ ਉਹ ਤਿਆਰ ਹੋ ਜਾਣਗੇ। ਸੋ ਇਹ ਇਕੱਠਾ ਹੀ ਡਿਸੀਜਨ ਹੋਣਾ ਆ ਸਕਦਾ। ਬਾਕੀ ਊਠ ਦਾ ਬੁੱਲ ਆ, ਪਤਾ ਨਹੀਂ ਡਿੱਗਦਾ ਨਹੀਂ ਡਿੱਗਦਾ। ਅਸੀਂ ਹਰੇਕ ਪੱਖ ਤੋਂ ਪੋਲੀਟੀਕਲੀ, ਡਿਪਲੋਮੈਟਿਕ, ਇੰਟਰਨੈਸ਼ਨਲੀ ਤੇ ਲੀਗਲੀ ਜਿਹੜੀ ਆ ਲੜਾਈ ਸਾਨੂੰ ਛੱਡਣੀ ਨਹੀਂ ਚਾਹੀਦੀ, ਇੱਕ ਪੱਖ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਬਿਲਕੁਲ ਜੀ। ਸੋ ਸਰੋਤਿਓ, ਜੇ ਤੁਸੀਂ ਆਪਣਾ ਲੇਟ ਜੁੜੇ ਹੋ ਪ੍ਰੋਗਰਾਮ ਦੇ ਨਾਲ, ਤੇ ਇਹ ਪ੍ਰੋਗਰਾਮ ਜਿਹੜਾ TV 84 ਦੇ YouTube ਚੈਨਲ ਦੇ ਉੱਤੇ ਨਾਲ ਦੀ ਨਾਲ ਹੀ ਅਪਲੋਡ ਹੋ ਜਾਣਾ। ਉਸ ਤੋਂ ਇਲਾਵਾ ਇਹ TV 84 ਤੇ 2 ਜਾਂ 3 ਵਾਰ ਰਿਪੀਟ ਵੀ ਚੱਲਦਾ ਪ੍ਰੋਗਰਾਮ ਤੋਂ ਬਾਅਦ। ਸੋ ਇਹ ਪ੍ਰੋਗਰਾਮ ਜਿਹੜਾ ਦਿਲ ਦੀਆਂ ਗੱਲਾਂ ਅਸੀਂ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਨਿਊਯਾਰਕ ਟਾਈਮ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੇ ਖਾਲਿਸਤਾਨ ਟਾਈਮ 9:30 ਤੋਂ ਲੈ ਕੇ 10:30 ਤੱਕ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ। ਸੋ ਪ੍ਰੋਗਰਾਮ ਨੂੰ ਸਪਾਂਸਰ ਜਿਹੜੇ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਤੁਸੀਂ ਕੈਨੇਡਾ ਭਰ ਦੇ ਵਿੱਚ ਤੁਹਾਡਾ ਕੋਈ ਪੋਲੀਟੀਕਲ ਅਸਾਈਲਮ ਦਾ ਕੇਸ ਹੋਵੇ, ਉਹਦੇ 'ਚ ਉਹਨੂੰ ਫਾਈਲ ਕਰਨ ਦੇ ਵਿੱਚ ਹੈਲਪ ਚਾਹੀਦੀ ਆ, ਜਾਂ ਫਿਰ ਤੁਸੀਂ ਕੋਈ ਸਿਟੀਜ਼ਨਸ਼ਿਪ PR ਕਾਰਡ ਦੀ ਜਾਂ ਪਾਸਪੋਰਟ ਦੀ ਐਪਲੀਕੇਸ਼ਨ ਕਰਾਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਤਾਂ ਵੀ ਤੁਹਾਡੀ ਹੈਲਪ ਕਰ ਸਕਦੇ ਨੇ। 514 770 7465 akalservices@hotmail.com ਤੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਰਦਾਰ ਜਸਪਾਲ ਸਿੰਘ ਜੀ, ਜੇ ਅਖੀਰ ਦੇ ਵਿੱਚ 30 ਸਕਿੰਟ ਦੇ ਵਿੱਚ ਤੁਸੀਂ ਸਮ ਅਪ ਕਰਨਾ ਹੋਵੇ, ਜਿਹੜੀ ਗੱਲ ਕੋਈ ਮੇਰੇ ਕੋਲ ਪੁੱਛਣੋਂ ਮੈਂ ਰਹਿ ਗਿਆ ਹੋਵਾਂ, ਤੇ ਤੁਸੀਂ ਕਰ ਸਕਦੇ ਹੋ, ਫਿਰ ਆਪਾਂ ਇਜਾਜ਼ਤ ਲਵਾਂਗੇ।
ਨਹੀਂ, ਮੈਂ ਤਾਂ ਇਹੀ ਕਹੂੰਗਾ ਜੀ, ਜਿੱਥੇ ਜਿੱਥੇ ਸਾਡੀ ਡਿਊਟੀ ਮਹਾਰਾਜ ਹੈਗੀ ਆ, ਉੱਥੇ ਉੱਥੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈਏ। ਤੇ ਜੋ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ, ਮਨੁੱਖਤਾ ਦੇ ਭਲੇ ਵਾਸਤੇ ਸਾਨੂੰ ਖਾਲਸੇ ਦਾ ਜ਼ਿੰਮੇਵਾਰੀ ਐਦ ਕੀਤੀ ਆ, ਉਹ ਆਪਣੀ ਸਮਝੀਏ ਤੇ ਉਸ ਮੁਤਾਬਕ ਆਪ ਵੀ ਕਰੀਏ ਤੇ ਦੂਜੇ ਨੂੰ ਵੀ ਕਰਨ ਦਈਏ, ਤੇ ਕਿਸੇ ਦੇ ਰਾਹ 'ਚ ਰੋੜਾ ਨਾ ਬਣੀਏ। ਤੇ ਇਹ ਸਮਝੀਏ ਵੀ ਸਾਰੇ ਪੱਖਾਂ ਤੋਂ ਹੀ ਸਾਨੂੰ ਲੜਾਈ ਲੜਨ ਦੀ ਲੋੜ ਆ। ਗੁਰੂ ਖਾਲਸਾ ਪੰਥ ਦੀ ਜਿਹੜਾ ਜਲਾਓ ਆ ਦੁਨੀਆ ਦੇ ਵਿੱਚ ਪ੍ਰਗਟ ਹੋ ਰਿਹਾ, ਅਸੀਂ ਉਹਦਾ ਹਿੱਸਾ ਬਣੀਏ ਤੇ ਗੁਰੂ ਮਹਾਰਾਜ ਆਪੇ ਹੀ ਜਿਹੜਾ ਬੌੜੀ ਕਰੂਗਾ। ਗੁਰੂ ਖਾਲਸਾ ਪੰਥ ਦਾ ਜਿਹੜਾ ਰਾਜ ਆ ਉਹ ਸਾਰੇ ਪ੍ਰਗਟ ਹੋਊਗਾ। ਸਾਰੀ ਦੁਨੀਆ ਸਹਿਕਦੀ ਆ ਮਨੁੱਖ ਸਰਬੱਤ ਦੇ ਭਲੇ ਲਈ, ਹਲੇਮੀ ਰਾਜ ਲਈ। ਸੋ ਸਾਨੂੰ ਉਹਦੇ ਵਾਸਤੇ ਜਿੱਥੇ ਜਿੱਥੇ ਬਣਦਾ ਹੁੰਦਾ, ਜਿੱਥੇ ਜਿਹੜਾ ਬੈਠਾ ਉੱਥੇ ਕਾਰਜ ਕਰਨੇ ਚਾਹੀਦੇ ਆ ਤੇ ਉਤਸ਼ਾਹਤ ਕਰਨਾ ਚਾਹੀਦਾ। ਅਸੀਂ ਇੱਥੇ ਗਰਾਊਂਡ 'ਚ ਬੈਠੇ ਆ, ਸਾਨੂੰ ਬਾਹਰ ਬੈਠੇ ਭਰਾਵਾਂ ਦੀ ਜ਼ਿਆਦਾ ਉਤਸ਼ਾਹ ਦੀ ਲੋੜ ਹੁੰਦੀ ਹੈ। ਸਾਪੜਾ ਦਿਆ ਕਰੋ, ਜੇ ਕੋਈ ਗਲਤੀ ਹੋ ਜਾਂਦੀ ਹੈ ਤੇ ਉਹ ਦੱਸ ਦਿਆ ਕਰੋ। ਤੇ ਵੀ ਅਸੀਂ ਸਮੁੰਦਰ ਦੇ ਵਿੱਚ ਆ, ਤੁਸੀਂ ਬਾਹਰ ਬੈਠੇ ਹੋਏ ਹੋ, ਸੋ ਸਾਨੂੰ ਥੋੜ੍ਹੀ ਜਿਹੀ ਮੁਸ਼ਕਲਾਂ ਵੀ ਭਾਵੇਂ ਵੱਧ ਹੋਣ, ਪਰ ਅਸੀਂ ਤੁਹਾਡੀਆਂ ਤੇ ਗੁਰੂ ਮਹਾਰਾਜ ਦੀਆਂ ਕੀਤੀਆਂ ਬੇਨਤੀਆਂ ਅਰਦਾਸਾਂ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਕੰਮ ਕਰ ਰਹੇ ਆ ਤੇ ਕਦੀ ਕੌਮ ਦੀ ਪਿੱਠ ਨਹੀਂ ਲੱਗਣ ਦਿਆਂਗੇ। ਜੀ ਤੁਹਾਡੇ ਕਰਕੇ ਅਸੀਂ ਆ, ਜਿਹੜੀ ਕੁੜੀ ਦੇ ਜਿਹੜੇ ਕਹਿੰਦੇ ਹੁੰਦੇ ਪੇਕੇ ਸਟਰੋਂਗ ਹੋਣ ਤਾਂ ਸਹੁਰੇ ਤਾਂ ਹੀ ਬਚ ਸਕਦੀ ਆ। ਸੋ ਉਹੀ ਸਾਡੀ ਜਦੋਜਹਿਦ ਆ ਕਿ ਪੇਕੇ ਸਾਡੇ ਜਿਹੜੇ ਆ ਉਹ ਸਟਰੋਂਗ ਹੋਣ, ਤਾਂ ਕਿ ਜਿਹੜੀਆਂ ਸਾਨੂੰ ਵਿਦੇਸ਼ਾਂ ਦੇ ਵਿੱਚ ਮੁਸ਼ਕਲਾਂ ਉਹਨਾਂ ਦਾ ਹੱਲ ਕਰਨ ਦੇ ਲਈ ਕੋਈ ਨਾ ਕੋਈ ਆਵਾਜ਼ ਜਿਹੜੀ ਆ ਸਾਡੀ ਆਪਣੀ ਧਰਤੀ ਤੋਂ, ਸਾਡੇ ਹੋਮਲੈਂਡ ਤੋਂ ਉੱਠੇ, ਜਿਹੜੀ ਹਜੇ ਤੱਕ ਨਹੀਂ ਉੱਠਦੀ। ਸੋ ਬਹੁਤ ਬਹੁਤ ਧੰਨਵਾਦ ਮੰਚਪੁਰ ਸਾਹਿਬ ਤੁਹਾਡਾ ਵੀ ਔਰ ਸਾਡੇ ਸਰੋਤਿਆਂ ਦਾ ਵੀ। ਔਰ ਜੇ ਸਰੋਤਿਓ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਜਾਂ TV 84 ਦੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਮੈਂਟ ਦੇਣੀ ਚਾਹੁੰਦੇ ਹੋ ਤਾਂ tv84.tv ਦੇ ਉੱਤੇ ਤੁਸੀਂ ਜਿਹੜਾ ਸਾਡੇ ਕੰਟੈਕਟ ਤੁਹਾਨੂੰ ਮਿਲ ਜਾਣਗੇ, ਉੱਥੇ ਤੁਸੀਂ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਸੋ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਭਾਈ ਜਸਪਾਲ ਸਿੰਘ ਜੀ ਮੰਚਪੁਰ ਤੁਹਾਨੂੰ ਔਰ ਸਾਡੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ, ਸਰੋਤਿਆਂ ਨੂੰ ਅਸੀਂ ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਨੇ ਇਸੇ ਤਰ੍ਹਾਂ ਜਿਹੜੀ ਸਵਾਸਾਂ ਦੀ ਲੜੀ ਚੱਲਦੀ ਰੱਖੀ, ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।